ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਜਿਹੜੀਆਂ ਹੋਮ ਰੈਮਡੀਜ਼ ਆ ਉਹਨਾਂ ਦੀ ਗੱਲ ਕਰਦੇ ਹਾਂ। ਜੋ ਘਰਾਂ ਵਿੱਚ ਪਈਆਂ ਹੋਈਆਂ ਚੀਜ਼ਾਂ ਜਾਂ ਦੁਕਾਨਾਂ ਦੇ ਉੱਤੇ ਪਈਆਂ ਚੀਜ਼ਾਂ ਆ ਉਹ ਤੁਹਾਨੂੰ ਮਿਲ ਜਾਂਦੀਆਂ, ਉਹਨਾਂ ਦੀ ਗੱਲਬਾਤ ਕਰਦੇ ਹਾਂ। ਉਸ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਆਰਾਮ ਆਇਆ ਵੀ ਆ। ਇਸ ਕਰਕੇ ਆਪਾਂ ਤੁਹਾਡੇ ਅੱਗੇ ਰਿਕੁਐਸਟ ਕਰਦੇ ਹਾਂ ਕਿ ਫੀਡਬੈਕ ਪਲੀਜ਼ ਜ਼ਰੂਰ ਦੇ ਦਿਆ ਕਰੋ। ਤੁਸੀਂ ਜਦੋਂ ਫੀਡਬੈਕ ਦਿੰਦੇ ਆ ਬੜਾ ਭਲੇ ਦਾ ਕੰਮ ਹੁੰਦਾ ਕਿ ਹੋਰ ਲੋਕ ਵੀ ਆ ਜਿਹੜੇ ਸੁਣਦੇ ਆ ਉਹ ਵੀ ਉਹਨਾਂ ਚੀਜ਼ਾਂ ਨੂੰ ਵਰਤਣ ਲੱਗ ਜਾਂਦੇ ਆ। ਕਿ ਜਿਸ ਤਰ੍ਹਾਂ ਸੌਂਫ ਜਵੈਣ ਘਰ ਵਿੱਚ ਪਈਆਂ ਹੋਈਆਂ, ਇਹਨਾਂ ਦੇ ਫਾਇਦੇ ਬਹੁਤ ਆ, ਪਰ ਅਸੀਂ ਆਮ ਕਈ ਵਾਰੀ ਨੇ ਇਹਨਾਂ ਚੀਜ਼ਾਂ ਨੂੰ ਵਰਤਦੇ ਨਹੀਂ, ਜਾਂ ਗਾਹਾਂ ਸਾਡੇ ਬੱਚੇ ਆ ਉਹਨਾਂ ਨੂੰ ਨਹੀਂ ਵਰਤਦੇ। ਪਰ ਜਦੋਂ ਪਤਾ ਲੱਗਦਾ ਕਿ ਇਹਨਾਂ ਚੀਜ਼ਾਂ ਦੇ ਫਾਇਦੇ ਕਿੰਨੇ ਆ ਤੇ ਫਿਰ ਆਪਾਂ ਵਰਤਣ ਲੱਗ ਜਾਂਦੇ ਹਾਂ। ਇਹਦੇ ਵਿੱਚ ਕੋਈ ਵੀ ਸਾਡੇ ਕੋਲ ਡਾਕਟਰ ਨਹੀਂ ਹੁੰਦਾ, ਪਰ ਤੁਸੀਂ ਆਪਣੀ ਜਿਹੜੀ ਕੋਈ ਵੀ ਬਿਮਾਰੀ ਆ ਉਹ ਪੁੱਛ ਸਕਦੇ ਆ। ਬਹੁਤ ਸਾਰੇ ਲੋਕ ਆ ਜਿਹੜੇ ਉਹ ਜਿਹੜੀਆਂ ਐਲੋਪੈਥੀ ਜਿਹੜੀਆਂ ਡਾਕਟਰਾਂ ਤੋਂ ਦਵਾਈਆਂ ਹੁੰਦੀਆਂ ਆ ਉਹਨਾਂ ਤੋਂ ਛੁਟਕਾਰਾ ਚਾਹੁੰਦੇ ਆ। ਇਸ ਕਰਕੇ ਉਹ ਕੋਸ਼ਿਸ਼ ਕਰਦੇ ਰਹਿੰਦੇ ਆ ਕੋਈ ਨਾ ਕੋਈ ਚੀਜ਼ ਆ ਕਿੱਥੋਂ ਮਿਲੇ, ਕਿਹੜੀ ਚੀਜ਼ ਦੀ ਅਸੀਂ ਕੋਸ਼ਿਸ਼ ਕਰੀਏ, ਟਰਾਈ ਕਰੀਏ ਅਤੇ ਉਹਦੇ ਨਾਲ ਉਹਨਾਂ ਨੂੰ ਆਰਾਮ ਆਵੇ। ਅਤੇ ਆਉਂਦਾ ਵੀ ਹੈਗਾ ਆ। ਤੁਹਾਨੂੰ ਕੋਸ਼ਿਸ਼ ਜ਼ਰੂਰ ਕਰਨੀ ਪਊਗੀ ਕਿਉਂਕਿ ਕਈ ਵਾਰੀ ਤੁਹਾਡੀ ਬਿਮਾਰੀ ਆ ਉਹ ਚਿਰਾਂ ਦੀ ਹੁੰਦੀ ਆ, ਲੰਬੀ ਹੁੰਦੀ ਆ, ਫਿਰ ਕੁਛ ਦੇਰ ਤੁਹਾਨੂੰ ਚੀਜ਼ਾਂ ਵਰਤਣੀਆਂ ਪੈਂਦੀਆਂ ਅਤੇ ਉਹਨਾਂ ਦੇ ਨਤੀਜੇ ਆ ਜਿਹੜੇ ਉਹ ਨਿਕਲਦੇ ਆ। ਅਤੇ ਉਹ ਪਲੀਜ਼ ਤੁਸੀਂ ਕਾਲ ਜ਼ਰੂਰ ਕਰਿਆ ਕਰੋ। ਜਿਹੜੀਆਂ ਉਹ ਦਵਾਈਆਂ ਵੀ ਲੈਂਦੇ ਹੈਗੇ, ਲੈਣੀ ਵੀ ਪੈਂਦੀ ਆ, ਪਰ ਉਹਨਾਂ ਦੇ ਜਿਹੜੇ ਬਹੁਤਾ ਲੰਬਾ ਟਾਈਮ ਵਰਤਣ ਦੇ ਨਾਲ ਤੁਹਾਨੂੰ ਸਾਈਡ ਇਫੈਕਟ ਵੀ ਹੋ ਜਾਂਦੇ ਆ। ਸੋ ਕੋਸ਼ਿਸ਼ ਇਹੀ ਹੁੰਦੀ ਆ ਕਿ ਦੇਸੀ ਚੀਜ਼ਾਂ ਲਈਏ, ਆਪਣੀ ਸਿਹਤ ਨੂੰ ਠੀਕ ਰੱਖੀਏ, ਐਕਸਰਸਾਈਜ਼ ਕਰੀਏ, ਖਾਣਾ ਆ ਆਪਣਾ ਉਹ ਵਧੀਆ ਕਰੀਏ, ਚੰਗਾ ਕਰੀਏ। ਜਿਹੜਾ ਜੰਕ ਫੂਡ ਆ ਉਹਦੇ ਤੋਂ ਥੋੜ੍ਹਾ ਪਰੇ ਰਹੀਏ। ਕੋਈ ਜ਼ਰੂਰੀ ਨਹੀਂ ਹੁੰਦੀ ਕਿ ਜੇ ਤੁਹਾਨੂੰ ਕਦੇ ਖਾਣਾ ਵੀ ਪੈ ਗਿਆ ਖਾ ਲਿਆ, ਕਿ ਰੋਜ਼ ਦੇ ਖਾਣੇ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨੂੰ ਸ਼ਾਮਲ ਨਾ। ਪੰਜਾਬੀ ਰੇਡੀਓ USA ਦੇ ਨਾਲ ਤੁਸੀਂ ਜੁੜੇ ਹੋਏ ਹੋ। ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ ਆ, ਹੋਰ ਤੁਹਾਡੇ ਕੋਲ ਬੜੇ ਤਰੀਕੇ ਨੇ ਜਿਨ੍ਹਾਂ ਰਾਹੀਂ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਰਹੇ ਹੋ, ਐਪ 'ਤੇ ਸੁਣ ਰਹੇ ਹੋ, ਜਾਂ ਤੁਸੀਂ ਇਸ ਦੇ ਰਿਕਾਰਡਡ ਪ੍ਰੋਗਰਾਮ ਸੁਣ ਰਹੇ ਹੋ। ਇਹੀ ਪ੍ਰੋਗਰਾਮ ਹੈ ਜਿਹੜਾ ਐਤਵਾਰ ਰਾਤ ਨੂੰ 9 ਵਜੇ ਰਿਪੀਟ ਕੀਤਾ ਜਾਂਦਾ ਹੈ ਅਤੇ ਉਹ ਤੁਸੀਂ ਦੁਬਾਰਾ ਵੀ ਸੁਣ ਸਕਦੇ ਆ। ਜਿਹੜੇ ਹੋਰ ਤੁਹਾਡੇ ਭੈਣ ਭਾਈ ਦੂਰ ਦਰੇਡੇ ਬੈਠੇ ਆ, ਪੰਜਾਬ ਬੈਠੇ ਆ, ਹੋਰ ਸਟੇਟਾਂ ਦੇ ਵਿੱਚ ਬੈਠੇ ਆ, ਜਾਂ ਹੋਰ ਥਾਂ 'ਤੇ ਬੈਠੇ ਹੈਗੇ ਆ ਕਿਤੇ ਹੋਰ ਕੰਟਰੀ ਦੇ ਵਿੱਚ, ਉਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਕਿਉਂਕਿ ਟਾਈਮ ਹੈ ਕਈ ਕੰਟਰੀਆਂ ਦੇ ਨਾਲ ਮੈਚ ਬਹੁਤ ਕਰਦਾ ਹੈ। ਸੋ ਉਹ ਵੀ ਸੁਣ ਸਕਦੇ ਆ। ਵੈਸੇ ਪੋਡਕਾਸਟ 'ਤੇ ਪਾ ਦਿੱਤਾ ਜਾਂਦਾ ਹੈ ਅਤੇ ਉਸੇ ਦੇ ਨਾਲ ਇਹਨੂੰ ਫੋਨ ਦੇ ਉੱਤੇ ਵੀ ਦੁਬਾਰਾ ਸੁਣ ਸਕਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਆ। 408 272 5200। ਕਿਤਿਓਂ ਵੀ ਤੁਸੀਂ ਜੁੜੇ ਹੋਏ ਹੋ, ਕਿਸੇ ਨੇ ਵੀ ਕਾਲ ਕਰਕੇ ਪੁੱਛਣਾ ਆ, ਇਸ ਫੋਨ ਦੇ ਉੱਤੇ ਇਹ ਕਾਲ ਕਰਨ ਲਈ ਨੰਬਰ ਆ, ਇਹਦੇ ਉੱਤੇ ਤੁਸੀਂ ਪੁੱਛ ਸਕਦੇ ਹੋ। ਅਤੇ ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਨੇ ਜਗਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ। ਬਲਵਿੰਦਰ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਇੱਕ ਤੇ ਫੀਡਬੈਕ ਦੇਣੀ ਹੈ ਜੀ ਵੀ ਮੈਂ ਉਹ ਫਟਕਰੀ ਵਾਲਿਆ ਤੁਹਾਡੀ ਦਵਾਈ ਖਾਧੀ ਸੀ 1 ਮਹੀਨਾ, ਉਹਦੇ ਨਾਲ ਮੇਰਾ ਬਲੱਡ ਪ੍ਰੈਸ਼ਰ, ਕੋਲੈਸਟਰੋਲ ਤੇ ਆਪਣੀ ਸ਼ੂਗਰ ਕੰਟਰੋਲ 'ਚ ਆ ਗਈ ਹੈ ਜੀ। ਅੱਛਾ, ਸ਼ੂਗਰ ਵੀ ਆ ਗਈ ਕੰਟਰੋਲ 'ਚ? ਹਾਂਜੀ, ਸ਼ੂਗਰ ਵੀ ਕੰਟਰੋਲ 'ਚ ਉਹਦੇ ਨਾਲ ਆ ਗਈ ਜੀ। ਪਰ ਹੁਣ ਮੇਰੀ ਪ੍ਰੋਬਲਮ ਇਹ ਆ ਗਈ ਹੈ ਵੀ ਮੈਨੂੰ ਅੱਜ 5-4 ਦਿਨ ਤੋਂ ਇੱਕ ਰਾਤ ਨੂੰ ਸੁੱਤੇ ਪਏ ਨੂੰ ਜਿਉਂ ਚੱਕਰ ਜੇ ਹੋਣੇ ਸ਼ੁਰੂ ਹੋਏ ਨੇ। ਉਹ ਚੱਕਰ ਮਤਲਬ ਇਹ ਆ ਵੀ ਸਾਰਾ ਕਮਰਾ ਘੁੰਮਦਾ, ਕਈ ਵਾਰੀ ਬਿਲਕੁਲ ਥੱਲੇ ਚਲਿਆ ਜਾਂਦਾ, ਕਈ ਵਾਰੀ ਬਹੁਤ ਉੱਪਰ ਬੰਦਾ ਉੱਡਦਾ ਫਿਰਦਾ। ਉਹ ਮੈਂ ਡਾਕਟਰ ਕੋਲ ਗਿਆ ਸੀ, ਉਹ ਕਹਿੰਦੇ ਸੀ ਵੀ ਤੁਹਾਡੇ ਕੰਨ ਦੇ ਵਿੱਚ ਕੋਈ ਨਰਵ ਹੈ, ਕੰਨ ਦੀ ਨਰਵ ਦੇ ਵਿੱਚ ਇੱਥੇ ਸਟੋਨ ਆ ਜਾਂਦਾ ਕਿਤੇ। ਇਹ ਸਟੋਨ ਆਟੋਮੈਟਿਕਲੀ ਆਪਣੇ ਆਪ ਹੀ ਰਿਮੂਵ ਹੋਊਗਾ, ਉਨੇ ਦਿਨ ਤੁਹਾਨੂੰ ਤਕਲੀਫ ਚੱਲਣੀ। ਹਾਂਜੀ, ਜਾਂ ਤੇ ਉਹ ਤੁਹਾਡਾ ਪਾਣੀ ਹੁੰਦਾ, ਜਾਂ ਉਹ ਕਹਿੰਦੇ ਆ ਸਟੋਨ ਹੁੰਦਾ, ਕੁਝ ਵੀ ਹੁੰਦਾ ਹੈ ਨਾ। ਇਹ ਕੰਨਾਂ ਕਰਕੇ ਆ ਜਿਹੜਾ ਤੁਹਾਨੂੰ ਚੱਕਰ ਆਉਂਦੇ ਆ, ਕੰਨਾਂ ਕਰਕੇ। ਅੱਛਾ, ਉਹ ਹੁਣ ਉਹਨੇ ਜਿਹੜੀ ਦਵਾਈ ਦਿੱਤੀ ਆ ਉਹਦੇ ਨਾਲ ਇਹ ਹੈ ਜੀ, ਉਹਦੇ ਨਾਲ ਤਾਂ ਮੈਨੂੰ ਨੀਂਦ ਹੀ ਨੀਂਦ ਆਈ ਜਾਂਦੀ ਜਿਵੇਂ ਨਸ਼ੇ। ਉਹ ਤੁਹਾਨੂੰ ਉਹ ਜਿਹੜੀਆਂ ਇਹ ਕਮਜ਼ੋਰੀ ਬਹੁਤ ਕਰਦੀ ਹੈ। ਹਾਂਜੀ, ਜਿਹੜੀਆਂ ਇਹ ਦਵਾਈਆਂ ਹੁੰਦੀਆਂ ਨਾ ਇਹ ਸੌਣ ਦੀਆਂ ਹੀ ਹੁੰਦੀਆਂ, ਤੁਹਾਨੂੰ ਭੁੱਖ ਨਹੀਂ ਲੱਗਣੀ, ਤੁਸੀਂ ਸੁੱਤੇ ਹੀ ਰਹਿਣਾ ਆ। ਹਾਂਜੀ ਹਾਂਜੀ, ਜਦੋਂ ਉੱਠਣਾ ਪਿਸ਼ਾਬ ਕਰਨ ਵੀ ਉੱਠਣਾ ਤੇ ਡਿੱਗਣ ਨੂੰ ਪੈਣਾ, ਤੇ ਉਹ ਤਾਂ ਉਹ ਦਵਾਈ ਮੈਂ ਨਹੀਂ ਖਾਧੀ ਫਿਰ। ਹਾਂਜੀ, ਕੋਈ ਨਹੀਂ, ਉਹ ਮੇਰੇ ਖਿਆਲ ਦੇ ਵਿੱਚ ਕਾਫੀ ਟਾਈਮ ਹੋਇਆ, ਉਹ ਵੀ ਕਿਸੇ ਨੇ ਦੱਸੀ ਸੀ, ਕੋਈ ਐਕਸਰਸਾਈਜ਼ ਸੀ, ਆਪਾਂ ਪੁੱਛਦੇ ਹਾਂ ਦੁਬਾਰਾ। ਓਕੇ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਬਿਲਕੁਲ, ਤੁਹਾਨੂੰ ਕਈ ਵਾਰੀ ਖਾਰਸ਼ ਹੁੰਦੀ ਆ ਬੋਡੀ ਦੇ ਉੱਤੇ, ਜਾਂ ਕਈ ਹੋਰ ਇਹੋ ਜਿਹੀਆਂ ਚੱਕਰ ਆਉਂਦੇ ਆ, ਤੁਹਾਨੂੰ ਜਿਹੜੀ ਦਵਾਈ ਡਾਕਟਰ ਦਿੰਦੇ ਆ ਉਹਨਾਂ ਨੂੰ ਇਹ ਹੁੰਦਾ ਕਿ ਤੁਸੀਂ ਕਿਤੇ ਡਿੱਗ ਨਾ ਜਾਓ, ਤੁਹਾਨੂੰ ਦਵਾਈ ਦੇ ਦਿੰਦੇ, ਤੁਹਾਨੂੰ ਨੀਂਦ ਆਈ ਰਹਿੰਦੀ। ਉਹਦੇ ਨਾਲ ਬਾਕੀ ਕਮਜ਼ੋਰੀ ਹੁੰਦੀ ਆ ਕਿ ਤੁਸੀਂ ਖਾ ਪੀ ਨਹੀਂ ਸਕਦੇ, ਤੁਹਾਨੂੰ ਭੁੱਖ ਨਹੀਂ ਲੱਗਦੀ, ਜਾਂ ਹੋਰ ਵੀ ਕਈਆਂ ਨੂੰ ਬਹੁਤ ਸਾਈਡ ਇਫੈਕਟ ਵੀ ਹੁੰਦੇ ਆ। ਅੱਗੇ ਮਨਜੀਤ ਕੌਰ ਜੀ। ਮਨਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਦੱਸਣਾ ਜੀ? ਮੈਂ ਜੀ ਪੁੱਛਣਾ, ਸਾਡੇ ਰਿਸ਼ਤੇਦਾਰ ਆ ਇੰਡੀਆ। ਹਾਂਜੀ, ਉਹਨਾਂ ਦੀ ਨਾ ਸਾਹ ਵਾਲੀ ਤੇ ਫੂਡ ਵਾਲੀ ਨਾਲੀ ਹੈ ਜਿਹੜੀ ਉਹ ਡੀ ਹੋਈ ਆ, ਚਿਪਕੀਆਂ। ਹਾਂ ਹਾਂਜੀ, ਠੀਕ ਆ। ਉਹਨਾਂ ਨੂੰ ਪਹਿਲਾਂ 2 ਮਹੀਨੇ ਹੋ ਗਏ, ਪਹਿਲਾਂ ਉਹਨਾਂ ਨੂੰ ਬਲੱਡ ਪ੍ਰੈਸ਼ਰ ਇੱਕਦਮ ਹਨੇਰ ਆਈ ਆ, ਡਿੱਗ ਪਏ ਤੇ ਫਿਰ ਉਹਨੂੰ ਐਮਰਜੈਂਸੀ ਜਾਣਾ ਪਿਆ। ਘਰੇ ਠੀਕ ਆ, ਸਾਹ ਬੰਦ ਹੋ ਗਿਆ 1-2 ਸਕਿੰਟ ਜੀ।
ਇਹ ਉਹਨੂੰ ਜਣੀ ਐਮਰਜੈਂਸੀ ਲੁਧਿਆਣੇ ਲੈ ਕੇ ਗਏ, ਪਰ ਉੱਥੋਂ ਠੀਕ ਕਰਤੀ, ਦਵਾਈ ਉੱਥੋਂ ਹੀ ਚੱਲਦੀ। ਹਾਂਜੀ। ਉਹ ਕਹਿੰਦੇ ਨੇ ਵੀ ਜੇ ਫੇਰ ਸਾਹ ਬੰਦ ਹੈਗਾ ਵੀ 2 ਚੱਲਣੀ, ਸ਼ਾਇਦ ਇਹਦਾ ਆਪਰੇਸ਼ਨ ਕਰਨਾ। ਠੀਕ ਹੈ। ਪਰ ਆਪਰੇਸ਼ਨ ਤੇ ਉਹ ਥੋੜਾ ਜਿਹਾ ਡਰਦੇ ਆ। ਇਸ ਥਾਂ ਦਾ ਹੈ ਵੀ ਨਰਮ ਜਿਹਾ ਥਾਂ, ਇੱਥੇ ਔਖਾ ਵੀ ਲੱਗਦਾ। ਹਾਂਜੀ। ਗੱਲ ਦਾ ਖੁੱਲ ਸਕਦੀ ਨੇ ਭੈਣ ਭਾਈ, ਜ਼ਰੂਰ ਪੁੱਛਦੇ ਆਪਾਂ। ਹਾਂਜੀ। ਇੱਕ ਮੈਂ ਫੈਡਵਿਕ ਨੇ ਜਿਹੜੇ ਆਈ ਦੱਸਦੇ ਨੇ ਸ਼ਾਟਕਾ ਪੇਨ। ਹਾਂਜੀ ਹਾਂਜੀ। ਉਹਦੀ ਤਾਂ ਬਸ ਉਂਗਲੀ ਬੰਨਣ ਦੀ। ਠੀਕ ਹੈ। ਕੋਈ ਦਵਾਈ ਨਹੀਂ। ਗੂਠੇ ਦੇ ਨਾਲ ਦੀ ਜਿਹੜੀ? ਨਹੀਂ ਜੀ, ਵਿਚਾਲੇ ਆ ਜਿਹੜੀ। ਅੱਛਾ, ਮਿਡਲ ਵਾਲੀ ਉਂਗਲੀ ਆ। ਹਾਂਜੀ। ਉਹਨੂੰ ਜੇ ਨਹੀਂ ਹਟਦੀ ਨਾ, ਪਹਿਲਾਂ ਦੱਬ ਕੇ ਬੰਨ 2-4 ਦਿਨ। ਠੀਕ ਹੈ। ਹਾਂਜੀ। ਫੇਰ ਉਹਨੂੰ ਅਸੀਂ ਹੌਲੀ ਹੌਲੀ ਢਿੱਲੀ ਕਰ ਸਕਦੇ ਹਾਂ। ਉਹਦੇ ਨਾਲ ਹੀ ਹਟੜੀ ਆ ਮੇਰੀ। ਨੂੰ ਅੱਗੇ ਵੀ ਦੱਸਿਆ ਸੀ 3-4 ਸਾਲ ਹੋ ਗਏ ਬੰਨੀ। ਹਾਂਜੀ। ਤੇ ਮੇਰੀ ਉਹਦੇ ਨਾਲ ਹੀ ਹਟੀ ਆ, ਮੇਰੀ ਨਹੀਂ ਮੁੜ। ਠੀਕ ਹੈ ਜੀ। ਫਿਰ ਜਿਹੜੀ ਆ ਕਹਿੰਦੇ ਨੇ ਵੀ ਕੌਡੀ ਹੋ ਜਾਂਦੀ ਹੈ, ਛੇਤੀ ਧਰਨ ਹੋ ਜਾਂਦੀ ਹੈ। ਹਾਂਜੀ। ਕੌਡੀ ਨਹੀਂ ਧਰਨ ਦਾ ਬਸ ਇਹੀ ਇਲਾਜ ਆ ਸਾਰਿਆਂ ਤੋਂ ਸੌਖਾ। ਸੁੱਤੇ ਉੱਠਦੇ ਸਾਰ ਪਾਣੀ ਝਾਣੀ ਪੀਣ ਤੋਂ ਪਹਿਲਾਂ ਕੋਡੇ ਹੋ ਕੇ 5 ਵਾਰੀ ਗੂਠਿਆਂ ਨੂੰ, ਪੈਰਾਂ ਦਿਆਂ ਨੂੰ ਹੱਥ ਲਾ ਲਓ। ਠੀਕ ਹੈ। ਸਿੱਧੇ ਹੀ ਲੱਤਾਂ ਮਚਾਉਣੀਆਂ, ਸਿੱਧੇ ਹੀ ਫੇਰ ਆ ਜਾਣਾ, ਸਿੱਧੇ ਹੀ ਫੇਰ ਚਲੇ ਜਾਣਾ। ਇਹਦੇ ਨਾਲ ਮੁੜ ਕੇ ਪਹਿਲਾਂ ਭੁੱਲ ਹੀ ਜਾਂਦਾ ਵੀ ਮੈਂ ਫੇਰ ਕੱਲ ਨੂੰ ਕਰਨਾ। 2-3 ਦਿਨ ਕਰ ਲਓ ਤਾਂ ਬਿਲਕੁਲ ਸੈੱਟ ਹੋ ਜਾਂਦੀ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਬਹੁਤ ਵਧੀਆ ਪ੍ਰੋਗਰਾਮ। ਥੈਂਕ ਯੂ ਮਨਜੀਤ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਆ। ਇਹਨਾਂ ਨੇ ਦੱਸਿਆ ਕਿ ਉਹਨਾਂ ਦੀਆਂ BP ਤੋਂ ਇੱਦਾਂ ਹੋ ਗਈਆਂ। ਜਿਨ੍ਹਾਂ ਨੂੰ ਵੀ BP ਹੈਗਾ ਆ, ਜਿਨ੍ਹਾਂ ਨੂੰ ਨਹੀਂ ਪਤਾ ਮੈਨੂੰ ਹੈਗਾ ਜਾਂ ਨਹੀਂ ਹੈਗਾ ਨਾ, ਪਰ ਤੁਸੀਂ ਉਹਨੂੰ ਖਿਆਲ ਦੇ ਨਾਲ, ਜਿਨ੍ਹਾਂ ਨੂੰ ਹੈਗਾ, ਇਹ ਬਹੁਤ ਡੈਮੇਜ ਕਰ ਜਾਂਦਾ ਤੁਹਾਡੀ ਬਾਡੀ ਨੂੰ ਜਦੋਂ ਹੁੰਦਾ ਹੈ। ਪਲੀਜ਼ ਇਸ ਤੋਂ ਬਚ ਕੇ ਰਿਹਾ ਕਰੋ। ਇਹ ਬਹੁਤ ਜ਼ਿਆਦਾ ਡੈਮੇਜ ਕਿਤੇ ਨਾ ਕਿਤੇ ਕਰ ਜਾਂਦਾ। ਤੁਹਾਡੀਆਂ ਅੱਖਾਂ 'ਤੇ ਕਰ ਜਾਂਦਾ, ਤੁਹਾਡੀਆਂ ਕਿਡਨੀਆਂ 'ਤੇ ਕਰ ਜਾਂਦਾ, ਤੁਹਾਡੀਆਂ ਨਾੜਾਂ 'ਤੇ ਕਰ ਜਾਂਦਾ, ਤੁਹਾਡੇ ਦਿਮਾਗ 'ਤੇ ਕਰ ਜਾਂਦਾ। ਪਲੀਜ਼ BP ਤੋਂ ਬਚ ਕੇ ਰਹੋ। ਜੇ ਹੈਗਾ ਤਾਂ ਉਹਦਾ ਇਲਾਜ ਓੜ ਪੋੜ ਜ਼ਰੂਰ ਕਰਦੇ ਰਿਹਾ ਕਰੋ। ਸੁਖਵੰਤ ਕੌਰ। ਸੁਖਵੰਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਠੀਕ ਹੈ ਜੀ। ਠੀਕ ਹੈ ਜੀ। ਮੈਂ ਪੁੱਛਣਾ ਚਾਹੁੰਦੀ ਸੀ ਕਿ ਇੰਡੀਆ ਤੋਂ ਇੱਕ ਭਾਜੀ ਨੇ ਦੱਸੀ ਸੀ ਸ਼ੂਗਰ ਵਾਸਤੇ, ਜਿਹੜਾ ਸਵੇਰੇ ਉੱਠ ਕੇ ਫਰੂਟ ਖਾਣਾ। ਹਾਂਜੀ। ਤੇ ਉਹ ਤੇ ਮੈਂ ਕੀਤਾ। ਅੱਜ 7ਵਾਂ ਦਿਨ ਹੈ ਮੇਰੀ ਸ਼ੂਗਰ, ਤੇ ਸਵੇਰੇ 144 ਆਈ ਸੀ। ਮਤਲਬ ਵੀ ਠੀਕ ਹੈ, ਫਿਰ ਵੀ ਅੱਗੇ 300 ਰਹਿੰਦੀ, 300 ਤੋਂ ਉੱਤੇ ਚੱਲ ਜਾਂਦੀ। ਹਾਂ, ਥੋੜੇ ਦਿਨ ਕਰੋ। ਹਾਂ, ਸ਼ਾਮੀ ਚੈੱਕ ਕਰਨੀ ਆ ਤੇ 200 ਤੱਕ ਰਹਿੰਦੀ। ਠੀਕ ਆ। ਵੀ ਖਾ ਪੀ ਕੇ ਵੀ। ਤੇ ਮੈਂ ਇਹ ਪੁੱਛਣ ਜਾਣੀ ਕਿ ਸਵੇਰੇ ਉੱਠ ਕੇ ਚਾਹ ਪੀ ਸਕਦੇ ਆ ਕਿ ਨਹੀਂ ਪੀ ਸਕਦੇ? ਜਿਸ ਤਰ੍ਹਾਂ ਕਹਿੰਦੇ 9 ਵਜੇ ਤੁਸੀਂ ਫਰੂਟ ਖਾਵੋ ਤੇ ਫਿਰ ਹਨਾ 12-1 ਵਜੇ ਵੀ ਤੁਸੀਂ ਲੰਚ ਕਰੋ, ਤੇ 1 ਵਜੇ ਤੋਂ ਬਾਅਦ ਫਿਰ 5-6 ਵਜੇ ਤੱਕ ਕੀ ਖਾ ਸਕਦੇ ਆ? ਕੱਚੀਆਂ ਸਬਜ਼ੀਆਂ ਸੈਲਡ। 5 ਵਜੇ ਤੱਕ ਕੱਚੀਆਂ ਸਬਜ਼ੀਆਂ ਖਾਈ ਸਬਜ਼ੀਆਂ ਤੁਹਾਨੂੰ ਭੁੱਖ ਲੱਗਦੀ ਆ, ਕੱਚੀਆਂ ਸਬਜ਼ੀਆਂ ਖਾਓ, ਸੈਲਡ ਖਾਓ, ਕੁਝ ਵੀ ਖਾਓ ਤੁਸੀਂ। ਨਹੀਂ, ਉਹ ਤੇ ਸੈਲਡ ਤੇ ਫਿਰ 5-6 ਵਜੇ ਖਾਈ ਜਾਵੇ, ਫਿਰ ਬਾਅਦ ਚ ਰੋਟੀ ਖਾਈ ਦੀ ਏ। ਜੇ 15 ਮਿੰਟ ਉਹਨਾਂ ਦੱਸਿਆ ਕਿ ਪਹਿਲਾਂ ਤੁਸੀਂ ਸੈਲਡ ਖਾ ਲਓ ਤੇ ਫਿਰ ਹਾਂਜੀ, ਕੋਈ ਨਹੀਂ, ਆਪਾਂ ਉਹਨਾਂ ਦੀ ਬੇਟੀ ਵੀ ਸਾਡੇ ਨਾਲ ਜੁੜ ਗਈ ਆ, ਉਹਨਾਂ ਤੋਂ ਵੀ ਆਪਾਂ ਪੁੱਛਦੇ ਹਾਂ। ਹਾਂਜੀ, ਮੈਂ ਤਾਂ ਹੀ ਪਹਿਲਾਂ ਫੋਨ ਕੀਤਾ ਕਿ ਮੈਂ ਚਲੋ ਇਹਦਾ ਵੀ ਆਪਾਂ ਕੱਢ ਲਈਏ ਹੱਲ। ਠੀਕ ਹੈ। ਕੀ ਖਾਣਾ ਚਾਹੀਦਾ? ਠੀਕ ਹੈ। ਥੈਂਕ ਯੂ ਤੁਹਾਡਾ ਬਹੁਤ ਬਹੁਤ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਉਹ ਇੱਕ ਵਾਰੀ ਮੇਰੇ ਖਿਆਲ ਦੇ ਵਿੱਚ ਜਾਂ ਇਸੇ ਪ੍ਰੋਗਰਾਮ 'ਚ ਕਿਤੇ ਮੈਂ ਪੁੱਛਿਆ ਵੀ ਜਿਹੜੇ ਚਾਹ ਦੇ ਅਮਲੀ ਆ, ਤੁਸੀਂ ਦੇਖੋ ਜਦੋਂ ਆਪਾਂ ਚਾਹ ਦਾ ਕੱਪ ਭਰ ਕੇ ਪੀਂਦੇ ਆ ਨਾ, ਉਹਨਾਂ ਨੂੰ ਹੌਲੀ ਹੌਲੀ ਘਟਾ ਸਕਦੇ। ਚਾਹ ਛੁੱਟਣੀ ਜਿਹੜੀ ਨਾ ਐਕਚੁਅਲੀ ਔਖੀ ਆ। ਮੇਰੀ ਤਾਂ ਨਹੀਂ ਛੁੱਟੀ ਹੈਗੀ, ਕੋਸ਼ਿਸ਼ ਕੀਤੀ ਆ, ਪਰ ਉਹਨੂੰ ਫਿਰ ਆਪਾਂ ਘੱਟ ਜ਼ਰੂਰ ਕਰ ਸਕਦੇ ਹਾਂ। ਉਹਨੂੰ ਥੋੜ੍ਹੀ ਕਰ ਲਈਏ ਤਾਂ ਵੀ ਹੋ ਸਕਦਾ ਹੈ ਕਿ ਕੁਛ ਨਾ ਕੁਛ ਹੋ ਸਕਦਾ। ਕਮਲਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਹਾਂਜੀ, ਕੀ ਪੁੱਛਣਾ ਜੀ? ਹਾਂਜੀ ਭੈਣ ਜੀ, ਮੈਂ ਪੁੱਛਣਾ ਸੀ ਐਂਗਜ਼ਾਇਟੀ ਬਾਰੇ। ਤੁਸੀਂ ਭੈਣ ਭਰਾ ਨੂੰ ਪਤਾ ਹੋਵੇ ਭੈਣ ਜੀ, ਮੈਨੂੰ ਜ਼ਰੂਰ ਦੱਸੋ। ਮੈਂ ਬਹੁਤ ਪਰੇਸ਼ਾਨ ਹਾਂ ਐਂਗਜ਼ਾਇਟੀ ਤੋਂ। ਪਰੇਸ਼ਾਨੀ ਤਾਂ ਉਹਦਾ ਕਾਰਨ ਆ, ਮੇਰੀ ਨਾ ਹਾਰਟ ਬੀਟ ਫਾਸਟ ਹੋ ਜਾਂਦੀ। ਹਾਂਜੀ, ਪਰ ਤੁਸੀਂ ਫਿਕਰ ਕਾਹਦਾ ਕਰਦੇ ਆ? ਨਹੀਂ, ਮੈਂ ਫਿਕਰ ਤੇ ਕੋਈ ਨਹੀਂ ਕਰਦੀ, ਪਰ ਮੈਨੂੰ ਇਹ ਚੀਜ਼ਾਂ ਹੁੰਦੀਆਂ ਬਸ ਫਿਕਰ ਦੇ ਨਾਲ ਹੈਗਾ, ਪਰ ਆਪਾਂ ਪੁੱਛਦੇ ਜ਼ਰੂਰ ਆ। ਪਰ ਭੈਣ ਜੀ ਪਤਾ ਨਹੀਂ ਕੀ ਗੱਲ ਹੈਗੀ, ਮੇਰੇ ਨਾਲ ਹਾਰਟ ਬੀਟ ਬਹੁਤ ਫਾਸਟ ਹੋ ਜਾਂਦੀ, ਬਹੁਤ ਜ਼ਿਆਦਾ ਘਬਰਾਹਟ ਹੋਣ ਲੱਗ ਪੈਂਦੀ। ਹਾਂਜੀ, ਪਰ ਜਦੋਂ ਹਾਰਟ ਬੀਟ ਜ਼ਿਆਦਾ ਹੋ ਜਾਂਦੀ ਹੈ ਨਾ, ਉਹਦੇ ਤੋਂ ਚੀਜ਼ਾਂ ਲੈਣ ਨੂੰ ਦੱਸੀਆਂ ਹੋਈਆਂ ਆਪਾਂ। ਤੁਸੀਂ ਆਪ ਫਿਕਰ ਸਾਰਾ ਛੱਡ ਦਿਓ ਤਾਂ, ਪਰ ਹੁਣ ਸੁਣਿਓ ਜ਼ਰੂਰ, ਸ਼ਾਇਦ ਕੋਈ ਨਾ ਕੋਈ ਦੱਸਦਾ। ਠੀਕ ਹੈ ਭੈਣ ਜੀ, ਠੀਕ ਹੈ। ਥੈਂਕ ਯੂ ਜੀ, ਥੈਂਕ ਯੂ। ਜਿਹੜੀ ਸੋਚਣ ਦੀ ਬਿਮਾਰੀ ਆ ਨਾ, ਇਹ ਤੋਂ ਕਈ ਵਾਰ ਪਿੱਛਾ ਨਹੀਂ ਛੁੱਟਦਾ, ਪਰ ਬਹੁਤੀਆਂ ਬਿਮਾਰੀਆਂ ਨਾ ਇਹਦੇ ਤੋਂ ਹੀ ਹੁੰਦੀਆਂ ਆ। ਹਾਂਜੀ, ਸ਼ੈਲੀ ਸ਼ਿਕਾਗੋ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸ਼ਿਕਾਗੋ ਤੋਂ। ਹਾਂਜੀ ਸ਼ੈਲੀ ਜੀ। ਹਾਂਜੀ, ਮੈਂ ਸ਼ੂਗਰ ਦੀ ਰੀਡ। ਹਾਂਜੀ, ਜ਼ਰੂਰ ਦਿਓ। ਅੱਜ ਉਹ ਪੁੱਛਿਆ ਵੀ ਇੱਕ ਸਵਾਲ ਉਹਨਾਂ ਨੇ ਵਿੱਚ। ਹਾਂਜੀ, ਡੈਡੀ ਨੇ ਦੱਸਿਆ ਸੀ ਤੇ ਉਹਦਾ ਬਹੁਤ ਫਾਇਦਾ। 2.5 ਹਫ਼ਤੇ ਸਾਨੂੰ ਲਗਾਤਾਰ ਤੇ ਕੰਟਰੋਲ ਆ? ਬਿਲਕੁਲ ਕੰਟਰੋਲ। ਅੱਛਾ, ਠੀਕ ਆ। ਤੇ ਤੁਸੀਂ ਆਪਣਾ ਪ੍ਰੋਸੀਜਰ ਦੱਸੋ, ਕੀ ਕਰਦੇ ਆ ਤੁਸੀਂ? ਹਾਂਜੀ, ਅਸੀਂ ਮਾਰਨਿੰਗ ਤੁਹਾਡਾ ਟੋਟਲ ਬੋਡੀ weight ਨਾ ਜਿੱਦਾਂ 70 ਕਿਲੋ ਆ ਤੁਹਾਡਾ ਬੋਡੀ weight, ਤਾਂ 700 ਗ੍ਰਾਮ ਫਰੂਟ ਖਾਣਾ ਜੀ, ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ, ਤਾਂ ਮੈਂਗੋ, ਗ੍ਰੇਪਸ, ਕੁਝ ਵੀ, ਜੋ ਵੀ ਜਿਹੜਾ ਵੀ ਫਰੂਟ ਖਾਣਾ। ਹਾਂਜੀ, ਪਰ ਇਹਨੂੰ ਵੇ ਕਰਕੇ ਖਾਣਾ ਟੋਟਲ। ਠੀਕ ਆ। ਅਸੀਂ ਕਿਚਨ 'ਚ ਰੱਖਿਆ ਹੋਇਆ ਵੇਇੰਗਸ, ਬਿਲਕੁਲ ਤੋਲ ਕੇ ਖਾਂਦੇ ਆ। ਠੀਕ ਆ। ਫਿਰ 12 ਵਜੇ ਤੱਕ ਤੁਸੀਂ ਉਹੀ ਖਾਣਾ,
ਜਦੋਂ ਭੁੱਖ ਲੱਗੇ ਇਨ ਬਿਟਵੀਨ ਖਾ ਸਕਦੇ ਹਾਂ, ਹੋਰ ਨਹੀਂ। ਠੀਕ ਆ, 12 ਵਜੇ ਤੱਕ। ਹਾਂਜੀ ਠੀਕ ਆ। ਤੇ ਲੰਚ ਜੋ ਵੀ ਤੁਹਾਡਾ ਨਾਰਮਲ ਲੰਚ ਆ ਉਹ ਉਦੋਂ ਪਹਿਲਾਂ ਤੁਸੀਂ ਕੱਚੀਆਂ ਸਬਜ਼ੀਆਂ ਖਾਣੀਆਂ। ਠੀਕ ਆ। ਹੋ ਸਕੇ ਤਾਂ ਗ੍ਰੀਨ ਖਾਣੀਆਂ ਜ਼ਿਆਦਾ, ਪਰ ਤੁਸੀਂ ਪਾਲਕ ਲੈ ਲਓ, ਗਾਜਰਾਂ, ਖੀਰੇ, ਜੋ ਵੀ ਤੁਹਾਨੂੰ ਵਧੀਆ ਲੱਗਦਾ। ਹਾਂਜੀ। ਪਰ ਜ਼ਿਆਦਾ ਗ੍ਰੀਨ ਹੋਣ ਤਾਂ ਜ਼ਿਆਦਾ ਵਧੀਆ। ਠੀਕ ਆ। ਬਾਕੀ ਨਾਰਮਲ ਤੁਸੀਂ 10-15 ਮਿੰਟ ਬਾਅਦ ਆਪਣਾ ਖਾ ਲਓ ਲੰਚ, ਤੇ ਸੇਮ ਡਿਨਰ 'ਚ ਵੀ ਏਦਾਂ ਹੀ ਕਰਨਾ। ਠੀਕ ਆ। ਤੇ ਸਵੇਰ ਦੀ ਚਾਹ ਜ਼ਰੂਰੀ ਆ, ਛੱਡਣੀ, ਚਾਹ ਨਹੀਂ ਪੀਣੀ ਜਿਹੜੀ ਜਿਹਨਾਂ ਤੋਂ ਛੱਡ ਨਹੀਂ ਹੁੰਦੀ। ਸ਼ਾਮ ਨੂੰ ਪੀ ਲਓ, ਪਰ ਸਵੇਰ ਵਾਲੀ ਚਾਹ ਖਾਲੀ ਪੇਟ ਬਿਲਕੁਲ। ਠੀਕ ਆ। ਡੇਅਰੀ ਦੀ ਘਟਾਣੀ ਪੈਣੀ ਆ। ਹਾਂ, ਜਿਹੜੇ ਦੁੱਧ ਪੀਂਦੇ ਆ ਨਾ ਗਰਮ ਕਰਕੇ, ਉਹਨਾਂ ਨੂੰ ਛੱਡ ਲਓ ਥੋੜਾ ਚਿਰ। ਠੀਕ ਆ। ਹਾਂਜੀ, ਪਰ ਇਹਦਾ ਫਾਇਦਾ ਇੰਨਾ ਹੈ ਕਿ 2.5 ਹਫ਼ਤੇ ਬਿਲਕੁਲ ਦਵਾਈ ਨਹੀਂ, ਕੁਛ ਨਹੀਂ, ਬਿਲਕੁਲ ਨਾਰਮਲ ਆ, ਕੰਟਰੋਲ ਆ, ਜਮਾ ਕੰਟਰੋਲ। ਹਾਂਜੀ ਠੀਕ ਆ, ਵਧੀਆ। ਹਾਂਜੀ ਹਾਂਜੀ। ਇਹਦੇ ਵਿੱਚ ਕੋਈ ਭੁੱਖੇ ਨਹੀਂ ਰਹਿਣਾ, ਇਹ 'ਚ ਕੌੜੀ ਚੀਜ਼ ਨਹੀਂ ਖਾਣੀ, ਤੁਸੀਂ ਨਾਰਮਲ ਚੀਜ਼ਾਂ। ਠੀਕ ਆ। ਦੁਪਹਿਰ ਤੱਕ ਤੁਹਾਡਾ ਜਿੱਦਾਂ ਰਾਤ ਨੂੰ ਤੁਸੀਂ 8 ਵਜੇ ਡਿਨਰ ਕਰ ਲੈਣਾ, ਇਹਦਾ ਹੈਗਾ ਕਿ 12 ਘੰਟੇ ਗੈਪ ਹੋਣਾ ਇਹਦਾ ਰਾਤ ਦੇ ਖਾਣੇ ਤੇ ਸਵੇਰ ਦੇ ਬ੍ਰੇਕਫਾਸਟ। ਹਾਂਜੀ ਠੀਕ ਆ। ਉਹ ਜ਼ਰੂਰ ਬ੍ਰੇਕਫਾਸਟ ਬਹੁਤ ਜ਼ਰੂਰੀ ਆ, ਫੂਡ ਖਾਣਾ, ਤੇ ਦੁਪਹਿਰੇ ਖਾਣਾ ਖਾਣ ਤੋਂ ਪਹਿਲਾਂ ਤੁਸੀਂ ਕੱਚੀਆਂ। ਠੀਕ ਆ, ਥੈਂਕ ਯੂ ਤੁਸੀਂ ਜਿਹੜੀ ਫੀਡਬੈਕ ਦਿੱਤੀ। ਠੀਕ ਆ, ਥੈਂਕ ਯੂ ਸ਼ਾਲੀ, ਬਹੁਤ ਬਹੁਤ ਧੰਨਵਾਦ ਹੈ ਜੀ। ਹਾਂਜੀ, ਜ਼ਰੂਰ ਕਰਕੇ ਦੇਖਿਓ ਜੀ। ਇਹ ਜਿਹੜੇ ਉਹ ਡਾਕਟਰ ਹੈਗੇ ਜੀ, ਇਹਨਾਂ ਨੇ ਫੋਲੋ ਕੀਤਾ ਆ, ਉਹਨਾਂ ਨੂੰ ਇਹ ਜਿਹੜੀਆਂ ਕੰਪਨੀਆਂ ਆ ਉਹ ਬਹੁਤ ਪਿੱਛੇ ਪੈਂਦੀਆਂ ਆ, ਕਿਉਂਕਿ ਬਹੁਤ ਵੱਡਾ ਬਿਜ਼ਨਸ ਆ ਜੀ, ਜਿਹੜਾ ਬਲੱਡ ਸ਼ੂਗਰ ਦਾ, ਦਵਾਈਆਂ ਆ, ਮਸ਼ੀਨਾਂ ਆ, ਡਾਇਲਸਿਸ ਆ, ਬਹੁਤ ਕੁਛ ਆ ਜੀ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਜੀ ਸੁਖਤੇਜ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਭਾਈ ਸਾਹਿਬ ਨੇ ਨਾ ਦਵਾਈ ਦੱਸੀ, ਨਕਸ ਵੋਮਿਕਾ, ਉਹ ਮੇਰੇ ਜਿੱਦਾਂ ਮੂੰਹ ਦੇ ਵਿੱਚ ਨਾ ਥੁੱਕ ਬਹੁਤ ਜ਼ਿਆਦਾ ਆਉਂਦਾ। ਹਾਂਜੀ। ਉਹਨਾਂ ਨੇ ਕਿਹਾ ਸੀ ਵੀ ਤੁਸੀਂ ਇੱਕ ਖਾ ਲਓ, ਤੇ ਉਹ 5 ਗੋਲੀਆਂ ਸੀ, ਮੈਂ ਖਿਆਲ ਰੀਡ ਕਰ ਲਈਆਂ, ਜ਼ਿਆਦਾ ਅਸਰ ਤੇ ਜਾਂ ਉਹਨਾਂ ਨੂੰ ਜੇ ਸੁਣਦੇ ਹੁਣ ਆ ਕੇ ਦੱਸਦਾ। ਠੀਕ ਆ, ਜਾਂ ਕੋਈ ਉਹਦਾ ਕੋਈ ਹੋਰ ਵੀ ਇਲਾਜ ਹੋਵੇ। ਜ਼ਰੂਰ, ਥੈਂਕ ਯੂ ਜੀ। ਰਾਜ। ਸਤਿ ਸ਼੍ਰੀ ਅਕਾਲ ਮੈਮ। ਇੱਕ ਹੁਣੀ ਜੀ ਦੱਸ ਕੇ ਸੀ ਫਟਕੜੀ ਦਾ ਇਲਾਜ ਕਰਦਾ, ਸੋ ਪਲੀਜ਼ ਦੁਬਾਰਾ ਦੱਸ ਸਕਦੇ ਆ ਕੀ ਸੀਗਾ? ਹਾਂਜੀ, ਦੱਸ ਦਿੰਨੇ ਆ। ਤੁਸੀਂ ਬਹਿ ਜਾਓ, ਲੈ ਕੇ ਆਪਣਾ ਪੈਨ ਪੈਨਸਿਲ, ਤੇ ਆਪਾਂ ਦੱਸ ਦਾਂਗੇ। ਹਾਂਜੀ, ਮੈਂ ਲੈ ਕੇ ਬੈਠੀ ਹਾਂ। ਠੀਕ ਆ। ਇੱਕ ਮੈਮ ਹੋਰ, ਇੱਕ ਨਾ ਪਿੱਛੇ ਦੱਸ ਕੇ ਗਏ ਸੀ ਲੀਵਰ ਕਲੀਨ ਕਰਨ ਦੇ ਲਈ ਨਾ, ਉਹ ਮੈਮ ਨੇ ਸ਼ੁਰੂ ਹੋ ਜਾਣਾ ਸ਼ਾਮ ਨੂੰ, ਸੌਰੀ, ਫਿਰ 8 ਵਜੇ 10 ਵਜੇ 6 ਵਜੇ 8 ਵਜੇ 10 ਵਜੇ। ਹਾਂਜੀ, ਜਾਂ ਐਪਸਮ ਸਾਲਟ ਦੱਸਿਆ ਮੈਮ। ਹਾਂਜੀ, ਖਾਣ ਵਾਲਾ ਲਿਓ। ਹਾਂਜੀ, ਮੈਂ ਸਾਰੇ ਪਤਾ ਕੀਤਾ, ਉਹ ਹੁੰਦਾ ਨਹੀਂ ਹੈਗਾ, ਦੂਸਰਾ ਹੀ ਆ। ਜਿੱਦਾਂ ਤੁਸੀਂ ਕਿਹੜੇ ਸਟੋਰ ਤੇ, ਕਿੱਦਾਂ ਦੇ ਸਟੋਰਾਂ ਤੇ ਗਏ? ਅਸੀਂ ਜਿੱਦਾਂ ਫਾਰਮੇਸੀ, ਜਿੱਧਰ ਮੈਡੀਸਨ ਹੁੰਦਾ, ਮੈਡੀਸਨ, ਹਾਂਜੀ, ਉਤਲੀ ਸਾਈਡ ਤੇ ਮੈਂ ਸਾਰਿਆਂ ਨੂੰ ਪੁੱਛਿਆ, ਇੱਕ ਚੱਕ ਕੇ। ਸੌਰੀ, ਤੁਹਾਡੇ ਨਾ ਵੈਸੇ ਵਿਟਾਮਿਨ ਸਟੋਰ ਹੈਗਾ ਆ, ਤੁਸੀਂ ਉੱਤੇ ਪੁੱਛਿਓ। ਮੈਂ ਪਤਾ ਨਹੀਂ ਕੀਤਾ, ਸ਼ਾਇਦ ਕੋਮਲਪ੍ਰੀਤ ਦਾ ਜੇ ਕਾਲ ਮਿਲ ਗਈ, ਉਹਨਾਂ ਨੂੰ ਆਪਾਂ ਪੁੱਛ ਲਾਂਗੇ, ਕਿਉਂਕਿ ਉਹ ਕੈਨੇਡਾ ਦੇ ਵਿੱਚ ਆ, ਥੋੜਾ ਜਿਹਾ ਡਿਫਰੈਂਟ ਵੀ ਹੋ ਸਕਦੀ ਹੈ ਚੀਜ਼। ਵੈਸੇ ਐਪਸਮ ਸਾਲਟ ਉਹ ਹੁੰਦਾ ਹੈ ਜਿਹਦੇ ਵਿੱਚ ਪਾਣੀ 'ਚ ਪਾ ਕੇ ਆਪਾਂ ਬਹਿ ਜਾਂਦੇ ਆ ਸਰੀਰ ਨੂੰ ਠੀਕ ਕਰਨ ਲਈ। ਹਾਂਜੀ, ਉਦਾਂ ਹੁੰਦਾ, ਵੈਸੇ ਖਾਣ ਨੂੰ ਨਹੀਂ ਹੁੰਦਾ। ਜੇ ਉਹ ਫੋਨ ਨੰਬਰ ਆਪਣਾ ਦੇ ਸਕਦੇ? ਨਹੀਂ, ਫੋਨ ਨਹੀਂ, ਉਹ ਇੱਥੇ ਦੱਸਣਗੇ ਜੀ। ਹਾਂਜੀ, ਕਈਆਂ ਨੂੰ ਕਈ ਪ੍ਰੋਬਲਮਸ ਹੁੰਦੀਆਂ। ਠੀਕ ਹੈ ਰਾਜ, ਥੈਂਕ ਯੂ। ਹਾਂਜੀ ਮੈਮ, ਇੱਕ ਹੋਰ ਮੈਮ ਫੋਨ ਕਰਦੇ ਹੁੰਦੇ, ਉਹਨਾਂ ਨੂੰ ਰਿਕੁਐਸਟ ਆ, ਇਹ ਜੋ ਐਲੋਵੇਰਾ ਜੈਲ, ਉਹਨੂੰ ਕਿੱਦਾਂ ਯੂਜ਼ ਕਰ ਸਕਦੇ ਆ ਖਾਣ ਨੂੰ? ਜਿਹਨਾਂ ਨੂੰ ਪਤਾ ਹੋਵੇ ਤਾਂ ਪਲੀਜ਼ ਦੱਸੋ। ਖਾਣ ਨੂੰ ਲੋਕੀ ਉਹਦੀਆਂ ਛਿੱਲਾਂ ਲਾ ਕੇ ਕਈ ਵਾਰ ਉਹਨੂੰ ਸਬਜ਼ੀ ਬਣਾ ਕੇ ਖਾਂਦੇ ਆ। ਜੇ ਉਦਾਂ ਨਹੀਂ ਖਾ ਸਕਦੇ, ਮੈਂ ਕਿਹਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੋਊਗਾ ਇਹਦਾ? ਨਹੀਂ, ਉਹਦੇ ਇਹ ਸਾਈਡ ਇਫੈਕਟਾਂ ਨੂੰ ਠੀਕ ਕਰਦੀ ਆ। ਓਕੇ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਕਈਆਂ ਚੀਜ਼ਾਂ ਦੇ ਵਿੱਚ ਨਾ ਕੁਦਰਤੀ ਗੁਣ ਹੁੰਦੇ ਆ, ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ, ਪਰ ਆਪਾਂ ਜੀਭ ਦਾ ਸਵਾਦ ਹੈ, ਖਾਂਦੇ ਨਹੀਂ। ਧਿਆਨ ਸਿੰਘ ਜੀ, ਸਤਿ ਸ਼੍ਰੀ ਅਕਾਲ। ਧਿਆਨ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਧਿਆਨ ਸਿੰਘ ਬੋਲਣਾ। ਮੈਨੂੰ ਨਾ ਇੱਕ ਸ਼ਿੰਗਲ ਹੋਈ ਹੈ। ਸ਼ਿੰਗਲ ਆ? 2 ਮਹੀਨੇ ਹੋ ਗਏ ਨੇ। ਉਹ ਨਰਵ ਜਿਹੜੀ ਬਾਹਰੋਂ ਤੇ ਹੋ ਗਏ ਠੀਕ ਆ। ਅੱਛਾ ਜੀ। ਅੰਦਰ ਜਿਹੜੀ ਨਰਵ ਹੈ ਨਾ, ਨਰਵ ਸਿਸਟਮ, ਅਗਲੇ ਪਾਸੇ ਛਾਤੀ ਦੇ ਤੇ ਪਿਛਲੇ ਪਾਸੇ ਅਜਾ ਸ਼ੋਲਡਰ ਬਲੇਡ ਹੁੰਦਾ ਨਾ, ਇਹਦੇ ਚ ਅੰਟ ਪੈਂਦੀਆਂ, ਜਿਵੇਂ ਛੁਰਾ ਖੋਬ ਕੇ ਘੁਮਾਉਂਦਾ ਹੈ। ਹਾਂਜੀ ਹਾਂਜੀ, ਇਹ ਬਹੁਤ ਤੰਗ ਕਰਦੀ ਸ਼ਿੰਗਲ, ਬਹੁਤ ਤੰਗ ਕਰਦੀ ਹੈ। ਤੇ ਕੈਜਰ ਵਾਲੇ ਆਂਦੇ ਨੇ ਸਾਡੇ ਕੋਲ ਸ਼ਿੰਗਲ ਦੇ ਟੀਕੇ ਨਾ ਖਤਮ ਹੋ ਗਏ ਸਤੰਬਰ ਚ। ਜਾਂ ਤਾਂ ਪਹਿਲਾਂ ਮਿਲ ਜਾਂਦੇ, ਲੱਗ ਜਾਂਦਾ ਤਾਂ ਸੀ। ਹੁਣ ਬੜਾ ਤੰਗ ਕਰਦੀ ਹੈ, ਜੇ ਤੇ ਸ਼ੁਰੂ ਹੋ ਜਾਣਾ ਫਿਰ ਬਹੁਤ ਦਰਦ ਕਰਦਾ। ਚਲੋ ਕੋਈ ਨਹੀਂ, ਆਪਾਂ ਪੁੱਛ ਵੀ ਲੈਣੇ ਕਿਸੇ ਨੂੰ ਦੇਸੀ ਹੋਇਆ, ਪਰ ਤੁਸੀਂ ਇੱਕ ਕੋਸ਼ਿਸ਼ ਜ਼ਰੂਰ ਕਰਿਓ ਵੀ ਕਿਸੇ ਡਾਕਟਰ ਨੂੰ ਕਹਿ ਦਿਓ, ਕਿਸੇ ਨੂੰ ਆਪਣੇ ਪੈਸੇ ਦੇ ਕੇ ਲਵਾ ਲਓ ਬੇਸ਼ੱਕ, ਜੇ ਤੁਸੀਂ ਇੰਨੇ ਤੰਗ ਆ। ਹਾਂਜੀ, ਮੈਂ ਤਾਂ ਕਹਿੰਦਾ ਪੈਸੇ ਦੇ ਕੇ ਲਵਾ ਲਈਏ, ਜੇ ਪਤਾ ਹੋਵੇ ਕਿਧਰੋਂ ਕੌਣ ਲਾਂਦਾ ਹੈ। ਹਾਂਜੀ, ਡਾਕਟਰਾਂ ਨੂੰ ਪੁੱਛੋ, ਵੈਸੇ ਉਹਨਾਂ ਨੂੰ ਕਹੋ ਸਾਨੂੰ ਪ੍ਰਾਈਵੇਟ ਮੰਗਾ ਦਿਓ। ਤੇ ਦੂਜੀ ਗੱਲ ਇੱਕ ਹੋਰ ਪੁੱਛਣੀ ਸੀ ਜੀ। ਬੇਟਾ ਉਹ ਨਾ ਗੁੱਸੇ ਹੋ ਕੇ ਘਰਦਿਆਂ ਨਾਲ ਤੇ ਉਹ ਲੱਗ ਗਿਆ ਇਹਦੇ ਚ ਕ੍ਰਿਸਟਲ ਮੈਥ। ਠੀਕ ਆ।
ਤੇ ਉਹਨੂੰ ਹਟਾਉਣ ਦੀ ਵੀ ਕੋਸ਼ਿਸ਼ ਕੀਤੀ ਹੈ, ਇੰਡੀਆ ਵੀ ਲੈ ਕੇ ਗਏ, ਛੱਡ ਜਾਂਦਾ, ਕਹਿੰਦਾ ਮੈਂ ਨਹੀਂ ਕਰਾਂਗਾ, ਉਹ ਫੇਰ ਸ਼ੁਰੂ ਹੋ ਜਾਂਦਾ। ਹਾਂ, ਮਨ ਦੀ ਗੱਲ ਆ, ਨਾ ਕਰ ਸਕਦਾ, ਪਰ ਉਹਨੂੰ ਇਸ ਵੇਲੇ ਤੁਹਾਡੀ ਹੈਲਪ ਦੀ ਬਹੁਤ ਲੋੜ ਆ, ਉਹਨੂੰ ਦੱਬ ਕੇ ਉਹਨਾਂ ਬਹੁਤ, ਅਸੀਂ ਯਕੀਨ ਮੰਨੋ, ਅਸੀਂ ਤਾਂ ਉਹਨੂੰ ਪਤਾ ਲੱਗ ਗਿਆ ਵੀ ਇਹ ਨਾ ਮੈਨੂੰ ਨੀਂਦ ਦੀਆਂ ਗੋਲੀਆਂ ਦੇ ਦਿੰਦੇ ਨੇ, ਤੇ ਉਹਦੇ ਨੀਂਦ ਦੀਆਂ ਗੋਲੀਆਂ ਨਾਲ ਨਾ ਫਿਰ ਥੋੜਾ ਫਰਕ ਪੈ ਜਾਂਦਾ। ਹਾਂਜੀ, ਸੌਂ ਜਾਂਦਾ ਨਾ ਰੱਜ ਕੇ, ਤੇ ਉਹ ਸਾਡੇ ਤੋਂ ਹੁਣ ਕੁਝ ਖਾਂਦਾ ਵੀ ਨਹੀਂ। ਹਾਂਜੀ ਹਾਂਜੀ, ਸੜਕ ਤੇ ਜਦ ਸੜਕ ਤੇ ਰਹਿੰਦਾ, ਜੇ ਮਸਾ ਤਰਲੇ ਤੁਰਲੇ ਕਰਕੇ ਵੇਖ ਲੈ ਨਾ ਮੈਨੂੰ, ਤੇ ਉਹ ਉਥੋਂ ਪਾਸੇ ਹੋ ਜਾਂਦਾ, ਪਤਾ ਨਹੀਂ ਮਿੰਟ ਚ ਕਿੱਥੇ ਛੁਪ ਜਾਂਦਾ। ਉਹ ਟਰੱਕ ਵੇਖ ਲੈ, ਪਿਕਅਪ ਟਰੱਕ ਵੇਖ ਲੈ, ਮੇਰਾ ਵੇਖ ਲੈ, ਜਾਂ ਅਪਾਰਟਮੈਂਟਾਂ ਚੋਂ ਕਦੇ ਕਿਸੇ ਨੂੰ ਤੰਗ ਕਰਦਾ ਰਹੇਗਾ, ਕਦੇ ਕਿਸੇ ਨੂੰ ਤੰਗ ਕਰਦਾ ਰਹੇਗਾ, ਸਾਰੇ ਜਾਣਨ ਵਾਲੇ ਨੇ। ਤੇ ਉਹ ਸ਼ਰਮ ਆਉਂਦੀ ਹੈ, ਤੇ ਚਲੋ ਹੁਣ ਫਿਰ ਜੋ ਇਹਦਾ ਸ਼ਰਮ ਕਰ, ਦੇਖੋ ਇਹਨੂੰ ਤੁਸੀਂ ਸ਼ਰਮ ਨਾ ਮੰਨੋ, ਹੁਣ ਬੰਦੇ ਨੂੰ ਇਹ ਬਿਮਾਰ ਹੈ, ਇਹ ਬਿਮਾਰੀ ਹੈ, ਇਹਨਾਂ ਨੂੰ ਬਿਮਾਰੀ ਹੈ। ਹੁਣ ਜੇ ਅਸੀਂ ਸ਼ਰਮ ਮਨਾਉਂਦੇ ਰਹੀਏ ਤੇ ਉਹ ਜ਼ਿਆਦਾ ਕੰਮ ਖਰਾਬ ਹੋ ਜਾਏਗਾ। ਇਸ ਵੇਲੇ ਤੁਹਾਨੂੰ ਉਹਦੀ ਜਾਨ ਬਚਾਉਣ ਦੀ ਆ। ਜੇ ਕਿਸੇ ਦੇ ਘਰ ਵਿੱਚ ਇਹੋ ਜਿਹੀ ਪ੍ਰੋਬਲਮ ਆ, ਕੋਠੇ ਚੜ੍ਹ ਕੇ ਰੌਲੀ ਪਾਵੋ। ਭੈਣ ਜੀ, ਮੈਂ ਤੇ ਗੁਰਦੁਆਰੇ ਵੀ ਅਰਦਾਸਾਂ ਕਰ ਕਰਕੇ ਤੇ ਸਾਰਾ ਕੁਝ, ਮੈਂ ਬਿਮਾਰ ਆ, ਮੇਰਾ ਵੇਟ ਬਹੁਤ ਲੂਜ ਹੋ ਗਿਆ, ਰੋਜ਼ ਡਾਕਟਰ ਤੇ ਜਾਣਾ, ਕੁਝ ਇਧਰੋਂ ਮੁਸੀਬਤ ਪਈ ਹੈ, ਅਸੀਂ ਤਾਂ ਬਹੁਤ ਦੁਖੀ ਹੋਏ ਆ। ਅਸੀਂ ਉਹਨੂੰ ਇਹਨੇ ਤਰਲੇ ਕੀਤੇ ਨੇ ਵੀ ਤੂੰ ਛੱਡ ਦੇ। ਹਾਂਜੀ ਹਾਂਜੀ, ਉਹ ਕਹਿੰਦਾ ਮੈਂ ਕਰਦਾ ਹੀ ਕੁਝ ਨਹੀਂ, ਮੈਂ ਕੀ ਕਰਨਾ। ਹਾਂਜੀ, ਕੋਈ ਨਹੀਂ, ਕਿਤੇ ਤੋਂ ਲੈਂਦਾ ਹੀ ਹੈਗਾ। ਇਹ ਮਿਲ ਵੀ ਆਉਂਦੇ ਨੇ, ਸਸਤੀ ਜਾਂਦੀ, ਕੋਈ $2 ਦੀ ਇਹ ਮਿਲ ਕੇ ਤੇ ਉਹ ਸਮੋਕ ਕਰ ਲੈਂਦੇ ਨੇ, ਘੜੀ ਕਰੀ ਜਾਂਦੇ ਨੇ, ਓਵਰਡੋਸ ਕਰ ਲੈਂਦੇ ਨੇ। ਹਾਂਜੀ ਹਾਂਜੀ, ਕਿਉਂਕਿ ਉਹਦਾ ਜਿਹੜਾ ਬਹਿਣ ਉੱਠਣਾ ਉਦਾਂ ਦੇ ਲੋਕਾਂ ਨਾਲ ਹੈਗਾ ਆ। ਹਾਂ, ਕਿਉਂਕਿ ਹੁਣ ਉਹਦਾ ਸਾਰਾ ਸੋਰਸ ਬੰਦ ਕਰ ਦਿੱਤੀ ਹੈ, ਕਿਉਂਕਿ ਉਹਦਾ ਪੈਸੇ ਅਸੀਂ ਨਹੀਂ ਦਿੰਦੇ, ਪਤਾ ਨਹੀਂ ਕਿੱਥੋਂ ਲੈ ਲੈਂਦਾ ਹੈ। ਉਹ ਆਪੇ ਦੇ ਦਿੰਦੇ ਆ ਲੋਕੀ, ਉਹ ਆਪੇ ਲੈ ਜਾਂਦੇ ਰਾਤਾਂ ਬਰਾਤਾਂ ਨੂੰ ਇੱਧਰ ਉੱਧਰ। ਹਾਂਜੀ, ਅਸੀਂ ਤੇ ਸਾਰਿਆਂ ਨੂੰ ਪੁੱਛ ਵੇਖਿਆ। ਕੋਈ ਨਹੀਂ, ਆਪਾਂ ਪੁੱਛਦੇ ਆ ਜੇ ਕਿਸੇ ਦੇ ਕੋਲ ਕੋਈ ਵੀ ਹੋਵੇ। ਦੱਸੋ ਭੈਣ ਜੀ, ਕੀ ਕਰ ਸਕਦੇ ਆ? 2 ਇਲਾਜ, ਇੱਕ ਮੇਰੀ ਸ਼ਿੰਗਲ ਦੀ। ਠੀਕ ਹੈ ਜੀ, ਠੀਕ ਹੈ, ਚੰਗਾ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਦੇਖੋ, ਕਈ ਚੀਜ਼ਾਂ ਆਪਾਂ ਲੁਕਾਉਂਦੇ ਆ, ਪਰ ਬਹੁਤ ਇਹਨਾਂ ਦਾ ਜਿਗਰਾ ਆ ਜਿਹੜੀ ਇਹਨੇ ਗੱਲ ਕੀਤੀ ਆ ਕਿ ਕਈ ਵਾਰੀ ਡਰੱਗ ਦੇ ਵਿੱਚ ਲੱਗ ਜਾਂਦੇ ਆ ਬੱਚੇ। ਆਪਾਂ ਕੋਸ਼ਿਸ਼ ਕਰੀਏ ਰਲ ਮਿਲ ਕੇ ਕਿਸੇ ਨਾ ਕਿਸੇ ਤਰ੍ਹਾਂ, ਕਈਆਂ ਦਾ ਇੱਕ ਬੱਚਾ ਹੀ ਆ, ਵੀ ਜੇ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਕੁਛ ਕਰ ਸਕੀਏ। ਤੇ ਸੁਲੱਖਣ ਸਿੰਘ ਜੀ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਪਿਛਲੇ ਸਾਲ ਖੱਬੇ ਲੱਤ ਦਾ ਗੋਡੇ ਦਾ ਟੋਟਲ ਰੀਪਲੇਸਮੈਂਟ ਕਰਵਾਇਆ ਸੀਗਾ। ਉਹਦਾ ਤਾਂ ਹੋ ਗਿਆ ਮੇਰਾ ਠੀਕ। ਹਾਂਜੀ। ਹੁਣ ਉਦੋਂ ਬਾਅਦ ਕਈ ਤੋਂ ਬਾਅਦ ਨਾ ਮੇਰੇ ਪੈਰ ਦੀਆਂ, ਖੱਬੇ ਪੈਰ ਦੀਆਂ 3 ਉਂਗਲਾਂ ਨਮ ਰਹਿੰਦੀਆਂ। ਤਾਂ ਤੂੰ ਸਾਈਨ ਕਰਾ ਲਿਆ ਸੀ ਉਹਨੇ ਜਿਲੇ ਕਰਨਾ ਸੀ। ਤੁਹਾਨੂੰ ਪਤਾ ਹੋਣਾ ਜੀ, ਮੈਨੂੰ ਨਹੀਂ ਦੱਸਿਆ। ਹਾਂ, ਮੈਨੂੰ ਪਤਾ, ਤੁਸੀਂ ਕਢਾ ਕੇ ਦੇਖੋ, ਡਾਕਟਰ ਨੂੰ ਕਹਿ ਕੇ ਦੇਖੋ ਕਿ ਮੇਰਾ ਆ ਹੋ ਗਿਆ, ਉਹਨੇ ਕਢਾ ਦੇਖੋ, ਤੁਸੀਂ ਸਾਈਨ ਕੀਤੇ ਆ ਵੀ ਜੋ ਮਰਜ਼ੀ ਹੋ ਜਾਏ। ਲਿਖਿਆ ਹੁੰਦਾ ਉਹਦੇ ਵਿੱਚ ਕੁਝ ਲੱਗਦਾ ਤਾਂ ਕੁਝ। ਹਾਂਜੀ ਹਾਂਜੀ, ਕਿਉਂਕਿ ਨਾੜਾਂ ਆ ਨਾ, ਉਹ ਕਨੈਕਸ਼ਨ ਹੁੰਦਾ ਆ ਉਹਨਾਂ ਦਾ। ਹਾਂਜੀ ਹਾਂਜੀ, ਕੋਈ ਨਹੀਂ, ਆਪਾਂ ਪੁੱਛਦੇ ਹਾਂ। ਲੱਤ ਦੀ ਕਈ ਦਫਾ ਤੇ ਮਾੜਾ ਮੋਟਾ ਫੇਰ ਜਿਹੜੀ ਪੂਰਾ ਆਰਾਮ ਨਹੀਂ ਆਉਂਦਾ। 3 ਉਂਗਲਾਂ ਸਰਕੂਲੇਸ਼ਨ ਨਹੀਂ ਹੋ ਰਿਹਾ ਨਾ ਤੁਹਾਡੇ। ਹਾਂਜੀ ਹਾਂਜੀ, ਹਾਂ। ਤੇ ਮੈਂ ਗਿਆ ਸੀ ਕਿ ਡਾਕਟਰ ਕੋਲੇ ਵੀ ਚੈੱਕ ਕਰਾਉਣ, ਉਹ ਕਹਿੰਦਾ ਵੀ ਸਰਜਰੀ ਦੇ ਨਾਲ ਇਹਦਾ ਸੰਬੰਧ ਨਹੀਂ, ਇਹ ਤੁਹਾਡੇ ਬੈਕਬੋਨ 'ਚ ਹੋ ਸਕਦਾ। ਏਦਾਂ ਹੀ ਕਹਿੰਦੇ ਹੁੰਦੇ। ਠੀਕ ਹੈ, ਕੋਈ ਨਹੀਂ, ਪੁੱਛਦੇ। ਦੇਖਿਓ, ਓਕੇ, ਥੈਂਕ ਯੂ ਜੀ, ਥੈਂਕ ਯੂ। ਕਿਤੇ ਵੀ ਤੁਹਾਡੇ ਸਰਜਰੀ ਹੁੰਦੀ ਆ ਤਾਂ ਉਹ ਫਿਰ ਕਿਤੇ ਨਾ ਕਿਤੇ ਕੁਝ ਨਾ ਕੁਝ ਹੋ ਵੀ ਜਾਂਦਾ, ਕਈ ਬਚ ਜਾਂਦੇ ਆ ਤੁਸੀਂ। ਅੱਗੇ ਨਰਿੰਦਰ ਕੌਰ ਜੀ। ਨਰਿੰਦਰ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਪੁੱਛਣਾ ਸੀ ਜੀ, ਹੁਣੇ ਦੱਸਿਆ ਸੀ ਸੈਟਿਕਾ ਪੇਨ ਦਾ ਨਾ, ਵੀ ਉਂਗਲੀ ਬੰਨਣੀ ਆ। ਹਾਂਜੀ, ਮਿਡਲ ਵਾਲੀ। ਹਾਂਜੀ, ਮਿਡਲ ਵਾਲੀ। ਉਹ ਧਾਗੇ ਨਾਲ ਬੰਨਣੀ ਜਾਂ ਕਿਸੇ ਤਾਰ ਵਗੈਰਾ ਨਾਲ? ਤਾਂਬੇ ਦੀ ਤਾਰ। ਅੱਛਾ, ਤਾਂਬੇ ਦੀ ਤਾਰ ਨਾਲ। ਹਾਂਜੀ, ਇਹੀ ਮੈਂ। ਠੀਕ ਹੈ, ਥੈਂਕ ਯੂ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਰਜਿੰਦਰ ਬਰਾੜ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਾਡੇ ਜੇ ਰਿਸ਼ਤੇਦਾਰ ਹੈ, 60 ਸਾਲ ਦੀ ਉਮਰ ਦੀ, ਉਹਨੂੰ ਸਰਵਾਈਕਲ ਹੈ ਤੇ ਪੈਰ ਸੁੱਜ ਜਾਂਦੇ, ਮਸਦੇ ਰਹਿੰਦੇ। ਕੀ ਹੈ ਬਿਮਾਰੀ ਦਾ ਨਾ? ਸਰਵਾਈਕਲ ਦੱਸਿਆ ਜੀ ਇਹਨਾਂ ਨੇ ਤਾਂ ਮੈਨੂੰ। ਸਰਵਾਈਕਲ? ਹਾਂਜੀ ਹਾਂ, ਜੇ ਕੋਈ ਅੱਜ ਦਾ ਸਕਦਾ ਜਾਂ ਵੀਰਵਾਰ ਦਾ। ਹਾਂਜੀ, ਕੋਈ ਨਹੀਂ, ਸਰਵਾਈਕਲ ਦਾ ਤੁਸੀਂ ਸੁਣੀ ਜਾਇਓ। ਹਾਂਜੀ, ਪੈਰ ਮਸਦੇ ਰਹਿੰਦੇ, ਸੁੱਜ ਜਾਣ। ਠੀਕ ਹੈ, ਥੈਂਕ ਯੂ। ਉਹ ਇੱਥੇ ਹੈਗੇ ਕਿ ਇੰਡੀਆ? ਇੰਡੀਆ ਜੀ, ਪੰਜਾਬ ਦੇ। ਪੈਰ ਸੁੱਜ ਜਾਂਦੇ ਆ, ਉਹਨੇ ਕਿਹਾ ਸਰਵਾਈਕਲ? ਹਾਂਜੀ, ਸਰਵਾਈਕਲ ਦੱਸਿਆ ਜੀ ਉਹਨੇ। ਮੈਸੇਜ ਮੈਂ ਭੇਜਿਆ ਸੀੜੀਆ। ਅੱਛਾ ਜੀ। ਤੇ ਮੈਸੇਜ ਸੁਣ ਲਿਆ, ਫਿਰ ਮੈਂ ਬਾਅਦ। ਠੀਕ ਹੈ, ਠੀਕ ਹੈ ਜੀ, ਬਹੁਤ ਵਧੀਆ। ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਹਾਂਜੀ, ਇੰਡੀਆ ਦੇ ਹਿਸਾਬ ਨਾਲ 10:30 ਸਵੇਰ ਦੇ ਹੁੰਦੇ ਜੀ, ਬੜਾ ਵਧੀਆ ਟਾਈਮ ਹੈ ਉਹਨਾਂ ਲਈ। ਮਨਜੀਤ ਸੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਬੋਲੇ ਭੈਣ ਜੀ, ਆਪਣੇ ਪੁੱਛਦੇ ਆਪਣੇ ਜਿਹੜਾ ਲੋਨ ਇੱਥੇ ਆਪਣੇ ਟੋਰਾਂਟੋ, ਇੱਥੇ ਤਾਂ ਸਾਰੇ ਮਿਲ ਜਾਂਦਾ ਹੈ। ਹੁਣ ਕੈਨੇਡਾ 'ਚ ਪਤਾ ਹੋ ਖਾਣ ਨਹੀਂ, ਉਹ ਕੈਨੇਡਾ ਵਾਲਿਆਂ ਨੇ ਤਾਂ ਇਲਾਜ ਦੱਸਿਆ ਹੈਗਾ ਆ। ਜਦੋਂ ਉਹ ਇੱਥੇ ਲੈਣ ਗਏ ਆ, ਉਹ ਕਹਿੰਦੇ ਖਾਣ ਵਾਲਾ ਨੀਗਾ ਇਹ। ਐਪਸਮ ਸਾਲਟ ਉਹਦਾ ਤਾਂ ਪਿਆ ਹੁੰਦਾ।
ਹਾਂਜੀ ਹਾਂਜੀ, ਖਾਣ ਵਾਲਾ ਨਹੀਂ ਹੁੰਦਾ ਉਹ, ਪਾਣੀ 'ਚ ਆਪਾਂ ਪਾ ਕੇ ਨਾ ਵਿੱਚ ਵੈਜੀ ਦਾ। ਹਾਂਜੀ ਹਾਂਜੀ, ਉਹੀ ਗੱਲ ਆ, ਉਹ ਤਾਂ ਬਹੁਤ ਪਿਆ ਮਿਲਦਾ ਤੇ ਹਾਂਜੀ ਮਿਲਦਾ ਤੇ ਇੱਧਰ ਵੀ ਹੋਊਗਾ ਕਿਉਂ ਰਾਈਟ ਇੱਧਰ ਨਹੀਂ ਇੱਥੇ ਹਾਂਜੀ ਹਾਂਜੀ ਆ ਕਿਤੇ ਵਿਟਾਮਿਨ ਵਾਲੇ ਸਟੋਰ ਤੇ ਪਤਾ ਕਰਨਾ ਪਊ। ਹਾਂਜੀ ਹਾਂਜੀ, ਪਤਾ ਕਰਨਾ ਪੈਣਾ ਉਹਨਾਂ ਨੂੰ। ਹਾਂਜੀ ਚਲੋ ਆਈ ਮੈਂ ਦੱਸਣੇ ਭੈਣ ਜੀ, ਹੁਣ ਸੁਣਦੇ ਪਿਛਲੇ ਕੇ ਸੁਣ ਨਹੀਂ ਹੋਇਆ। ਹਾਂਜੀ 5 ਵਜੇ ਨਾਲ ਮੈਂ ਕਿਹਾ ਭੈਣ ਦੱਸਦੀ ਸਲੋ ਪੈਰੀ 5 ਆਈ ਵੇ ਤੇ ਠੀਕ ਹੈ ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਅੱਗੇ ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਅਮਰਜੀਤ ਬੋਲਦਾ। ਹਾਂਜੀ ਹਾਂਜੀ ਹਾਂਜੀ, ਮੈਂ ਤਾਂ ਇੱਕ ਪੁੱਛਣਾ ਜਿਹੜਾ ਗੱਲ ਮੈਂ ਫੋਨ ਹੁਣੇ ਔਨ ਕੀਤਾ, ਜਿਹੜਾ ਐਪਸਮ ਸਾਲਟ ਵਾਲਾ ਨਾ ਪਿਛਲੀ ਵਾਰ ਜਿਹੜਾ ਮੈਂ ਉਹਨਾਂ ਨੇ ਦੁਬਾਰਾ ਵੀ ਦੱਸੀ ਗੱਲ, ਉਹ 'ਚ ਇੱਕ ਗੱਲ ਕਲੀਅਰ ਨਹੀਂ ਹੈਗੀ ਕਿ ਉਹ ਕਹਿ ਰਿਹਾ 20 ਗ੍ਰਾਮ ਐਪਸਮ ਸਾਲਟ ਦੇ ਵਿੱਚ 20 ਗ੍ਰਾਮ ਪਾਉਣਾ ਐਪਸਮ ਸਾਲਟ 200 ml ਦੇ ਵਿੱਚ। ਫਿਰ ਉਹ ਕਹਿ ਰਿਹਾ 20 ਗ੍ਰਾਮ ਤੁਸੀਂ ਓਲੀਵ ਆਇਲ ਪਾਉਣਾ 200 ml 'ਚ ਪਾਣੀ 'ਚ। ਫਿਰ ਉਹ ਕਹਿ ਰਿਹਾ ਕੁਆਂਟਿਟੀ ਅੱਧੀ ਕਰ ਲੈਣੀ, ਅੱਧੀ ਕਰਕੇ ਉਹ ਬੋਲਦੇ 70 ਗ੍ਰਾਮ ਤਾਂ ਅੱਧੀ ਨਹੀਂ ਹੋਈ। ਫਿਰ ਉਹ ਕਹਿੰਦੇ ਤੁਸੀਂ ਪਹਿਲੇ 250 ਗ੍ਰਾਮ ਲਿਆ ਸੀ, ਹੁਣ ਤੁਸੀਂ 270 ਗ੍ਰਾਮ ਲੈਣਾ। ਉਹ ਜਿਹੜਾ ਜਿੰਨਾ ਓਲੀਵ ਆਇਲ ਪਹਿਲੀ ਵਾਰ ਉਹ ਦੂਜੀ ਵਾਰ 70 ਗ੍ਰਾਮ ਕਿਹਾ ਸੀ, 200 ਨਹੀਂ ਕਿਹਾ ਵਿੱਚ, 70 ਸੀ ਗੱਲ। 70 ਗ੍ਰਾਮ ਫਿਰ ਤੀਜੀ ਵਾਰ ਤੋਂ ਹੋ ਗਿਆ। ਉਹਨਾਂ ਨੇ ਕਿਹਾ ਹਾਫ ਕਰਨੀ ਕੁਆਂਟਿਟੀ, ਹੁਣ ਪਹਿਲੇ ਉਹ ਹਾਫ ਤਾਂ ਨਹੀਂ ਹੋਈ। ਕੋਈ 20 ਗ੍ਰਾਮ ਕਹਿ ਗਏ, ਕੋਈ ਨਹੀਂ, ਸ਼ਾਇਦ ਅੱਜ ਵੀ ਲਾਈਨ ਮਿਲ ਜਾਏ ਉਹਨਾਂ ਦੀ। ਹਾਂ ਕੋਮਲਪ੍ਰੀਤ ਭੈਣ ਜੀ, ਉਹਨੂੰ ਇਹ ਰਿਕੁਐਸਟ ਹੈ ਵੀ ਸਾਨੂੰ ਜੇ ਕਿਸੇ ਨੇ ਯੂਜ਼ ਕਰਨੀ, ਉਹ ਗੱਲ ਕਲੀਅਰ ਜੀ ਨਹੀਂ ਹੋਈ ਵੀ 200, ਕਿਉਂਕਿ ਉਹਨਾਂ ਨੇ ਫਿਰ ਵਿੱਚ ਇਹ ਕਿਹਾ ਪਹਿਲੇ ਤੁਸੀਂ 250 ਗ੍ਰਾਮ ਲਿਆ, ਫਿਰ 70 ਗ੍ਰਾਮ, ਉਹ ਵੀ ਅੱਧ ਨਹੀਂ ਹੁੰਦਾ। ਹਾਂਜੀ ਠੀਕ ਹੈ, 20 ਗ੍ਰਾਮ ਤੋਂ ਉਹ ਵੀ ਅੱਧ ਨਹੀਂ ਹੁੰਦਾ। ਦੂਜਾ ਜਿਹੜੇ ਭੈਣ ਜੀ ਉਹਨੇ ਕਮਲਪ੍ਰੀਤ ਕਮਲ ਜੀ ਉਹਨਾਂ ਨੇ ਫੋਨ 14 ਚੀਜ਼ਾਂ ਲਿਖਾਈਆਂ ਸੀ ਜਿਹਦੇ ਬੱਚੇ ਦੀ ਪ੍ਰੋਬਲਮ ਹੁੰਦੀ ਹੈ, ਉਹਨਾਂ ਨੇ ਮਾਈਕਰੋਫੋਨ ਲਾਏ ਸੀ, ਉਹ ਗੱਲ ਕਲੀਅਰ ਜੀ ਨਹੀਂ ਹੋਈ ਵੀ ਉਹ ਚੀਜ਼ਾਂ ਦੋ ਤਿੰਨ ਬੋਲੀਆਂ। ਓਕੇ ਕੰਮ ਤੇ ਸੀ ਨਾ। ਹਾਂਜੀ ਹਾਂਜੀ, ਦੂਜੀ ਗੱਲ ਉਹਨਾਂ ਦੀ ਉਹ ਹੈ ਵੀ ਜਿਹਨਾਂ ਨੇ ਤੋਲੇ ਤੇ ਗ੍ਰਾਮ ਬਣਾਏ ਉਹ ਵੀ ਗਲਤ ਹੈ। ਜਿੱਦਾਂ ਉਹ ਕਹਿੰਦੇ 1/2 ਤੋਲਾ 25 ਗ੍ਰਾਮ, 1/2 ਫਲਾਣਾ ਉਹ 50 ਗ੍ਰਾਮ, ਉਹ ਪੜ੍ਹ ਕੇ ਦੱਸਦੇ ਸੀਗੇ। ਹਾਂਜੀ ਹਾਂਜੀ, ਜਾਂ ਤਾਂ 5 ਗ੍ਰਾਮ ਨੂੰ 50 ਗ੍ਰਾਮ ਪੜ੍ਹੀ ਜਾਂਦੇ, 1/2 ਤੋਲਾ ਆ ਉਹ 25 ਗ੍ਰਾਮ ਜਾਂ 2.5 ਗ੍ਰਾਮ ਹੈ। ਉਹ ਹੁਣ ਜਿਹਨੇ ਦਵਾਈ ਬਣਾਣੀ ਉਹ ਗਲਤ ਬਣ ਜਾਣੀ, ਜਿਹਨੇ ਗ੍ਰਾਮਾਂ 'ਚ ਬਣਾਣੀ। ਠੀਕ ਆ, ਉਹਨਾਂ ਨੂੰ ਸੁਣ ਰਹੇ ਆ ਵੈਸੇ ਜੇ ਲਾਈਨ ਮਿਲੀ, ਕਿਉਂਕਿ ਸ਼ਾਇਦ ਬਹੁਤੇ ਸਾਰੇ ਟਰਾਈ ਕਰਦੇ ਹੋਣਗੇ। ਹਾਂ, ਜਿਹਨਾਂ ਇਹਨਾਂ ਨੂੰ ਤੋਲੇ ਲਿਖਾਏ ਤਾਂ ਤੋਲੇ ਹੀ ਲਿਖਾ ਦੇਣ ਤਾਂ ਕਿ ਦਵਾਈ ਸਹੀ ਬਣ ਜੇ, ਇੱਕੋ ਬਿਨਾਂ ਮਾਈਕਰੋਫੋਨ ਤੇ ਲਿਖਾ ਦੇਣ ਤਾਂ ਕਿ ਸਾਨੂੰ ਸਮਝ ਆ ਜੇ ਦਵਾਈ ਪੂਰੀ ਲਿਖੀ ਜਾਵੇ। ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਉਹ ਕੋਮਲਪ੍ਰੀਤ ਨੇ ਜਿਹੜਾ ਸਾਨੂੰ ਦੱਸਿਆ ਸੀਗਾ ਕਿ ਜਿਹੜਾ ਲੀਵਰ ਕਲੀਨ ਕਰਨਾ ਆ ਨਾ, ਉਹਦੇ ਬਾਰੇ ਦੱਸਿਆ ਸੀਗਾ ਕਿ ਤੁਸੀਂ ਜੇ ਤਾਂ ਤੁਹਾਨੂੰ ਖਾਣ ਵਾਲਾ ਐਪਸਮ ਸਾਲਟ ਮਿਲਦਾ, ਖਾਣ ਵਾਲਾ, ਕਿਉਂਕਿ ਉੱਦਾਂ ਉਹ ਪਾਣੀ 'ਚ ਪਾ ਕੇ ਪੈਰ ਪੂਰ ਰੱਖਣ ਵਾਲਾ, ਨਹਾਉਣ ਵਾਲਾ ਤਾਂ ਮਿਲ ਜਾਂਦਾ, ਆਮ ਹੀ ਪਿਆ ਹੁੰਦਾ ਆ। ਅਤੇ ਉਹਦੇ ਬਾਰੇ ਮੈਨੂੰ ਪਤਾ ਨਹੀਂ, ਮੈਂ ਕੀਤੀ ਨਹੀਂ ਟਰਾਈ, ਤਾਂ ਨਾ ਮੈਂ ਦੇਖਿਆ ਹੀ ਹੈਗਾ। ਅਤੇ ਬਸ ਕਹਿੰਦੇ ਵੀ ਹਲਦੀ ਆ ਨਾ, ਜਿਹੜੀ ਹਲਦੀ ਅਤੇ ਬੱਡ, ਇਹ ਸਭ ਤੋਂ ਬੈਸਟ ਹੈਗੇ ਆ। ਜੇ ਤੁਸੀਂ ਇਹ ਨਹੀਂ ਕਰਨਾ, ਤੁਹਾਨੂੰ ਚੰਗਾ ਨਹੀਂ ਲੱਗਾ, ਓਇਲਿਵ ਆਇਲ ਵੀ ਚੰਗਾ ਆ, ਪਰ ਜਿਹੜੀ ਹਲਦੀ ਅਤੇ ਬੱਡ ਆ, ਕਈ ਘੀਆ ਕਹਿੰਦੇ ਆ, ਅਤੇ ਉਹਦਾ ਜੂਸ ਕੱਢ ਕੇ ਨਾ ਹਲਦੀ ਵਿੱਚ ਰਲਾ ਕੇ ਵਿੱਚ ਨਿੰਬੂ ਨਿਚੋੜ ਲਓ, ਇਹ ਸਭ ਤੋਂ ਬੈਸਟ ਹੈਗੇ ਆ ਵੈਸੇ ਲੀਵਰ ਦੇ ਲਈ। ਚਲੋ ਜਿੰਨਾ ਵੀ ਕੋਈ ਦੱਸਦਾ ਬਹੁਤ ਵਧੀਆ। ਜੋਗਿੰਦਰਪਾਲ ਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਪੁੱਛਣਾ ਸੀਗਾ ਜੀ, ਮੇਰੇ ਕੰਨ ਦੇ ਵਿੱਚ ਸੱਜੇ ਪਾਸੇ ਆਵਾਜ਼ ਬਹੁਤ ਆਉਂਦੀ ਆ। ਆਵਾਜ਼ਾਂ ਆਉਂਦੀਆਂ? ਹਾਂਜੀ ਠੀਕ ਆ। ਇਹ ਜਿੱਦਾਂ ਟੀ ਟੀ ਦੀ ਆਵਾਜ਼ ਜੀ ਆਈ ਜਾਂਦੀ ਕੰਨ ਦੇ ਵਿੱਚ ਸੱਜੇ ਪਾਸੇ। ਠੀਕ ਆ ਠੀਕ ਆ, ਆਪਾਂ ਇਹ ਪੁੱਛਦੇ, ਇਹਦੇ ਬਾਰੇ ਦੱਸਿਓ, ਪੁੱਛੋ ਕਿਸੇ ਨੂੰ। ਜ਼ਰੂਰ ਜੀ ਜ਼ਰੂਰ। ਓਕੇ ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਇਹ ਕਹਿੰਦੇ ਨੇ ਨਾ ਕੰਨਾਂ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਆ, ਕੰਨਾਂ ਦੇ ਵਿੱਚੋਂ ਜਾਂ ਤਾਂ ਟੂੰ ਦੀ ਆਉਂਦੀ ਹੁੰਦੀ ਆ, ਕੁਛ ਨਾ ਕੁਛ ਆਉਂਦੀ ਆ। ਇਹ ਕਿਉਂ ਆਉਂਦੀਆਂ ਇਹ ਦੱਸਿਆ ਜ਼ਰੂਰ ਗਿਆ, ਅਤੇ ਪਲੀਜ਼ ਜੇ ਕਿਸੇ ਨੂੰ ਪਤਾ ਤਾਂ ਦੱਸ ਜ਼ਰੂਰ ਦਿਓ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ। ਜਿਹੜੇ ਹੋਲਡ 'ਤੇ ਆ ਪਲੀਜ਼ ਇਸੇ ਤਰ੍ਹਾਂ ਹੋਲਡ 'ਤੇ ਬਣੇ ਰਹਿਣਾ। ਜਿਸ ਦੇ ਕੋਲ ਕੋਈ ਵੀ ਇਲਾਜ ਹੁੰਦਾ ਆ ਪਲੀਜ਼ ਸ਼ੇਅਰ ਜ਼ਰੂਰ ਕਰ ਲਿਆ ਕਰੋ ਜਿਹੜਾ ਤੁਸੀਂ ਇਲਾਜ ਦੱਸਦੇ ਆ, ਅਤੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਤੋਂ ਆਰਾਮ ਆਉਂਦੇ ਆ। ਆਉਂਦੇ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ। ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ US ਦੇ ਨਾਲ। ਪ੍ਰੋਗਰਾਮ ਸਿਹਤ ਸੰਭਾਲ ਮੰਗਲਵਾਰ ਨੂੰ ਇਹ ਪ੍ਰੋਗਰਾਮ ਹੁੰਦਾ 4 ਤੋਂ 5:30 ਸ਼ਾਮ ਨੂੰ, ਅਤੇ ਇਸ ਦਾ ਤੁਸੀਂ ਰਿਪੀਟ ਐਤਵਾਰ ਰਾਤ ਨੂੰ ਸੁਣਦੇ ਹੋ 9 ਤੋਂ ਲੈ ਕੇ 11 ਵਜੇ ਤੱਕ। ਉਸ ਦੇ ਵਿੱਚ ਜਗਵੀਰ ਸਿੰਘ ਵੀ ਹੁੰਦੇ ਨੇ। ਉਸ ਪ੍ਰੋਗਰਾਮ ਦੇ ਵਿੱਚ ਅਸੀਂ ਕਾਲ ਨਹੀਂ ਲੈਂਦੇ ਕਿਉਂਕਿ ਰਿਪੀਟ ਹੁੰਦਾ ਹੈ, ਰਿਕਾਰਡਡ ਹੁੰਦਾ ਆ, ਅਤੇ ਉਹ ਤੁਸੀਂ ਹੋਰ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸ ਸਕਦੇ ਆ, ਰਿਸ਼ਤੇਦਾਰਾਂ ਨੂੰ ਦੱਸ ਸਕਦੇ ਆ। ਜੇ ਹੋ ਸਕਦਾ ਕਿਸੇ ਨੂੰ ਇਸ ਦੇ ਵਿੱਚੋਂ ਕੋਈ ਪ੍ਰੋਬਲਮ ਹੋਵੇ ਤਾਂ ਉਹ ਇੱਥੋਂ ਹੋਮ ਰੈਮਡੀ ਲੈ ਕੇ ਵਰਤ ਸਕਦਾ ਹੈ। ਹੋਮ ਰੈਮਡੀ ਤੁਸੀਂ ਵਰਤ ਸਕਦੇ ਆ, ਪਰ ਆਪਣੀ ਸਿਹਤ ਨੂੰ ਜ਼ਰੂਰ ਦੇਖਿਆ ਕਰੋ। ਜੇ ਤੁਹਾਨੂੰ ਕੋਈ ਚੀਜ਼ ਨਹੀਂ ਪਚਦੀ ਅਤੇ ਉਸ ਚੀਜ਼ ਨੂੰ ਤੁਸੀਂ ਵਿੱਚੋਂ ਨਹੀਂ ਲੈਣਾ, ਜਾਂ ਤੁਹਾਨੂੰ ਕਿਸੇ ਚੀਜ਼ ਤੋਂ ਐਲਰਜੀ ਆ,
ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਨੂੰ ਕਿਹੜੀਆਂ ਚੀਜ਼ਾਂ ਤੋਂ ਐਲਰਜੀ ਆ। ਉਸ ਚੀਜ਼ ਨੂੰ ਵਿੱਚ ਮਿਕਸ ਨਹੀਂ ਕਰਨਾ। ਬਾਕੀ ਸਾਡੇ ਕੋਲ ਡਾਕਟਰ ਕੋਈ ਨਹੀਂ ਹੁੰਦਾ, ਨਾ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਹੁੰਦਾ ਕਿ ਤੁਹਾਤੋਂ ਪੈਸੇ ਲੈ ਕੇ ਤੁਹਾਨੂੰ ਦਵਾਈ ਭੇਜਦਾ। ਸਦਾ ਹੀ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਆ ਆਪ ਲਵੋ, ਸਟੋਰਾਂ ਤੋਂ ਈਜ਼ੀਲੀ ਮਿਲ ਜਾਂਦੀਆਂ ਆ, ਅਤੇ ਉੱਥੋਂ ਲੈ ਕੇ ਤੁਸੀਂ ਉਹਨਾਂ ਨੂੰ ਆਪ ਕੁੱਟ ਕੇ ਬਣਾਇਆ ਕਰੋ। ਬਣੀਆਂ ਬਣਾਈਆਂ ਜਾਂ ਕੁੱਟੀਆਂ ਚੀਜ਼ਾਂ ਨਾ ਲਿਆ ਕਰੋ। ਆਪ ਬਣਾਉਣ ਦੇ ਵਿੱਚ ਹੀ ਫਾਇਦਾ ਹੈਗਾ, ਪਤਾ ਨਹੀਂ ਦੂਸਰੀਆਂ ਚੀਜ਼ਾਂ 'ਚ ਕੀ ਮਿਕਸ ਕੀਤਾ ਹੋਊਗਾ। ਸੋ ਕੋਈ ਡਾਕਟਰ ਨਹੀਂ ਹੈਗਾ ਜੀ, ਚੀਜ਼ਾਂ ਆਪ ਲਵੋ। ਇਹੀ ਹੋਮ ਰੈਮਡੀ ਆ ਜਿਹੜੇ ਸਾਡੇ ਬਜ਼ੁਰਗ ਆ ਉਹ ਵਰਤਦੇ ਹੁੰਦੇ ਸੀਗੇ। ਅਤੇ ਚਲਾਂਗੇ ਤੁਹਾਡੀਆਂ ਕਾਲਸ ਵੱਲ। ਅਤੇ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। 20 ਸਾਲਾ ਪਰਿਵਾਰ ਬਿਕਰਸਫੀਲਡ ਤੋਂ ਮਹਿੰਦਰ ਸਿੰਘ ਪੰਗਲ ਅੰਡਿਆਨਾ, ਬਹਾਦਰ ਸਿੰਘ ਗਿੱਲ ਫੌਲਰ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਗਰਮੀਤ ਸਿੰਘ ਜੀ ਯੂਕੇ, ਬਲਕਾਰ ਸਿੰਘ ਅਮਰਜੀਤ ਕੌਰ ਗਿੱਲ ਬਿਕਰਸਫੀਲਡ, ਕਰਨੈਲ ਸਿੰਘ ਰੰਧਾਵਾ, ਜਸਵਿੰਦਰ ਕੌਰ ਜਹੌਲ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜੋਗਿੰਦਰ ਕੌਰ ਜੀ ਰੀਡਲੀ, ਬਲਵੰਤ ਕੌਰ ਮੰਗਟ ਓਹਾਇਓ, ਦਲਵੀਰ ਸਿੰਘ, ਜਸਵੰਤ ਕੌਰ ਅਟਵਾਲ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੁੱਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ, ਸਿਹਤ ਦੀ ਤੰਦਰੁਸਤੀ ਮੰਗਦੇ ਹਾਂ ਜੀ। ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। 4082725200 ਸਟੂਡੀਓ ਦਾ ਫੋਨ ਨੰਬਰ। ਸਾਡੇ ਨਾਲ ਜੁੜੇ ਨੇ ਗੁਰਦੀਪ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਬੇਟੇ ਸਤਿ ਸ੍ਰੀ ਅਕਾਲ, ਸਭ ਨੂੰ ਸਤਿ ਸ੍ਰੀ ਅਕਾਲ। ਜਿਨ੍ਹਾਂ ਨੇ ਕੰਨਾਂ 'ਚ ਆਵਾਜ਼ਾਂ ਆਉਂਦੀਆਂ ਜਦੋਂ ਨਹਾਉਂਦੇ ਉਸ ਵੇਲੇ ਕੰਨਾਂ ਦਾ ਪਾਣੀ ਸਾਫ਼ ਕਰ ਲਿਆ ਕਰੋ। ਅੱਛਾ, ਪਾਣੀ ਸਾਫ਼ ਕਰ ਪੜਦਾ ਵੜਦਾ ਤੇ ਉੱਥੋਂ ਹੀ ਖਰਾਬੀ ਸਾਰੇ ਕੰਨਾਂ। ਅੱਛਾ ਜੀ, ਕੰਨਾਂ ਵਿੱਚ ਇਹਨਾਂ ਦੀ ਆਵਾਜ਼ਾਂ ਨੇ ਸੁੰਡ ਤੇ ਗੁੜ ਤੇ ਘਿਓ ਭੁੰਨ ਕੇ 2-2 ਚਮਚੇ ਸਵੇਰੇ ਖਾ ਲਿਆ ਕਰੋ, 2-3 ਚਮਚੇ। ਚਿੱਟੇ ਪਿਆਜ਼ ਦਾ ਰਸ ਕੱਢ ਲਓ, ਚਿੱਟੇ ਪਿਆਜ਼ ਦਾ ਕੁੱਟ ਕੇ ਪਾਣੀ ਕੱਢ ਲਓ ਉਹਦਾ, ਓਨਾ ਹੀ ਤੇਲ ਪਾ ਲਓ ਅਲਸੀ ਦਾ, ਉਹਨੂੰ ਸੜਨ ਦਿਓ, ਤਿੜਕ ਹੋਈ ਜਾਏਗੀ। ਜਦੋਂ ਪਾਣੀ ਗੰਢੇ ਦਾ ਸੁੱਕ ਜਾਏਗਾ ਨਾ ਉਹ ਤੇਲ ਸੜ ਜਾਏਗਾ, ਉਹ ਬੂੰਦਾਂ ਕੰਨਾਂ ਤੁਸੀਂ ਪਾਓ। ਜਿਹੜੇ ਹੁਣੇ ਘਬਰਾਹਟ 'ਚ ਆਏ ਸੀ ਨਾ, ਸਾਡੀ ਧੜਕਣ ਬਹੁਤ ਐਂ ਹੋ ਜਾਂਦਾ ਹੈ, ਉਹ ਸਵੇਰੇ ਨਿਰਣੇ ਕਾਲਜੇ ਔਲੇ ਦਾ ਮੁਰੱਬਾ ਖਾਓ, ਧੋ ਕੇ ਖਾਓ ਤੇ ਪੀਸ ਕਰਕੇ ਆਰਾਮ ਨਾਲ ਚਿੱਤ ਕੇ ਉੱਤੋਂ ਲੀਚੀ ਦਾ ਜੂਸ ਤੁਸੀਂ ਪੀਵੋ। ਤੇ ਤੁਸੀਂ ਸੇਬ ਦਾ ਮੁਰੱਬਾ ਵੀ ਖਾ ਸਕਦੇ। ਇੱਕ ਜਿਹੜੀ ਫਰਕੜੀ ਵੇਸਣ ਵਾਲੀ ਦਵਾਈ ਹੈ ਨਾ, ਇਹ ਹਾਥ ਵਾਸਤੇ ਬੜੀ ਚੰਗੀ, ਜੇ ਕਿਸੇ ਤਰ੍ਹਾਂ ਦਾ ਕਿਸੇ ਮਾਂ ਤੇ ਜ਼ਰੂਰ ਖਾਓ। ਇੱਕ ਜਿਹੜੇ ਭੈਣ ਜੀ ਨੂੰ ਮੈਂ ਕਿਹਾ ਸੀ ਨਾ ਉਹਦੇ ਨਾਲ ਅਸੀਂ ਮੇਰੇ ਅੰਦਰ ਪਾਣੀ ਭਰਦਾ ਤੇ ਪਾਣੀ ਕਢਾਉਣੇ ਆ, ਮੈਂ ਦੱਸਿਆ ਸੀ ਨੁਕਸਾ। ਉਹਨਾਂ ਨੂੰ ਨਾ ਅਸੀਂ ਕਰਨ ਉਹ ਕਹਿੰਦੇ ਸੀ ਮੇਰਾ ਆਪਣਾ ਹਾਰਟ ਵੀ ਕਮਜ਼ੋਰ ਹੈ, ਉਹ ਵੀ ਫਰਕੜੀ ਪੰਜੀਰੀ ਤੇ ਇੱਕ ਔਲਿਆ ਮੁਰੱਬਾ ਤੇ ਸੇਬ ਦਾ ਖਾਣ। ਇਹ ਫਰਕੜੀ ਸ਼ੁਰੂ ਕਰਨੇ ਹਾਰਟ ਵਾਸਤੇ ਬਹੁਤ ਚੰਗੀ ਜੇ, ਵਰਤੀ ਗਈ ਹੈ। ਇੱਕ ਜਿਹੜੇ ਭੈਣ ਜੀ ਉਹ ਜਿਹੜਾ ਮੈਂ ਦੱਸਿਆ ਸੀ ਨਾ ਨੁਕਸਾ ਵੀ ਫੇਫੜਿਆਂ ਪਾਣੀ ਭਰਦਾ ਹੈ, ਅਫਲਾਤੀਨ ਤੇ ਤੁਲਸੀ ਦੇ ਪੱਤੇ ਦੀ ਚਾਹ, ਤੁਲਸੀ ਦੇ ਰਸ ਤੇ ਆਪਣਾ ਕਾਲੀ ਮਿਰਚ ਤੇ ਮਗਾਂ ਸੁੰਡ, ਇਹਨਾਂ ਨੂੰ ਸੁੰਡ ਮਗਾਂ ਕਾਲੀ ਮਿਰਚ ਦਹੀਂ 'ਚ ਪਾ ਕੇ ਖਾ ਲੈਣ। ਇਹਦੇ ਨਾਲ ਬੇਟੇ ਸਾਡੇ ਉੱਥੇ ਇੱਕ ਬੰਦੇ ਦਾ ਇੰਨਾ ਭਰਦਾ ਸੀ, ਨਾਲੇ ਤੋਂ ਪਾਣੀ ਕਢਾਉਂਦਾ ਰਿਹਾ, ਨਾਲੇ ਆ ਨੁਕਸਾ ਵਰਤਦਾ ਰਿਹਾ, ਨਾਲ ਦੀ ਨਾਲ ਹੀ ਸੁੱਕ ਗਿਆ, ਵੇਲਾ ਠੀਕ ਹੋ ਗਿਆ। ਫਰਕੜੀ ਪੰਜੀਰੀ ਵੀ ਉਹਨੇ ਖਾਧੀ। ਪਿੱਤ ਪਾਪੜਾ ਪੀਤਾ ਬੜਾ ਜ਼ਰੂਰੀ, ਨਾਲ ਪਿੱਤ ਪਾਪੜਾ, ਫਰਕੜੀ ਤੇ ਇੱਕ ਆਪਣੇ ਜਿਹੜੇ ਆਪਣਾ ਤੁਲਸੀ ਦੇ ਪੱਤੇ ਦੀ ਚਾਹ, ਤੁਲਸੀ ਦਾ ਰਸ ਤੇ ਮਗਾਂ ਤੇ ਸੁੰਡ ਕਾਲੀ ਮਿਰਚ ਦਹੀਂ 'ਚ ਪਾ ਕੇ। ਇਸੇ ਨੁਕਸੇ ਨਾਲੋਂ ਬਚ ਕੇ ਚੰਡੀਗੜ੍ਹੋਂ ਮੋੜ ਕੇ ਲੈ ਆਏ ਸੀ। ਜੇ ਦੇਸੀ ਨੁਕਸੇ ਵਰਤੀਏ ਤਾਂ ਕੋਈ ਫਰਕ ਪੈਂਦਾ, ਨਹੀਂ ਤਾਂ ਇੱਕ ਭੈਣ ਜੀਆਂ ਦੀ ਗਲ 'ਚ ਪਾਣੀ ਜਿਹਾ ਆ ਜਾਂਦਾ ਤੇ ਰੋਟੀ ਖਾਣੇ ਖੱਟਾ ਜਿਹਾ। ਆਹ ਸੌਖਾ ਜਿਹਾ ਇਲਾਜ ਮੈਂ ਤਾਂ ਕੁੱਟ ਕੇ ਰੱਖਿਆ, 2 ਚੁਟਕੀਆਂ ਮੂੰਹ 'ਚ ਪਾ ਲਿਓ, ਜੇ ਸਾਰੇ ਟੱਬਰ ਨੂੰ ਜਿਹਨੂੰ ਹੀ ਹੁੰਦਾ ਮੈਂ ਪਾ ਦਿੰਨੀ ਉਸੇ ਆਰਾਮ। ਇੱਕ 10 ਮਿੰਟ ਰੋਟੀ ਖਾਣ ਤੋਂ ਪਹਿਲਾਂ ਨਿੱਕਾ ਜਿਹਾ ਸੌਖਾ ਜਿਹਾ ਇਲਾਜ ਇਹਨੂੰ ਤੁਸੀਂ ਕਰਿਆ ਕਰੋ। ਇੱਕ ਦਾਲਚੀਨੀ, ਜਵੈਣ, ਸੌਂਫ, ਸੁੰਡ, ਇਹ ਚਾਰੇ ਚੀਜ਼ਾਂ ਹੈਗੀਆਂ, ਸੌਂਫ, ਇਹ ਚਾਰੇ ਚੀਜ਼ਾਂ ਕੁੱਟ ਕੇ ਰੱਖ ਲਓ, 2 ਚੁਟਕੀਆਂ ਮੂੰਹ 'ਚ ਪਾਇਆ ਕਰੋ, ਪਾਣੀ ਪੀ ਲਓ 10 ਮਿੰਟ ਖਾਣ ਤੋਂ ਪਹਿਲਾਂ। ਤਾਂ ਅਸੀਂ ਮੂੰਹ ਪਾਣੀ ਨਾਲ ਭਰ ਜਾਂਦਾ ਹੈ। ਤ੍ਰਿਪਾ ਰਾਤੀ ਭਿਉਂ ਕੇ ਰੱਖ ਲਓ, ਨਿੱਕੇ ਨਿੱਕੇ ਇਲਾਜ ਨੇ। 2 ਚਮਚੇ ਸਵੇਰੇ ਉਹਨੂੰ ਮਿੱਧ ਕੇ ਪੁਣ ਕੇ ਪੀਵੋ। ਕਾਲੀ ਮਿਰਚ, ਲੌਂਗ, ਟਿਕੜੀ ਦੀ ਚਾਦਰ ਪੀਸ ਕੇ ਨਾ ਮੂੰਹ 'ਚ ਮਲੋ ਤੇ ਚੂੜੀਆਂ ਬਾਹਰ ਸੱਟ ਲਓ, ਤੁਹਾਨੂੰ ਬਹੁਤ ਫਰਕ ਪੈ ਜਾਏਗਾ। ਤੇ ਇੱਕ ਮੈਂਬਰੀ ਵਾਲੇ ਦਾ ਪੁਰਾਣਾ ਨੁਕਸਾ ਬੜੇ ਚਿਰਾਂ ਦਾ ਮੈਨੂੰ ਯਾਦ ਹੈ, ਜਿਹੜਾ ਆਪਾਂ ਰੋਜ਼ ਇੱਥੇ ਦੱਸਦੇ ਹਾਂ। ਇੱਕ ਜਿਹਨਾਂ ਨੂੰ ਚੇਤਾ ਭੁੱਲਦਾ ਨਾ, ਫਰਕੜੀ ਦੀ ਪੰਜੀਰੀ ਵੀ ਰੋਜ਼ ਖਾਓ, ਬੜੀ ਜ਼ਰੂਰੀ ਜੇ। ਬਹੁਤ 20-25 ਨੁਕਸ ਜਿਹੜੇ ਨੇ ਇਹ ਸਾਡੇ ਨਿਕਲ ਗਏ ਨੇ, ਜਿਨ੍ਹਾਂ ਦੇ ਭੈਣ ਭਰਾ ਮੇਰੇ ਹੈਗੇ ਨੇ। ਮੈਂ ਆਮ ਦੁਕਾਨਦਾਰੀ ਕੋਈ ਨਾ, ਮੇਰਾ ਹਸਪਤਾਲ, ਮੈਂ ਤਾਂ ਆਪਣੇ ਜਿਹੜੇ ਉਹਨੂੰ ਪੁੱਛਣ ਤੋਂ ਉਹਨਾਂ ਨੂੰ ਦੱਸ ਦੇਣੀ ਹੁੰਦੀ ਹਾਂ, ਜਾਂ ਤੁਹਾਡੇ ਨਾਲ ਗੱਲਬਾਤ ਕਰਨੀ ਜਿੱਥੇ ਜਿੱਥੇ ਮੇਰਾ ਜੀਅ ਕਰਦਾ। 100 ਗ੍ਰਾਮ ਬਦਾਮ, 100 ਗ੍ਰਾਮ ਚਾਰੇ ਮਗਜ਼, 100 ਗ੍ਰਾਮ ਪਿਸਤਾ, 100 ਗ੍ਰਾਮ ਖਸਖਸ, 100 ਗ੍ਰਾਮ ਅਖਰੋਟ ਗਿਰੀ, 100 ਗ੍ਰਾਮ ਸੌਂਫ, ਮਿਸ਼ਰੀ ਮਿੱਠੇ ਅਨੁਸਾਰ ਪਾ ਲਓ ਕਿਉਂ ਸਾਰੀਆਂ ਚੀਜ਼ਾਂ ਮਿੱਠੀਆਂ ਨੇ। 25 ਗ੍ਰਾਮ ਕਾਲੀ ਮਿਰਚ, 25 ਗ੍ਰਾਮ ਛੋਟੀ ਇਲਾਚੀ ਪੀਸ ਕੇ 1 ਚਮਚਾ ਰਾਤ ਨੂੰ ਦੁੱਧ 'ਚ ਗਰਮ ਦੁੱਧ ਕਾੜ ਕੇ ਘੋਲ ਕੇ ਪੀਓ।
ਤੇ ਤੁਸੀਂ ਬੇਸਣ ਦੀ ਪੰਜੀਰੀ ਖਾਓ, ਤੁਹਾਡਾ ਜਿਹੜਾ ਚੇਤਾ ਚੂਤਾ ਸਾਰਾ ਕਾਇਮ ਹੋ ਜਾਏਗਾ। ਇੱਕ ਉਹ ਨਾ ਜਿਹੜੇ ਕਹਿੰਦੇ ਦੁੱਧ ਨਹੀਂ ਪਾਈਦਾ, ਜੀਰਾ ਹਿੰਗ ਸੁੰਡ ਮਿਕਸ ਕਰਕੇ ਨਾ ਅੱਧਾ ਚਮਚ ਪਾਣੀ ਨਾਲ ਖਾਓ, ਤੁਹਾਨੂੰ ਦੁੱਧ ਪਚਣ ਲੱਗ ਪਏਗਾ। ਜਿਹੜੀਆਂ ਸਾਰੀਆਂ ਐਲਰਜੀਆਂ ਨੇ ਨਾ, ਉਹ ਵਣ ਦੇ ਪੱਤੇ ਉਬਾਲ ਕੇ ਮਹੀਨਾ ਡੇਢ ਖਾ ਲਓ, ਤੁਹਾਨੂੰ ਕਦੀ ਜ਼ਿੰਦਗੀ 'ਚ ਨਾ ਹੋਵੇਗੀ। ਜੇ ਘੁਰਾੜੇ ਨੇ ਤੇ ਨੱਕ 'ਚ ਘਿਓ ਪਾ ਲਓ, ਵਿਟਾਮਿਨ C ਖਾ ਲਓ, ਤੁਹਾਡੇ ਘੁਰਾੜੇ ਹਟ ਜਾਣਗੇ। ਨੱਕ ਦੀ ਹੱਡੀ ਵਧੀ ਦੇ ਵਿੱਚ ਘਿਓ ਪਾਉਂਦੇ ਰਹੋ ਤਾਂ ਨੱਕ ਕਰਕੇ ਕੋਸਾ ਸਾਡੀ ਹੱਡੀ ਵਿੱਚ ਸੁੱਕ ਜਾਏਗੀ। ਹਿਚਕੀ ਰੋਜ਼ ਦੱਸ ਜਾਂਦੀ ਹਾਂ, ਮੂਲੀ ਦੇ ਪੱਤਾਂ ਦੀ ਚਟਨੀ ਕੁੱਟ ਕੇ ਖਾ ਲਓ, ਹਿਚਕੀ ਹਟ ਜਾਏਗੀ। ਤੇ ਗਰਮ ਪਤਾਸੇ ਵਿੱਚ ਘਿਓ 'ਚ ਡੋਬ ਕੇ ਸੰਘ 'ਚ ਰੱਖ ਕੇ ਚੂਸੋ, ਤੁਹਾਡੀ ਜਿਹੜੀ ਹਿਚਕੀ ਉਸੇ ਵੇਲੇ ਹਟ ਜਾਏਗੀ। ਤੇ ਮੈਂ ਤੁਹਾਨੂੰ ਹੁਣ ਦੱਸਣ ਲੱਗੀ ਹਾਂ ਲੀਵਰ ਦਾ। ਅੱਛਾ ਜੀ, ਉਹ ਕਹਿੰਦੇ ਨੇ ਸਾਨੂੰ ਇੰਨੀ ਘਬਰਾਹਟ ਤੇ ਗੰਜ ਨਹੀਂ ਹਟਦਾ ਬਲਵਿੰਦਰ। ਸਭ ਤੋਂ ਪਹਿਲਾ ਨੁਕਸਾ ਆਪਣਾ ਹੈ ਹਰੇ ਨਿੰਬੂ ਦਾ ਰਸ ਕੋਕੋਨਟ ਤੇਲ 'ਚ। ਪਤਾ ਨਹੀਂ, ਮੈਂ ਤੁਹਾਨੂੰ ਦੱਸਿਆ ਮੇਰੇ ਹਾਰ ਦੇ ਡਾਕਟਰ ਸਾਰੀ ਖੋਪਰੀ ਨੰਗੀ ਹੋਈ ਸੀ, ਉਹਦਾ ਵੀ ਠੀਕ ਹੋ ਗਿਆ। ਉਹ ਕਹਿੰਦੇ ਨੇ ਕਿ ਸਾਨੂੰ ਉਹ ਨਹੀਂ ਆਉਂਦਾ, ਆਰਾਮ ਨਹੀਂ ਆਉਂਦਾ ਕਿਸੇ ਚੀਜ਼ ਦਾ। ਇੱਕ ਤਾਂ ਪਹਿਲਾਂ ਨਿੰਬੂ ਹਰੇ ਦਾ ਰਸ ਤੇ ਕੋਕੋਨਟ ਤੇਲ ਮਲ ਕੇ ਵੇਖਣ, ਉਨੀ ਜਗ੍ਹਾ ਤੇ ਘਿਓ ਦੀ ਮਾਲਿਸ਼ ਕਰਕੇ ਵੇਖਣ। ਨਿੰਮ ਦਾ ਤੇਲ ਜਿਹੜਾ ਹੈ ਨਾ, ਇਹਦੇ ਵਿੱਚ ਅਦਰਕ ਦਾ ਰਸ ਪਾ ਕੇ ਵੀ ਵੇਖਣ। ਜੇ ਤਾਂ ਜਰਾਸੀਨ ਹੋਣਗੇ ਮਰ ਜਾਣਗੇ, ਜਿਹੜੀ ਉਹ ਸਕਿਨ ਦੇ ਵਿੱਚ ਹੁੰਦੇ ਨੇ ਉਹ ਠੀਕ ਹੋ ਜਾਣਗੇ। ਨਿੰਮ ਦੇ ਇੱਕ ਜਿਹੜਾ ਨਿੰਮ ਦਾ ਸਾਬਣ ਉਹ ਵੀ ਲਾ ਕੇ ਵੇਖਣ ਉਹਦੇ ਨਾਲ। ਹੁਣ ਮੈਂ ਗੰਜ ਪਾਉਣਾ ਹੁਣ ਦੱਸਣ ਲੱਗੀ। ਇੱਕ ਥੋੜਾ ਜਿਹਾ ਨਾ 2 ਚਮਚੇ, ਜਿੰਨਾ ਕੁ ਸਿਰ ਨੂੰ ਗੰਜ ਨੂੰ ਲੱਗਣਾ ਹੈ, ਜੇ 2 ਚਮਚਿਆਂ ਜੋਗਾ 2 ਚਮਚੇ ਪਾਣੀ, 1 ਚਮਚਾ ਡਿਟੋਲ ਪਾ ਲਓ, ਉਨੀ ਕੁ ਜਗ੍ਹਾ ਚੱਸੋ, ਜਿਹੜੀ ਉਹ ਜਰਾਸੀਨ ਜਿਹੜੇ ਉਹ ਨੰਗੇ ਨਹੀਂ ਨਾ ਹੋਣ ਦਿੰਦੇ ਵਾਲ, ਉਹ ਠੀਕ ਹੋ ਜਾਏਗਾ ਉਹਦਾ। ਇਹ ਵਰਤਿਆ ਨੁਕਸਾ ਸਾਡਾ। ਮੈਂ ਵੈਨਕਵਰ ਕਿਸੇ ਪੁੱਛਿਆ ਸੀ, ਉਹਨੂੰ ਵੀ ਦੱਸਿਆ ਸੀ। ਇੱਕ ਓਲੀਵ ਆਇਲ ਤੇਲ ਤੇ ਦਾਲਚੀਨੀ ਪਾਊਡਰ ਸ਼ਹਿਦ ਪਾ ਕੇ ਮਿਕਸ ਕਰਕੇ ਲਾਓ, ਤੁਹਾਡਾ ਗੰਜ ਹਟ ਜਾਏਗਾ। ਸਿਰ 'ਚ ਘਿਓ ਚੱਸੋ, ਤੁਹਾਡਾ ਗੰਜ ਹਟ ਜਾਏਗਾ। ਡਿਟੋਲ ਪਾਣੀ ਪਾ ਕੇ ਲਾਓ, ਤੁਹਾਡਾ ਗੰਜ ਹਟ ਜਾਏਗਾ। ਹੁਣ ਕਿੰਨੇ ਕੁ ਦੱਸੀਏ। ਕਲੌਂਜੀ ਦਾ ਤੇਲ ਜਿਹੜਾ ਹੈ ਨਾ, ਉਹ ਨੀਰਾ ਨਹੀਂ ਸੀ ਲਾਉਣਾ। ਕਲੌਂਜੀ ਦਾ ਤੇਲ, ਬਦਾਮ ਰੋਗਨ, ਕੋਕੋਨਟ ਤੇਲ, ਔਲੇ ਦਾ ਤੇਲ ਮਿਕਸ ਕਰਕੇ ਇਹ ਵੀ ਲਾਓ ਤੇ ਤੁਹਾਡੇ ਗੰਜ ਦਾ ਬੜੀ ਛੇਤੀ ਹਟ ਜਾਏਗਾ। ਤੇ ਮੈਂ ਤੁਹਾਨੂੰ ਦੱਸਣ ਲੱਗੀ ਲੀਵਰ ਦਾ, ਇੰਨੇ ਚੱਕਰਾਂ 'ਚ ਨਾ ਪਵੋ। ਬਿਲਕੁਲ 5% ਰਹਿ ਗਈ। ਚੰਡੀਗੜ੍ਹੋਂ ਸਾਡਾ ਮੁੰਡਾ ਮੁੜ ਕੇ ਆ ਗਿਆ, ਇਸੇ ਨੁਕਸੇ ਨਾਲ ਠੀਕ ਹੈ। ਸਿੰਪਲ ਨੁਕਸਾ ਹੈ, ਕੋਈ ਸਲਫਰ ਸੁਲਫਰ ਪੀਵੋ ਜੀ ਸਦਕੇ, ਨੁਕਸਾ ਲਿਖੋ ਖਾਓ, ਪਰ ਭੁਲੇਖੇ ਨਾਲ ਕਦੀ ਪੈਰਾਂ 'ਚ ਪਾਣੀ 'ਚ ਪਾਉਣ ਵਾਲਾ ਨਾ ਕਿਤੇ ਆਪਾਂ ਪੀ ਦਈਏ, ਗਲਤੀ ਹੋ ਜਾਂਦੀ ਹੈ। ਹੁਣ ਤੁਸੀਂ ਆ ਨਿੱਕਾ ਜਿਹਾ ਨੁਕਸਾ, ਇਸੇ ਨੂੰ ਆਪਾਂ ਰੋਜ਼ ਮੈਂ ਖੜੇ ਹਜ਼ਾਰਾਂ ਵੇਲੇ ਦੱਸ ਚੁੱਕੀ ਹਾਂ। ਸਵੇਰੇ ਨਿਰਣੇ ਕਾਲ ਜੇ ਉੱਠਦੇ ਨਾਲ ਇਸ ਪਪੀਤਾ ਖਾ ਲਓ, ਠੰਡਾ ਠੰਡਾ ਫਰਿੱਜ 'ਚ ਕੱਢ ਕੇ। ਦੁਪਹਿਰ ਕੇ ਵੇਲੇ ਥੋੜਾ ਕੁ ਖਲੋ ਕੇ ਦੁਪਹਿਰੇ ਜਿਹਾ ਗਰੇਪ ਫਰੂਟ ਦਾ ਠੰਡਾ ਜਿਹਾ ਜੂਸ ਗਲਾਸ ਭਰ ਕੇ ਪੀ ਲਓ। ਇੱਕ ਮੱਗ ਪਾਊਡਰ ਤੇ ਔਲੇ ਦਾ ਪਾਊਡਰ ਜੂਸ 'ਚ ਪਾ ਕੇ ਪੀ ਲਓ। ਹਲਦੀ ਕੱਚੀ ਦੁੱਧ 'ਚ ਉਬਾਲ ਕੇ ਪੀ ਲਓ, ਹਲਦੀ ਦਹੀਂ 'ਚ ਪਾ ਕੇ ਪੀ ਲਓ। ਕਰੇਲੇ ਦਾ ਜੂਸ ਵੀ ਤੁਸੀਂ 2-4 ਚਮਚੇ ਪੀ ਲਓ, ਤੁਹਾਨੂੰ ਬਹੁਤ ਚੰਗਾ ਜੇ। ਇੱਕ ਜਿਹੜੀ ਜਿਹਨੂੰ ਬੱਡ ਸੱਦਨੇ, ਆਲ ਵੀ ਸੱਦਨੇ, ਉਹਦਾ ਜੂਸ ਵੀ ਬੜਾ ਕੰਮ ਆਇਆ ਜੇ। ਜਿਹਦੇ 'ਚ ਬੀਜ ਨਾ ਹੋਣ ਨਾ, ਕੂਲੀ ਹੋਵੇ, ਉਹਦਾ ਜੂਸ ਕੱਢੋ, ਹਲਦੀ ਤੇ ਨਿੰਬੂ ਨਿਚੋੜ ਕੇ ਲਵੋ, ਤੁਹਾਡੀ ਸਾਰਾ ਹੀ ਠੀਕ ਹੋ ਜਾਏਗਾ ਜਿੰਨਾ ਵੀ ਹੈ। ਇੱਕ ਜਿਹੜਾ ਹੈਗਾ ਨਾ, ਆਪਣੀ ਮੂਲੀ ਦੇ 4 ਪੀਸ ਕਰ ਲਓ, ਜੀਰਾ, ਕਾਲਾ ਲੂਣ ਤੇ ਕਾਲੀ ਮਿਰਚ 4 ਪੀਸ ਗਿੱਟ ਲੰਮੇ ਲੰਮੇ ਕਰਕੇ ਪਤਲੇ ਉਹਨਾਂ ਲਾ ਕੇ ਰਾਤੀ ਪਲੇਟ 'ਚ ਰੱਖੋ। ਉਹਨਾਂ ਰਾਤੀ ਪਾਣੀ ਨੂੰ ਚੜ ਜਾਏਗਾ। ਸਵੇਰੇ ਇੱਕ ਇੱਕ ਪੀਸ ਕਰਕੇ ਤੁਸੀਂ ਉਹਨੂੰ ਚੂਸੋ, ਜਦੋਂ ਬਿਲਕੁਲ ਚਿੱਟਾ ਹੋ ਜਾਏਗਾ ਸੁੱਟੀ ਜਾਓ, ਵਾਰੀ 4 ਪੀਸ ਸਵੇਰੇ ਨਿਰਣੇ ਕਾਲ ਜੇ ਚੂਸੋ ਤੁਸੀਂ। ਪਿੱਤ ਪਾਪੜਾ ਪੀਵੋ, ਇਹਦੇ ਨਾਲ ਤੁਹਾਡਾ ਲੀਵਰ ਤਾਂ ਮਹੀਨੇ 'ਚ ਉਹਦਾ ਲੀਵਰ ਠੀਕ ਹੋ ਗਿਆ। ਚੰਡੀਗੜ੍ਹ ਆਏ ਸੀ, ਹੁਣ ਇਹਦਾ ਇਲਾਜ ਹੀ ਕੋਈ ਨਹੀਂ ਹੈਗਾ। ਕੁਛ ਆਪਣੇ ਆਪ ਵੀ ਆਪਾਂ ਵੇਖੀਏ ਤੇ ਤਾਂ ਹੀ ਗੱਲ ਬਣਦੀ, ਐਵੇਂ ਹੁਣ ਕਿਵੇਂ ਬਣੇ ਵੀ ਆਪਾਂ ਹਰ ਚੀਜ਼ ਨੂੰ ਕਹੀ ਜਾਈਏ। ਇੱਕ ਜਿਹੜੇ ਅੱਖਾਂ ਤੁਸੀਂ ਆਂਦੇ ਸੀ ਨਾ, ਕੁੜੀਆਂ 'ਚ ਮੇਰੀ ਅੱਖਾਂ ਧੱਸ ਗਈਆਂ ਨੇ ਵਿੱਚ, ਜਿਹੜਾ ਗੋਡਿਆਂ ਦਾ ਤੇਲ ਸਾੜੀ ਦਾ ਹੈ ਨਾ 500 ਗ੍ਰਾਮ, ਉਹ 250 ਗ੍ਰਾਮ 'ਚ 10 ਗ੍ਰਾਮ ਸਾਰੀਆਂ ਚੀਜ਼ਾਂ ਪਾਉਣੀ, ਇੱਕ ਰਤਨ ਜੋਤ ਨਹੀਂ ਪਾਉਣੀ। ਉਹਨੂੰ ਸਾੜ ਕੇ ਤੇ ਪੋਲ ਕੇ ਰੱਖ ਲਓ, ਉਂਗਲ ਨਾਲ ਫੜ ਕੇ ਲਾਮਤ ਮਾਲਸ਼ੀ ਕਰਨੀ, ਉਹਦੀ ਅੱਖਾਂ ਖੁੱਲ ਜਾਣਗੀ। ਜੇ ਤੁਸੀਂ ਵੀ ਆਂਦੇ ਪਏ, ਤੁਸੀਂ ਵੀ ਮੰਨ ਲਓ, ਤੁਹਾਡੀਆਂ ਵੀ ਠੀਕ ਹੋ ਜਾਣਗੀਆਂ। ਤੇ ਚਲੋ ਠੀਕ ਹੈ ਬੇਟਾ, ਤੁਸੀਂ ਖਾ ਲਵੋ। ਮੈਂ ਤੁਹਾਡੇ ਇੰਨੇ ਦੱਸਦੇ ਨਹੀਂ, ਕੋਈ ਅਸਰ ਤਾਂ ਹੈ ਹੀ ਨਹੀਂ। ਚਲੋ ਬੋਲੀ ਜਾਂਦੇ ਆ। ਥੈਂਕ ਯੂ ਬਹੁਤ ਵਰਤੇ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਬਹੁਤੇ ਵਰਤੇ ਜਾਂਦੇ ਆ ਜੀ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਅੱਗੇ ਮਨਜੀਤ ਗਿੱਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ, ਮੇਰੇ ਨਾ ਰਾਤ ਨੂੰ ਪੈਰਾਂ ਦੀਆਂ ਤਾਂ ਲੱਤਾਂ ਦੀਆਂ ਨਾੜਾਂ ਬਹੁਤ ਚੜ੍ਹਦੀਆਂ ਆ। ਦਿਨ ਨੂੰ ਕੁਛ ਨਹੀਂ ਹੁੰਦਾ ਹੈਗਾ, ਬੜੀ ਸੋਹਣੀ ਰਹਿੰਦੀ ਆ, ਤੇ ਰਾਤ ਨੂੰ ਪੈਂਦੀ ਆ ਤਾਂ ਫੇਰ ਬਹੁਤ ਚੜ੍ਹਦੀਆਂ। ਮੈਨੂੰ ਫੇਰ ਸੁੱਤੀ ਪਈ ਨੂੰ ਉਠਾਲ ਦੇਣੀ, ਬਹੁਤ ਤੰਗ ਕਰਦੀਆਂ। ਉਸ ਲਈ ਤਾਂ ਜਾਨ ਨਿਕਲਦੀ ਆ ਨਾ। ਹਾਂਜੀ, ਫੇਰ ਮੈਂ ਉੱਠ ਕੇ ਘੁੰਮਦੀ ਵੀ ਆ। ਮੈਂ ਤਾਂ ਫੇਰ ਨਾ ਖੜ ਹੁੰਦਾ ਨਾ ਘੁੰਮ ਹੁੰਦਾ ਹੈ। ਬਹੁਤ ਤੰਗ ਕਰਦੀਆਂ ਨਾੜਾਂ ਮੈਨੂੰ, ਇਕੱਠੇ ਹੀ ਹੋ ਜਾਂਦੇ ਪੈਰ ਵੀ ਤਾਂ ਲੱਤਾਂ ਵੀ। ਕੋਈ ਨਹੀਂ, ਪਾਣੀ ਘੱਟ ਪੀਨੇ ਤੁਸੀਂ? ਨਹੀਂ, ਪਾਣੀ ਮੈਂ ਬਹੁਤ ਪੀਨੀ, ਮੈਨੂੰ ਸ਼ੂਗਰ ਕਰਕੇ ਮੈਂ ਪਾਣੀ ਤਾਂ ਬਹੁਤ ਪੀਨੀ ਆ। ਚਲੋ ਫਿਰ ਦੂਜਾ ਨੁਸਖਾ ਦੱਸ ਦਿੰਨੇ। ਠੀਕ ਆ। ਹਾਂਜੀ, ਇੱਕ ਹੋਰ ਕੁਐਸਚਨ, ਮੈਂ ਕਜ਼ਨ ਆ, ਉਹਦੇ ਮੋਢੇ ਦਾ ਤੇ ਗੋਡੇ 'ਚ ਦਰਦ ਬਹੁਤ ਹੁੰਦੀ ਆ। ਮੋਢੇ 'ਚ ਤਾਂ ਗੋਡੇ 'ਚ, ਠੀਕ ਆ। ਹਾਂਜੀ,
ਚਲੋ ਠੀਕ ਹੈ। ਇਹ ਵੀ ਪੁੱਛਦੇ ਆ ਜੀ ਕਿਸੇ ਨੂੰ ਜਿਹਨਾਂ ਦੇ ਕੜਲਾਂ ਪੈਂਦੀਆਂ, ਨਾੜਾਂ ਚੜ੍ਹਦੀਆਂ ਹੈ ਨਾ, ਇਹਦਾ ਤਾਂ ਸੌਖਾ ਹੀ ਹੈਗਾ ਕਿ ਸਾਬਣ ਦੀ ਟਿੱਕੀ ਆ ਤੁਸੀਂ ਬੈੱਡ 'ਤੇ ਰੱਖ ਲਓ। ਫੀਡਬੈਕ ਬਹੁਤ ਆਈ ਹੈ ਇਹਦੀ ਕਿ ਜਿਹਨਾਂ ਨੇ ਸਾਬਣ ਦੀ ਟਿੱਕੀ ਬੈੱਡ 'ਤੇ ਰੱਖੀ ਆ ਉਹ ਠੀਕ ਰਹੇ ਆ। ਉਹ ਤੁਸੀਂ ਜ਼ਰੂਰ ਰੱਖ ਲਓ। ਨਹਾਉਣ ਵਾਲਾ ਸਾਬਣ ਆ, ਉਹਨੂੰ ਆਪਣੀ ਚਾਦਰ ਦੇ ਥੱਲੇ ਰੱਖ ਲਓ ਅਤੇ ਉਹਦੇ ਨਾਲ ਜਿਹੜਾ ਆ ਉਹ ਆਰਾਮ ਆ ਜਾਂਦਾ ਆ। ਅਤੇ ਉਹ ਜ਼ਰੂਰ ਤੁਸੀਂ ਕਰਕੇ ਦੇਖ ਸਕਦੇ ਆ। 4082725200 ਸਟੂਡੀਓ ਦਾ ਨੰਬਰ ਆ ਸਾਡੇ ਨੇ। ਬਲਦੀਸ਼ ਕੌਰ ਜੀ, ਸਤਿ ਸ਼੍ਰੀ ਅਕਾਲ ਮੈਮ। ਮੇਰੇ ਜਿੱਦਾਂ ਮੈਨੂੰ ਡਕਾਰ ਆਉਂਦੇ ਆ, ਜਿੱਦਾਂ ਬਿਨਾਂ ਖਾਦ ਪਾਣੀ ਪੀਣ ਨਾਲ ਵੀ ਡਕਾਰ ਆਈ ਜਾਂਦੇ, ਉਦਾਂ ਆਈ ਜਾਂਦੇ ਆ ਜਿੱਦਾਂ। ਅੱਛਾ, ਉਦਾਂ ਹੀ ਆਈ ਜਾਂਦੇ? ਹਾਂਜੀ, ਉਦਾਂ ਹੀ ਆਈ ਜਾਂਦੇ ਆ, ਸੁੱਕੇ ਜਿੱਦਾਂ ਡਕਾਰ ਆਉਂਦੇ। ਜਦੋਂ ਉੱਠਦੀ ਆ ਸਵੇਰ ਨੂੰ ਆਰਲੀ ਉਦੋਂ ਹੀ ਆਉਣ ਲੱਗ ਜਾਂਦੇ ਆ। ਤੇ ਇੱਕ ਮੇਰਾ ਕਿੰਨੇ ਦਿਨ ਹੋ ਗਏ ਸਿਰ ਬਹੁਤ ਹੈਵੀ ਫੀਲ ਹੁੰਦਾ, ਨਾਲੇ ਮੈਨੂੰ ਮੇਰਾ ਸਿਰ ਪੇਨ ਕਰਦਾ, ਦੁਖਦਾ। ਤੁਹਾਨੂੰ ਵੈਸੇ BP ਵਗੈਰਾ ਕੁਛ ਨਹੀਂ ਹੈਗਾ ਨਾ? ਨਹੀਂ ਕੋਈ ਨਹੀਂ ਪ੍ਰੋਬਲਮ ਹੈਗੀ, ਹੋਰ ਕੋਈ ਨਹੀਂ। ਠੀਕ ਹੈ। ਨਾ BP ਹੈ, ਨਾ ਸ਼ੂਗਰ ਹੈ, ਨਾ ਕੁਛ ਨਹੀਂ ਹੈਗਾ। ਤੁਸੀਂ ਡਾਕਟਰ ਦੇ ਨਹੀਂ ਗਏ, ਪੁੱਛਿਆ ਨੇ ਉਹਨੂੰ ਕੀ ਗੱਲ? ਨਹੀਂ, ਡਾਕਟਰ ਦੇ ਨਹੀਂ ਮੈਂ ਗਈ। ਜਿੱਦਾਂ ਆਪ ਹੀ ਪਾਣੀ ਵੀ ਮੈਂ ਤਾਂ ਆਰਲੀ ਪੀਨੀ ਆ ਰੋਜ਼, ਜਿੱਦਾਂ ਕੋਸਾ ਨਿੰਬੂ ਪਾ ਕੇ ਵਿੱਚ, ਉਹਦਾ ਵਾਕ ਵੀ ਕਰਦੀ ਆ ਜਿੱਦਾਂ। ਤੇ ਜਵੈਣ ਜਿੱਦਾਂ ਗ੍ਰੈਂਡ ਕਰਕੇ ਭੁੰਨ ਕੇ ਤੇ ਮੈਂ ਉਹ ਪਾਣੀ ਨਾਲ ਪੀਨੀ ਆ ਰੋਜ਼, ਅੱਧਾ ਕੁ ਚਮਚਾ, ਜਿੱਦਾਂ ਏਦਾਂ ਕਰਕੇ ਦੇਖਿਆ। ਠੀਕ ਆ। ਹਾਂਜੀ, ਡਾਕਟਰ ਦੇ ਨਹੀਂ ਗਏ। ਚਲੋ ਠੀਕ ਆ ਜੀ। ਹਾਂਜੀ ਠੀਕ ਆ, ਆਪਾਂ ਪੁੱਛਦੇ ਆ। ਸੌਰੀ ਤੁਹਾਡਾ ਫੋਨ ਕੱਟਿਆ ਗਿਆ, ਦੁਬਾਰਾ ਕਾਲ ਕਰ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ। ਕਈ ਵਾਰੀ ਅਸੀਂ ਲਗਾਤਾਰ ਵੀ ਚੀਜ਼ਾਂ ਲੈਂਦੇ ਆ, ਕਈ ਰੋਜ਼ ਨਿੰਬੂ ਪੀਂਦੇ ਆ, ਕਈਆਂ ਨੂੰ ਆਰਾਮ ਆ, ਕਈਆਂ ਨੂੰ ਫਿਰ ਕਈ ਚੀਜ਼ਾਂ ਜਿਹੜੀਆਂ ਨਾ ਉਹ ਪਚਦੀਆਂ ਨਹੀਂ ਹੈਗੀਆਂ। ਜਦੋਂ ਤੁਸੀਂ ਕੋਈ ਚੀਜ਼ਾਂ ਲੈਂਦੇ ਆ, ਤੁਹਾਨੂੰ ਲੱਗਦਾ ਕਿ ਅਜੀਬ ਜਿਹਾ ਤੁਹਾਡੀ ਬੋਡੀ ਦੇ ਵਿੱਚ ਹੋਇਆ ਨਾ, ਉਹਨੂੰ ਫਿਰ ਛੱਡ ਕੇ ਵੀ ਦੇਖ ਸਕਦੇ ਆ ਤੁਸੀਂ। ਜਿੱਦਾਂ ਹੁਣ ਤੁਸੀਂ ਜਵੈਣ ਲੈਂਦੇ ਆ, ਨੁਕਸਾਨ ਤਾਂ ਵੈਸੇ ਕੋਈ ਨਹੀਂ ਗਾ। ਤੁਸੀਂ ਥੋੜ੍ਹੀਆਂ ਚੰਗੀਆਂ ਚੀਜ਼ਾਂ ਨਾ ਆਪ ਵੀ ਉੱਤੇ ਥੱਲੇ ਕਰਕੇ ਦੇਖ ਸਕਦੇ ਆ। ਆਪ ਵੀ ਕਈ ਚੀਜ਼ਾਂ ਇਕੱਲੀ ਛੱਡ ਕੇ ਵੀ ਦੇਖ ਸਕਦੇ ਆ ਤੁਹਾਨੂੰ ਕਿਹੜੀ ਤੋਂ ਕੀ ਆ, ਕਿਉਂਕਿ ਬੋਡੀ ਆਪੋ ਆਪਣੀ ਆ ਜੀ। ਹਰ ਇੱਕ ਦੀ ਬੋਡੀ ਹਰੇਕ ਚੀਜ਼ ਨੂੰ ਅਸੈਪਟ ਨਹੀਂ ਕਰਦੀ ਹੈਗੀ। ਉਹ ਹੋ ਸਕਦਾ ਕਈ ਵਾਰੀ ਸਾਨੂੰ ਕਿਹਾ ਜਾਂਦਾ ਕਿ ਤੁਹਾਨੂੰ ਇਹਦੇ ਤੋਂ ਆਰਾਮ ਆ ਜਾਊਗਾ। ਹਾਂ, ਬਹੁਤਿਆਂ ਨੂੰ ਆਉਂਦਾ ਵੀ ਆ, ਪਰ ਆਪਣੀ ਬੋਡੀ ਦੇਖ ਕੇ ਚੀਜ਼ ਜ਼ਰੂਰ ਲਿਆ ਕਰੋ। ਸੁਰਿੰਦਰ ਕੌਰ ਜੀ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਕਨਫਰਮ ਕਰਨਾ ਕਿ ਜਿਹੜੇ ਲੀਵਰ ਕਲੀਨਜ਼ਿੰਗ ਦਾ ਦੱਸਿਆ ਸੀਗਾ, ਹਾਂਜੀ, ਇਹ ਪਹਿਲੇ ਦਿਨ ਤਾਂ ਲੂਣ ਤਾਂ ਤੇਲ ਯੂਜ਼ ਕਰਨਾ ਹੈ ਨਾ? 6, 8, 10 ਇਹ 3 ਘੰਟਿਆਂ 'ਚ। ਹਾਂਜੀ ਹਾਂਜੀ। ਨੈਕਸਟ ਡੇ ਜਿਹੜਾ ਕਰਨਾ ਆ 6 ਵਜੇ, ਉਹ ਪਾਣੀ ਹੈ ਨਾ, ਉਹ ਪਾਣੀ ਕਿਦਾਂ ਪਲੇਨ ਪਾਣੀ ਹੈ ਜਾ ਕੇ ਉਹ ਵੀ ਇਹਦੇ ਵਿੱਚ ਵੀ ਅਸੀਂ ਸਾਲਟ ਪਾਉਣਾ ਉਹ 'ਚ ਵੀ? ਹਾਂ, ਉਹ 'ਚ ਘੱਟ ਜਾਂਦੀਆਂ ਚੀਜ਼ਾਂ ਅੱਗੇ ਤੋਂ ਅੱਗੇ ਜਾ ਕੇ। ਹਾਂਜੀ, ਉਹ ਕਿੰਨੀ ਮਾਤਰਾ 'ਚ ਪਾਉਣਾ? ਚਲੋ ਆਪਾਂ ਉਹਨਾਂ ਦੇ ਫੋਨ ਦੀ ਵੇਟ ਕਰਦੇ ਆ, ਕਿਉਂਕਿ ਮੈਂ ਕੀਤਾ ਨਹੀਂ। ਉਹ ਅੱਛਾ, ਤੇ ਫਿਰ ਅੱਗੇ ਪਾਣੀ ਆ, ਫਿਰ ਤੇਲ ਆ, ਜਿੱਦਾਂ 10 ਵਜੇ ਤੱਕ ਨਾ? ਹਾਂਜੀ, ਮੈਂ ਇਹੀ ਕਨਫਰਮ ਕਰਨਾ ਸੀ ਫਿਰ ਕਿੱਦਾਂ ਹੈ ਨਾ। ਠੀਕ ਹੈ, ਓਕੇ, ਮੈਂ ਸੁਣ ਕਰਦੀ ਹੋ ਜੀ। ਥੈਂਕ ਯੂ। ਓਕੇ, ਸਤਿ ਸ਼੍ਰੀ ਅਕਾਲ ਜੀ। ਜੇ ਹੋਰ ਵੀ ਕਿਸੇ ਨੂੰ ਐਗਜ਼ੈਕਟਲੀ ਪਤਾ ਤੁਸੀਂ ਦੱਸ ਸਕਦੇ ਆ। ਹਰਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀ, ਮੇਰੇ ਇੰਡੀਆ ਸੀ ਭੈਣ ਜੀ, ਤੇ ਉਹਨਾਂ ਦੇ ਗੈਸ ਬਹੁਤ ਬਣਦੀ। ਠੀਕ ਆ। ਹਾਂਜੀ, ਉਹਨਾਂ ਨੂੰ ਕੋਈ 2-3 ਸਾਲ ਹੋ ਗਏ, ਬੜੀ ਪ੍ਰੋਬਲਮ ਆ। ਦਵਾਈ ਵੀ ਖਾਂਦੇ ਆ, ਕਈ ਵਾਰ ਟੀਕਾ ਵੀ ਲਾਉਣਾ ਪੈਂਦਾ ਉਹਨਾਂ ਨੂੰ, ਕਈ ਵਾਰ ਜ਼ਿਆਦਾ ਹੀ ਨਹੀਂ, ਬਹੁਤ ਜ਼ਿਆਦਾ। ਠੀਕ ਆ। ਤੇ ਇੱਕ ਮੈਂ ਫੀਡਬੈਕ ਦੇਣੀ ਸੀ, ਮੇਰੇ ਬੱਚਾ ਸੀ 2 ਸਾਲ ਦਾ, ਉਹ ਉਹਨਾਂ ਦੇ ਕਾਬਜ਼ ਸੀ, ਤੇ ਭੈਣ ਜੀ ਹੁਣੀ ਦੱਸਿਆ ਜੀ ਫੁੱਲ ਗੁਲਾਬ ਦਾ ਫੁੱਲ ਯਾਨੀ ਦੁੱਧ 'ਚ ਉਬਾਲ ਕੇ। ਹਾਂਜੀ, ਵੈਸੇ ਪਾਣੀ 'ਚ ਪਾ ਕੇ ਪੀਂਦੇ ਲੋਕੀ। ਹਾਂਜੀ, ਠੀਕ ਆ। ਹਾਂਜੀ, ਤੇ ਉਹ ਬਹੁਤ ਵਧੀਆ ਸੀ ਜੀ। ਜ਼ਿਲ੍ਹੇ ਦਿੱਤਾ ਉਸੇ ਵੇਲੇ ਉਹ ਯਾਨੀ ਕਿ ਹੋ ਗਿਆ ਠੀਕ, ਯਾਨੀ ਉਹ ਬਹੁਤ ਵਧੀਆ ਚੀਜ਼। ਠੀਕ ਹੈ ਜੀ। ਜਿਹੜੇ ਸੁੱਕੇ ਫੁੱਲ ਲੈ ਕੇ ਆਏ ਹਮਾਇਕਾ ਦੇ? ਨਹੀਂ, ਮੈਂ ਭੈਣ ਜੀ ਤਾਜ਼ੇ ਫੁੱਲ ਤੋੜ ਲਿਆ। ਠੀਕ ਹੈ, ਉਹ ਤਾਂ ਫਿਰ ਬਹੁਤ ਵਧੀਆ ਹੈ। ਹਾਂਜੀ, ਤਾਂ ਪਹਿਲਾਂ ਅਸੀਂ ਸੁੱਕੇ ਲਿਆਂਦੇ ਸੀ, ਪਰ ਜਿਹੜਾ ਤਾਜ਼ਾ ਉਹ ਵਧੀਆ ਰਿਹਾ, ਯਾਨੀ ਉਹ ਵਧੀਆ ਸੀਗਾ। ਠੀਕ ਹੈ ਜੀ। ਹਾਂਜੀ ਭੈਣ ਜੀ, ਥੈਂਕ ਯੂ ਜੀ। ਥੈਂਕ ਯੂ। ਜੇ ਕਿਸੇ ਕੋ ਕੋਈ ਵੀ ਇਲਾਜ ਹੁੰਦਾ ਹੈ ਨਾ, ਪਲੀਜ਼ ਸ਼ੇਅਰ ਜ਼ਰੂਰ ਕਰ ਲਿਆ ਕਰੋ। 408-272 5200 ਸਟੂਡੀਓ ਦਾ ਫੋਨ ਨੰਬਰ ਹੈ ਜੀ। ਅੱਗੇ ਸਾਡੇ ਨਾਲ ਜੁੜੇ ਨੇ ਸੁਰਿੰਦਰ ਕੌਰ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਤੁਹਾਨੂੰ ਇਹ ਪੁੱਛਣਾ ਸੀਗਾ, ਜਿਹੜਾ ਤੁਸੀਂ ਕਿਡਨੀ ਵਾਸਤੇ ਦੱਸਿਆ ਕਿ ਪੀਲੇ ਨਿੰਬੂ ਦਾ ਰਸ ਦੇ ਵਿੱਚ ਕੌਡੀਆਂ ਪਾਉਣੀਆਂ ਜੀ, ਉਹ ਪਾ ਕੇ ਜਿੱਦਾਂ ਕਿੰਨੇ ਦਿਨਾਂ ਵਾਸਤੇ ਰੱਖਣਾ, ਔਰ ਫ੍ਰਿਜ ਵਿੱਚ ਰੱਖਣਾ ਕਿ ਬਾਹਰ ਹੀ ਰੱਖਣੀ, ਦੱਸਿਓ। ਜਿਹਦੇ ਵਿੱਚ ਕੌਡੀਆਂ ਪਾਉਣੀਆਂ ਸੀਗੀਆਂ ਕਿਡਨੀ ਕਲੀਨ ਕਰਨ ਲਈ? ਹਾਂਜੀ, ਕਿਡਨੀ ਕਲੀਨ ਕਰਨ ਲਈ। ਹਾਂਜੀ, ਠੀਕ ਹੈ ਜੀ। ਠੀਕ ਆ, ਤੁਸੀਂ ਸੁਣਦੇ ਰਹੋ ਜੀ। ਬਸ ਉਹਨੇ ਲੀਟਰ ਕੁ ਕਿਹਾ ਸੀਗਾ ਜੂਸ ਕੱਢਣਾ ਆ। ਸੁਣ ਰਹੇ ਆ, ਜਿਹਨੇ ਦੱਸਿਆ ਸੀ ਉਹਨੇ ਵੀ ਕਿ ਜਿਹੜੇ ਨਿੰਬੂ ਆ ਉਹ ਲੈਣੇ ਆ ਜਿਨ੍ਹਾਂ ਦੇ ਵਿੱਚ ਬੀ ਨਹੀਂ ਵਿੱਚ ਜਾਣੇ ਚਾਹੀਦੇ। ਵੈਸੇ ਤੁਸੀਂ ਉਹਨੂੰ ਨਾ ਪੁਣ ਲਾਇਓ, ਆਪਣੇ ਜੂਸ ਕੱਢ ਕੇ ਉਹਨਾਂ ਦਾ ਉਹਨੂੰ ਪੁਣ ਲਾਇਓ ਲੀਟਰ ਕੁ। ਉਹਦੇ ਵਿੱਚ 8-9 ਕੌਡੀਆਂ ਦੱਸੀਆਂ ਸੀਗੀਆਂ ਜਿਹੜੀਆਂ ਉੱਤੋਂ ਪੀਲੀਆਂ ਹੁੰਦੀਆਂ ਆ, ਉੱਪਰੋਂ ਉਹ ਪੀਲੀਆਂ ਹੁੰਦੀਆਂ ਆ। ਉਹ ਵੈਸੇ ਘੁਲ ਜਾਂਦੀਆਂ 3-4 ਦਿਨਾਂ ਦੇ ਵਿੱਚ। ਬਾਹਰ ਹੀ ਰੱਖ ਲਿਓ ਤੁਸੀਂ ਬੇਸ਼ੱਕ,
ਬਾਹਰ ਹੀ ਰੱਖੀਆਂ ਸੀਗੀਆਂ ਕਈਆਂ ਨੇ। ਉਹਨੂੰ ਤੁਸੀਂ ਰੱਖ ਲਿਆ। ਜਦੋਂ ਉਹ ਹੋ ਗਈਆਂ ਮੇਰੇ ਖਿਆਲ ਵੀਕ ਵਿੱਚ ਹੀ ਲੋਕਾਂ ਦੇ ਤਾਂ ਬਹੁਤਿਆਂ ਦੇ ਹੋ ਗਏ ਜਿਨ੍ਹਾਂ ਨੇ ਦੱਸਿਆ ਆ, ਅਤੇ ਫਿਰ ਪੁਣ ਲਾਇਓ। ਅਤੇ ਕਈ ਜਗ੍ਹਾ 'ਤੇ ਠੰਡ ਹੁੰਦੀ ਆ, ਤੁਹਾਨੂੰ ਅੰਦਰ ਰੱਖਣ ਦੀ ਲੋੜ ਨਹੀਂ ਹੁੰਦੀ, ਪਰ ਜੇ ਤੁਸੀਂ ਕੈਲੀਫੋਰਨੀਆ ਦੇ ਵਿੱਚ ਆ ਤਾਂ ਜ਼ਰੂਰ ਤੁਸੀਂ ਉਹਨੂੰ ਪੁਣ ਕੇ ਕੱਚ ਦੀਆਂ ਸ਼ੀਸ਼ੀਆਂ 'ਚ ਫਰਿੱਜ 'ਚ ਰੱਖ ਲਾਇਓ, ਕਿਉਂਕਿ ਨਹੀਂ ਤਾਂ ਉਹਦਾ ਜਿਹੜੀ ਆ ਸਮੈਲ ਆ ਨਾ ਹੋਰ ਤਰ੍ਹਾਂ ਦੀ ਹੋ ਜਾਂਦੀ ਆ। ਜੇ ਫਰਿੱਜ 'ਚ ਹੀ ਰੱਖ ਲਓਗੇ ਤਾਂ ਠੀਕ ਆ। ਕੈਨੇਡਾ ਦੇ ਵਿੱਚ ਠੰਡ ਬੜੀ ਆ, ਹੋ ਸਕਦਾ ਉਹਨਾਂ ਨੂੰ ਨਾ ਵੀ ਲੋੜ ਪਵੇ ਉੱਥੇ ਰੱਖਣ ਦੀ। ਅਤੇ ਜਦੋਂ ਤੁਸੀਂ ਕੱਚ ਦੇ ਜਾਰ ਦੇ ਵਿੱਚ ਉਹਨੂੰ ਪਾ ਕੇ ਰੱਖਣਾ ਨਾ, ਉਹਦੇ ਵਿੱਚ ਉਹ ਗੈਸ ਬਣਦੀ ਆ। ਕਈ ਵਾਰੀ ਉਹ ਢੱਕਣ ਆ ਨਾ, ਉਹ ਇੰਨੀ ਬਣ ਜਾਂਦੀ ਆ, ਉਹ ਉੱਡ ਜਾਂਦਾ ਆ ਉਹਦਾ ਤੁਹਾਨੂੰ। ਸੋ ਕੋਸ਼ਿਸ਼ ਕਰਿਓ ਕਿ ਥੋੜ੍ਹਾ ਜਿਹਾ ਬੇਸ਼ੱਕ ਨੰਗਾ ਵੀ ਰੱਖ ਲਿਓ, ਕੁਛ ਉੱਤੇ ਬੰਨ੍ਹ ਦਿਓ, ਨਹੀਂ ਤਾਂ ਕਈਆਂ ਨੇ ਢੱਕਣ ਹੀ ਦਿੱਤੇ ਸੀ, ਢੱਕਣ ਉੱਡ ਗਿਆ। ਪਰ ਤੁਸੀਂ ਕੱਪੜਾ ਵੀ ਬੰਨ੍ਹ ਸਕਦੇ ਆ ਅਤੇ ਹਿਲਾਉਂਦੇ ਰਹੋ ਤੁਸੀਂ। ਅਤੇ ਫਿਰ ਤੁਸੀਂ 2-2 3-3 ਚਮਚੇ ਸਵੇਰ ਨੂੰ ਨਿਰਣੇ ਕਾਲਜੇ ਲੈਣਾ ਆ, ਅਤੇ ਉਸ ਤੋਂ ਬਾਅਦ ਜਿਹੜਾ ਆ 1.5 ਘੰਟਾ ਕਹਿੰਦੇ ਕੁਛ ਨਹੀਂ। ਅਤੇ ਸਾਡੇ ਨਾਲ ਜੁੜੇ ਹੋਏ ਨੇ ਮਨਪ੍ਰੀਤ। ਹੈਲੋ, ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭੈਣ ਜੀ ਮੈਂ ਪੁੱਛਣਾ ਸੀ, ਮੈਂ ਨਾ ਮੇਰਾ ਬੇਟਾ ਆ 11 ਸਾਲ ਦਾ, ਅਤੇ ਅਸੀਂ ਡਾਕਟਰ ਦੇ ਗਏ ਸੀ ਭੈਣ ਜੀ ਲਿਗਾ ਚੈੱਕ ਕਰਾਉਣ, ਅਤੇ ਉਹ ਕਹਿੰਦੇ ਵੀ ਇਹਨੂੰ ਜਿੱਦਾਂ ਕਾਲਾ ਮੋਤੀਆ ਹੋਇਆ ਸਟਾਰਟ, ਅਤੇ ਇਹਦਾ ਕੋਈ ਇਲਾਜ ਹੋਵੇ ਭੈਣ ਜੀ। ਛੋਟਾ ਜੇ ਬੜੀ ਟੈਨਸ਼ਨ ਲੱਗੀ ਆ। ਅਤੇ ਇੱਕ ਭੈਣ ਜੀ ਹੋਰ ਸੀ, ਮਾਸੀ ਜੀ ਆ ਮੇਰੇ, ਅਤੇ ਉਹਨਾਂ ਦਾ ਜਿਵੇਂ ਕਲੇਜਾ ਬਹੁਤ ਸੜਦਾ, ਕੋਈ ਵੀ ਗਰਮ ਚੀਜ਼ ਖਾਂਦੇ ਆ ਅਤੇ ਬੜਾ ਜ਼ਿਆਦਾ ਪੇਨ। ਉਹਨਾਂ ਨੇ ਫੋਰਟਿਸ ਹੌਸਪੀਟਲ ਤੋਂ ਬੜਾ ਇਲਾਜ ਕਰਾਇਆ, 2-3 ਸਾਲ ਹੋ ਗਏ, ਪਰ ਕੋਈ ਫਰਕ ਨਹੀਂ। ਮੈਂ ਕਿਹਾ ਜੇ ਕੋਈ ਦੇਸੀ ਇਲਾਜ ਹੋਵੇ, ਕੋਈ ਸੁਣਦਾ ਹੋਵੇ ਤਾਂ ਭੈਣ ਜੀ। ਠੀਕ ਹੈ ਜੀ। ਹਾਂਜੀ, ਤੇ ਕਾਲੀ ਮੋਤੀ ਦੇ ਭੈਣ ਜੀ ਜ਼ਰੂਰ ਦੱਸ ਦੇਣ, ਕਿਉਂਕਿ ਵੈਸੇ ਜਿਹੜਾ ਦੱਸਿਆ ਹੋਇਆ ਮੈਂ ਉਹੀ ਤੁਹਾਨੂੰ ਦੱਸ ਦਾਂਗੀ। ਹਾਂਜੀ, ਕੁਆਰ ਦਾ ਪਾਣੀ ਜਿਹੜਾ ਕਹਿੰਦੇ ਹੁੰਦੇ ਆ 4 ਚਮਚੇ ਲੈ ਲੈਣਾ ਆ ਨਾ, ਐਲੋਵੇਰਾ ਦਾ, ਤਾਂ 1 ਚਮਚਾ ਉਹਦੇ ਵਿੱਚ ਸ਼ਹਿਦ ਦਾ ਪਾ ਲੈਣਾ ਆ। ਬਸ ਇਹ ਬਹੁਤ ਠੀਕ ਆ ਕਈਆਂ ਨੂੰ, ਪਰ ਹੋਰ ਵੀ ਪੁੱਛ ਲੈਂਦੇ ਪੈ ਜਾਂਦਾ ਫਰਕ। ਜੇ ਤੁਸੀਂ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ। ਹੁਣ ਬੋਡੀ ਤੇ ਆਪੋ ਆਪਣੀ ਆ ਨਾ। ਹਾਂਜੀ ਹਾਂਜੀ। ਹਾਂ, ਜੇ ਆਪਾਂ ਇੱਦਾਂ ਹੀ 6 ਮਹੀਨੇ ਲੋਕਾਂ ਵੱਲ ਦੇਖਦੇ ਰਹੇ, ਕਿਸੇ ਦੀ ਕਾਲ ਆਈ ਕਿ ਨਹੀਂ ਆਈ ਕਿ ਨਹੀਂ, ਹੋ ਸਕਦਾ ਤੁਹਾਨੂੰ ਆਰਾਮ ਆ ਜਾ 6 ਮਹੀਨਿਆਂ ਦੇ ਵਿੱਚ। ਹਾਂਜੀ ਹਾਂਜੀ, ਨਹੀਂ ਟਰਾਈ ਤਾਂ ਜ਼ਰੂਰ ਭੈਣ ਜੀ ਕਰਾਂਗੇ। ਲੱਗਦਾ ਆ ਉਹ, ਇਸ ਖਿਆਲ ਦੇ ਨਾਲ ਬੱਚੇ ਨੂੰ ਰੈਡੀ ਕਰਿਓ। ਠੀਕ ਹੈ। ਹਾਂਜੀ, ਨਹੀਂ ਥੋੜਾ ਥੋੜਾ ਕਰਕੇ ਵੀ ਪਾ ਦਾਂਗੇ ਟਰਾਈ। ਪਹਿਲਾਂ ਚਲੋ ਟਰਾਈ ਕਰਦੇ ਜੇ ਹੋਰ ਵੀ ਕੋਈ ਹੋਇਆ ਤੇ ਜ਼ਰੂਰ ਜ਼ਰੂਰ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਜਿਹੜੇ ਗੈਸ ਦਾ ਕਹਿੰਦੇ ਸੀਗੇ ਵੀ ਉਹਨਾਂ ਦੇ ਇੰਡੀਆ ਦੇ ਵਿੱਚ ਹੈਗੇ ਆ। ਬਸ ਇੱਕ ਜਿਹਦੀ ਸਾਨੂੰ ਫੀਡਬੈਕ ਆਈ ਆ, ਉਹ ਅਦਰਕ, ਲਸਣ, ਗਾਰਲਿਕ ਅਤੇ ਜਿੰਜਰ, ਉਹਨਾਂ ਦਾ ਜੂਸ ਕੱਢਣਾ 1 ਕੱਪ, 1 ਕੱਪ ਨਿੰਬੂ ਦਾ ਜੂਸ, 1 ਕੱਪ ਐਪਲ ਸਾਈਡਰ ਵਿਨੇਗਰ। ਇਹਨਾਂ ਨੂੰ ਉੱਥੇ ਹੁਣ ਮਿਲ ਜਾਂਦਾ, ਜਿਹੜੀਆਂ ਸਪੈਸ਼ਲ ਦੀਆਂ ਦੁਕਾਨਾਂ ਆ ਨਾ ਉੱਥੇ ਮਿਲ ਜਾਂਦਾ ਆ, ਇੰਡੀਆ ਦੇ ਵਿੱਚ ਵੀ ਮਿਲ ਜਾਂਦਾ ਉਹ। 1 ਕੱਪ ਲੈ ਕੇ 4 ਕੱਪ ਹੋ ਗਏ। ਉਹਨੂੰ ਮੰਦਮ ਜੇ ਅੱਗ ਦੇ ਉੱਤੇ ਕਾੜ ਲਓ। ਜਦੋਂ 2 ਕੱਪ ਰਹਿ ਜਾਣ ਨਾ, ਉਹਨੂੰ ਠੰਡਾ ਕਰ ਲਓ। ਜਦੋਂ ਤੁਸੀਂ ਠੰਡਾ ਕਰ ਲਓਗੇ, ਉਹਦੇ ਵਿੱਚ 1 ਕੱਪ ਸ਼ਹਿਦ ਦਾ ਪਾ ਲਓ। ਉਹ ਲੈਂਦੇ ਰਹੋ, ਉਹਨਾਂ ਨੂੰ ਜ਼ਰੂਰ ਆਰਾਮ ਆਊਗਾ ਜਿਨ੍ਹਾਂ ਦੇ ਗੈਸ ਬਣਦੀ ਆ। ਅੱਗੇ ਗੁਰਦੀਪ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਛੋਟਾ ਜਿਹਾ ਨੁਸਖਾ ਦੱਸਣਾ ਸੀ ਜੀ, ਮੈਂ ਆਪ ਵਰਤ ਕੇ ਦੇਖਿਆ ਉਹ। ਹਾਂਜੀ, ਕਾਹਦੇ ਤੋਂ ਆ ਜੀ? ਉਹ ਜੀ ਘਰਾੜਿਆਂ ਤੋਂ। ਠੀਕ ਹੈ ਜੀ। ਹਾਂਜੀ, ਉਹ ਸਵੇਰ ਨੂੰ ਜਦੋਂ ਤੁਸੀਂ ਉੱਠਦੇ ਹੋ ਨਾ, ਗਰਮ ਪਾਣੀ ਵਿੱਚ ਆਪਣਾ 1 ਚਮਚਾ ਸ਼ਹਿਦ ਦਾ, ਹਾਂਜੀ, ਤੇ 1 ਕੁਆਟਰ ਜਿੱਦਾਂ ਚੌਥਾ ਹਿੱਸਾ ਚਮਚੇ ਦਾ ਹਲਦੀ, ਠੀਕ ਹੈ ਜੀ, ਉਹਨੂੰ ਘੋਲ ਕੇ ਤੇ 1 ਹਫ਼ਤਾ ਪੀਓ। ਠੀਕ ਆ। ਮੇਰੇ ਤੇ ਠੀਕ ਹੋ ਗਿਆ। ਵੀ ਹੁਣ ਮੈਨੂੰ ਇਹ ਨਹੀਂ ਪਤਾ ਵੀ ਹੋਰ ਕਿਸੇ ਦੇ ਹੋ ਜਾਣ। ਹਾਂਜੀ, ਬੋਡੀ ਆਪੋ ਆਪਣੀ ਆ, ਕਿੰਨੀ ਕੁ ਫੈਟ ਕਿਸੇ ਤੇ ਆ, ਉਹਦੇ ਵੀ ਆ। ਹਾਂਜੀ, ਤੇ ਇੱਕ ਜਿਹੜੇ ਭਾਈ ਸਾਹਿਬ ਉਹਨਾਂ ਨੇ ਕਹਿੰਦੇ ਨਾ ਗੈਸ ਬਣਦੀ ਆ ਉਹਨਾਂ ਦੀ ਸਿਸਟਰ ਦੇ। ਹਾਂਜੀ ਹਾਂਜੀ। ਉਹ ਜੇ ਮੇਰੇ ਕੋਲ ਹੁਣ ਨੁਸਖਾ ਹੈ ਨੀ ਗਾ, ਮੇਰੇ ਕੋਲ ਘਰ ਲਿਖਿਆ ਪਿਆ। ਜੇ ਉਹ ਮੈਨੂੰ ਮੇਰਾ ਨੰਬਰ ਉਹਨਾਂ ਨੂੰ ਤੁਸੀਂ ਦੇ ਦਿਓ, ਜੇ ਮੈਨੂੰ ਕੰਟੈਕਟ ਕਰ ਲੈਣ ਤੇ ਮੈਂ ਉਹਨਾਂ ਨੂੰ ਸੈਂਡ ਹੀ ਕਰ ਦੂੰਗਾ ਜੀ। ਹਾਂਜੀ, ਕੋਈ ਨਹੀਂ, ਤੁਸੀਂ ਨੈਕਸਟ ਵੀਕ ਦੱਸ ਵੀ ਸਕਦੇ ਆ। ਠੀਕ ਹੈ ਜੀ। ਠੀਕ ਹੈ ਜੀ, ਥੈਂਕ ਯੂ ਗੁਰਦੀਪ ਜੀ, ਬਹੁਤ ਬਹੁਤ ਧੰਨਵਾਦ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਡਰਾਈਵ ਕਰਦੇ ਜਾਂ ਆਪਣੇ ਘਰਾਂ 'ਚ ਜਾਂ ਦੂਰ ਦਰੇਡੇ ਤੋਂ ਹੋਰ ਕੰਟਰੀਆਂ ਤੋਂ ਕਾਲ ਕਰਦੇ। ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ। ਅੱਗੇ ਕੋਮਲਪ੍ਰੀਤ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ, ਕੋਮਲਪ੍ਰੀਤ ਜੀ ਸਤਿ ਸ਼੍ਰੀ ਅਕਾਲ। ਲਿਆਓ ਤੁਹਾਡਾ ਐਪਸਮ ਸਾਲਟ ਕਿਹੜਾ ਹੈ ਜਿਹੜਾ ਪੀਣਾ ਆ ਹੁਣ? ਹਾਂਜੀ, ਐਪਸਮ ਸਾਲਟ ਨਾ ਉਹ ਇਹ ਨਹੀਂ ਆ ਹੈਗਾ ਤੇ ਉਹ ਸੇਮ ਹੀ ਆ ਜਿਹੜਾ ਪੈਰਾਂ ਵਾਲਾ। ਪਰ ਮੈਂ ਕਿਹਾ ਸੀ ਕਿ ਜਿਹੜਾ ਫ੍ਰੈਗਰੈਂਸ ਫ੍ਰੀ ਹੋਵੇ, ਜ਼ਿਆਦਾ ਫੈਂਸੀ ਨਾ ਹੋਵੇ, ਠੀਕ ਆ, ਕਿ ਉਹਦੇ ਚ ਹੋਰ ਕੁਛ ਜਿਵੇਂ ਸੈਂਸ ਵਗੈਰਾ ਐਡ ਕੀਤੇ ਹੋਣ ਨਾ, ਉਹ ਨਹੀਂ। ਜਿਹੜਾ ਵਿਦਾਊਟ ਫ੍ਰੈਗਰੈਂਸ ਆ, ਭਾਵੇਂ ਉਹ ਵੱਡੇ ਤੁਹਾਨੂੰ ਸੈਕ ਚ ਵੀ ਮਿਲਦਾ ਆ, ਉਹ ਵੀ ਲੈ ਸਕਦੇ, ਪਰ ਫਿਰ ਉਹ ਮੈਜਰ ਕਰਨਾ ਹੋਊਗਾ। ਠੀਕ ਆ, ਉਹਦੇ ਨਾਲ ਮੈਜਰਿੰਗ ਟੂਲ ਨਾਲ। ਤੇ ਉਹ ਮੈਂ ਦੱਸਣਾ 6, 8, 10 ਜਿਹੜੇ ਪਹਿਲਾਂ 6 o'clock ਤੇ 8 o'clock ਆ, ਦੋਵੇਂ ਵਾਰੀ ਸਾਲਟ ਐਂਡ ਵਾਟਰ ਲੈਣਾ। ਜਿਹੜਾ 3rd ਟਾਈਮ ਆ, ਉਦੋਂ olive oil ਲੈਣਾ ਆ, ਤੇ ਫਿਰ ਲੇਟ ਜਾਣਾ। ਤੇ
ਤੇ ਸਵੇਰੇ 2 ਵਾਰੀ ਨਹੀਂ ਲੈਣਾ ਹੈਗਾ। ਸਵੇਰੇ salt and water, then olive oil and then salt and water। ਅੱਛਾ, ਉਹ ਮਿਡਲ 'ਚ ਲੈ ਲੈਣਾ, ਜਿਹੜਾ olive oil ਮਿਡਲ 'ਚ। ਹਾਂਜੀ, ਪਰ ਜਦੋਂ ਸ਼ਾਮੀ ਆਪਾਂ ਸ਼ੁਰੂ ਕਰਨਾ ਉਦੋਂ 2 ਡੋਜ਼ ਟੁਗੇਦਰ, I mean one after the other ਲੈਣੀ ਹੈ, ਇੱਕ 6 o'clock, ਇੱਕ 8 o'clock। ਹਾਂ, ਇਹਦੀ ਕੁਆਂਟੀਟੀ ਦੱਸੋ, ਉਹਦਾ ਬਹੁਤ ਭੁਲੇਖਾ। ਹਾਂਜੀ, ਜਦੋਂ olive oil ਲੈਣਾ ਆ ਉਹ 170 ਮਿਲੀਲੀਟਰ ਲਿਆ ਆ ਤੇ ਅਗਲੇ ਦਿਨ ਉਹ 70 ਲੈਣਾ ਆ। ਠੀਕ ਆ, ਜਿਹੜਾ ਮਾਰਨਿੰਗ। ਪਰ ਜਿਹੜਾ ਸਾਲਟ ਆ ਉਹ ਮੈਂ ਕਿਹਾ ਸੀ ਕਿ ਉਹਦੀ ਕੁਆਂਟੀਟੀ ਐਜ਼ ਪਰ ਯੋਰ ਵੇਟ, ਜੇ ਤੁਹਾਨੂੰ ਬਲੱਡ ਪ੍ਰੈਸ਼ਰ ਆ ਜਾਂ ਕੁਝ ਹੈਗਾ ਆ ਘੱਟ ਵੱਧ ਕਰੋ, ਤੇ ਤੁਸੀਂ ਆਪਣੇ ਉਹਦੇ ਅਕੋਰਡਿੰਗ ਤੁਸੀਂ ਘੱਟ ਵੱਧ ਕਰ ਲੈਣਾ। ਇਹ ਸੀਗਾ ਅਰਾਊਂਡ 70 ਦੇ ਹਿਸਾਬ ਦੇ ਨਾਲ। ਠੀਕ ਆ, ਇਹ ਮੈਂ ਦੱਸਣਾ ਚਾਹੁੰਦੀ। ਤੇ ਇਹ ਕੋਈ ਵੀ YouTube ਤੇ ਜਾਂ ਕਿਤੇ ਵੀ ਪਾ ਸਕਦਾ ਆ, ਐਪਸਮ ਸਾਲਟ ਲਿਵਰ ਕਲੀਨ, ਉਹ ਸਾਰਾ ਉਹ ਬਹੁਤ ਲੋਕਾਂ ਪਾਇਆ। ਮੈਂ ਹੁਣੇ ਹੀ ਰਿਸਰਚ ਕਰਕੇ ਹਟੀ ਆ। ਠੀਕ ਆ, ਜੇ ਹੋਰ ਈਜ਼ੀ ਦੱਸ ਤਿੰਨੋਂ ਵੈਸੇ ਲਾਈਕ ਜਿੰਨਾ ਤੋਂ ਮੈਂ ਲਿਆ ਸੀਗਾ ਲਿਊਕੋਕਟੀਨੋ, ਪਰ ਇਟਸ ਫ੍ਰੀ ਆਲ ਓਵਰ ਯੂ ਹੈਗਾ ਆ, ਬਹੁਤ ਲੋਕਾਂ ਕੀਤਾ ਆ। ਠੀਕ, ਥੈਂਕ ਯੂ। ਤੇ ਇੱਕ ਭੈਣ ਜਿਵੇਂ ਤੁਹਾਨੂੰ ਤੁਸੀਂ ਕਹਿੰਦੇ ਕਿ ਚਾਹ ਛੱਡ ਨਹੀਂ ਸਕਦੇ, ਹਨਾ? ਹਾਂਜੀ, ਤੇ ਚਾਹ ਛੱਡੋ ਨਹੀਂ, ਪਰ ਜਿਸ 'ਚ ਵੱਡੀ ਇਲਾਇਚੀ ਪਾ ਲਓ ਤੇ ਕੈਫੀਨ ਦਾ ਇਫੈਕਟ ਹਾਫ ਹੋ ਜਾਂਦਾ ਆ, ਅੱਧਾ ਰਹਿ ਜਾਂਦਾ। ਕਾਲੀ ਇਲਾਇਚੀ, ਵੱਡੀ ਇਲਾਇਚੀ। ਠੀਕ ਆ, ਹਾਂਜੀ, ਵੱਡੀ ਵਾਲੀ। ਤੇ ਦੈਟਸ ਇਟ, ਥੈਂਕ ਯੂ। ਜੇ ਹੁਣ ਹੋਰ ਵੀ ਕਿਸੇ ਨੂੰ ਫਿਰ ਅਜੇ ਕਲੀਅਰ ਹੋਵੇ ਤਾਂ ਮੈਂ ਅਗਲੇ ਵੀਕ ਦੁਬਾਰਾ ਦੱਸ। ਜ਼ਰੂਰ। ਥੈਂਕ ਯੂ ਕਮਲ, ਥੈਂਕ ਯੂ। ਨੋ ਵਰੀਜ਼, ਥੈਂਕ ਯੂ ਜੀ, ਥੈਂਕ ਯੂ। ਉਦੋਂ ਵੀ ਚੰਗਾ ਲੱਗਦਾ ਜਦੋਂ ਸਾਡੇ ਜਿਹੜੇ ਯੰਗ ਨਿਆਣੇ ਆ ਉਹਦੇ ਵਿੱਚ ਇਨਵੋਲਵ ਹੁੰਦੇ ਆ। ਬਹੁਤ ਵਧੀਆ। ਤੁਸੀਂ ਆਪ ਵੀ ਕੋਸ਼ਿਸ਼ ਕਰਿਆ ਕਰੋ ਕਿ ਤੁਹਾਡੇ ਬੱਚੇ ਵੀ ਆਪਣੀ ਸਿਹਤ ਦਾ ਖਿਆਲ ਰੱਖਣ। ਬਲਜੀਤ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਹੈਗਾ ਇੱਕ, ਮੈਂ ਤਾਂ ਰੇਡੀਓ ਸੁਣਦੀ ਸੀ ਕਾਫੀ ਦੇਰ ਤੋਂ, ਤੇ ਮੇਰੇ ਨਾ ਅਚਾਨਕ ਹੀ ਨਾ ਪਿਛਲੇ ਸਾਲ ਵਿੱਚ ਨਾ ਲੱਤ ਦੀਆਂ ਹੁੰਦੀਆਂ ਨੇ ਨਾੜਾਂ ਦੀਆਂ ਹਰੀਆਂ ਜੀਆਂ, ਹਾਂਜੀ, ਉਹ ਕੱਢੀਆਂ ਸੀ ਡਾਕਟਰ ਨੇ ਇੰਜੈਕਸ਼ਨ ਲਾ ਕੇ। ਪਰ ਲੱਤ ਵਿੱਚ ਬੈਡ ਕਲੋਟ ਬਣ ਗਿਆ ਆ, ਬੈਡ ਕਲੋਟ ਬਣ ਗਿਆ, ਉਹ ਜਾਂਦਾ ਹੀ ਨਹੀਂ ਪਿਆ। ਦਵਾਈਆਂ ਖਾ ਕੇ ਮੈਂ ਅੱਕ ਗਈ ਹਾਂ। ਪਲੀਜ਼ ਮੈਨੂੰ ਮੇਰੀ ਕੁਐਸਚਨ ਆ, ਮੈਨੂੰ ਕੋਈ ਦੱਸੋ। ਵੈਸੇ ਉਹਦਾ ਇਲਾਜ ਤਾਂ ਦੱਸਿਆ ਸੀਗਾ ਵੀ ਉਹਨਾਂ ਨੂੰ ਹਰੀਆਂ ਤੋਂ ਨਾਰਮਲ ਕਿਵੇਂ ਕਰਨਾ ਆ। ਉਹਨਾਂ ਨੇ ਸਰਜਰੀ ਕਰ ਦਿੱਤੀ। ਹਾਂ, ਬਸ ਜਾਣਦੇ ਆ ਤੁਸੀਂ, ਤੁਹਾਡੀ ਸਰਜਰੀ ਤਾਂ ਛੇਤੀ ਕਰਨੀ ਹੁੰਦੀ, ਤੁਸੀਂ ਕਰਾ ਵੀ ਲਈ। ਚਲੋ ਕੋਈ ਨਹੀਂ, ਪੁੱਛਦੇ ਆ ਜ਼ਰੂਰ। ਮੇਰੀ ਭੈਣ ਹੈ, ਦੱਸਿਓ। ਠੀਕ ਹੈ ਬਲਜੀਤ ਜੀ। ਹਾਂਜੀ, ਜਦੋਂ ਕਈ ਵਾਰੀ ਉਹ ਨਾੜਾਂ ਕਹਿੰਦੇ ਤੁਹਾਨੂੰ ਕਾਲੀਆਂ ਹਰੀਆਂ ਦਿਸਦੀਆਂ ਨਾ, ਉਹਨਾਂ ਦੇ ਵਿੱਚ ਖੂਨ ਘੱਟ ਜਾਂਦਾ ਹੁੰਦਾ। ਡਾਕਟਰ ਨੇ ਬਾਏ ਦਾ ਬੁੱਕ ਤੁਹਾਨੂੰ ਸਾਰਾ ਕੁਝ ਦੱਸਣਾ ਹੁੰਦਾ ਕਿ ਤੁਹਾਡਾ ਬਲੱਡ ਆ ਸਰਕੂਲੇਟ ਨਹੀਂ ਹੋ ਰਿਹਾ। ਬਸ ਇਹ ਬਹੁਤਿਆਂ ਨੇ ਫਟਕੜੀ ਵਾਲਾ ਕੀਤਾ, ਉਹਨਾਂ ਦੇ ਠੀਕ ਵੀ ਹੋ ਗਿਆ। ਧਰਮ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੈਂ ਪਿਛਲੇ ਹਫ਼ਤੇ ਆਪਣਾ ਬਲੱਡ ਦੇ ਕੇ ਆਇਆ ਚੈੱਕ ਕਰਾਉਣ ਮੈਡੀਕਲ। ਹਾਂਜੀ, ਤੇ ਉਹਨਾਂ ਨੇ ਦੱਸਿਆ, ਰਿਪੋਰਟ ਦੱਸਿਆ ਤੇਰਾ ਪੋਜ਼ਿਟਿਵ ਆਇਆ ਲਿਵਰ ਦੇ ਵਿੱਚ, ਕੀ ਆ ਪੀੜੀਆ ਦੱਸਦੇ। ਅੱਛਾ, ਇਹਦਾ ਕੋਈ ਇਲਾਜ ਹੈਗਾ? ਠੀਕ ਆ। ਲੀਵਰ ਦੇ ਅੱਜ ਵੀ ਦੱਸੇ ਹੈਗੇ ਆ, ਤੁਸੀਂ ਉਹ ਚੀਜ਼ਾਂ ਉਹਨਾਂ ਚਿਰ ਲਵੋ ਜੇ ਤਾਂ ਅੱਜ ਕੋਈ ਦੱਸ ਦੂਗਾ ਪੀੜੀਆ ਜਿਹੜਾ ਲੀਵਰ 'ਚ। ਸਾਡਾ ਫੈਮਿਲੀ ਡਾਕਟਰ ਨੇ ਨਾ ਸਾਡੀ ਅਪਾਇੰਟਮੈਂਟ ਬਣਾਈ ਜਾਂ ਦੱਸੋ ਤੁਹਾਨੂੰ ਜੇ ਅਪਾਇੰਟਮੈਂਟ ਹੋਈ ਡਾਕਟਰ ਦੀ, ਤੇ ਮੈਂ ਹੋਰ ਕੋਈ ਦੇਸੀ ਇਲਾਜ ਦੱਸੋ, ਮੈਂ ਉਹਦੇ ਨਾਲ। ਠੀਕ ਆ, ਸੁਣਦੇ ਰਹੋ ਜੀ। ਵੈਸੇ ਵੀ ਕਹਿੰਦੇ ਲੀਵਰ ਦੇ ਲਈ ਤੁਸੀਂ ਇਹਦੀਆਂ ਬਿਮਾਰੀਆਂ ਦੂਰ ਕਰਨੀਆਂ, ਪਪੀਤਾ ਵਗੈਰਾ ਜਾਂ ਤੁਸੀਂ ਦਹੀਂ ਹੈਗਾ ਆ, ਉਹਦੇ ਵਿੱਚ ਹਲਦੀ ਵਗੈਰਾ ਪਾ ਕੇ ਤੁਸੀਂ ਲੈ ਸਕਦੇ ਆ। ਕਰੇਲੇ ਦਾ ਜੂਸ ਵਗੈਰਾ ਆ, ਇੱਦਾਂ ਦੀਆਂ ਚੀਜ਼ਾਂ ਦੱਸੀਆਂ ਜਾਂਦੀਆਂ। ਪਰ ਆਪਾਂ ਹੋਰ ਵੀ ਕਿਸੇ ਨੂੰ ਪੁੱਛ ਲੈਂਦੇ ਆ ਕਿ ਜੇ ਕਿਸੇ ਨੂੰ ਹੋਰ ਨੂੰ ਵੀ ਪਤਾ ਹੋਵੇ ਤਾਂ ਉਹ ਵੀ ਦੱਸ ਸਕਦੇ ਆ। ਅਮਰਜੀਤ ਸਿੰਘ ਜੀ। ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਡਾ ਜੀ ਟਰੱਕ ਮੇਰਾ ਸਾਥ ਦਿੰਦਾ ਜੀ। ਤੇ ਮੈਂ ਉਸਕੇ ਵਾਸਤੇ ਬਲੈਡਰ ਦੇ ਵਿੱਚ ਹੀ ਆ। ਹਾਂਜੀ, ਅਡਾਲਟਾ ਉਹਨੂੰ ਨਾ ਪ੍ਰੋਬਲਮ ਹੈਗੀ ਆ, ਬਲੱਡ ਚ ਖੂਨ ਕਈ ਵਾਰ ਆਉਣ ਲੱਗ ਪੈਂਦਾ। ਬਲੱਡ ਚ ਖੂਨ ਆਉਂਦਾ, ਕਈ ਵਾਰੀ ਜਿੱਦਾਂ ਆਪਾਂ ਕਹਿੰਦੇ ਨਾ ਸਾੜ ਲੱਗਦਾ ਪਿਸ਼ਾਬ ਜਦੋਂ ਆਉਂਦਾ। ਹਾਂਜੀ, ਬਹੁਤ ਜ਼ਿਆਦਾ ਪੇਟ ਜਾਣੀ ਜਿੱਦਾਂ ਕਾਫੀ ਪੇਨ ਹੁੰਦੀ। ਠੀਕ ਹੈ। ਤੇ ਉਹਦੇ ਵਾਸਤੇ ਕੋਈ ਮਤਲਬ ਦੇਸੀ ਨੁਸਖਾ ਜਿਹੜਾ ਹੈਗਾ, ਅਸੀਂ ਐਲੋਪੈਥੀ ਦਵਾਈਆਂ ਲੈ ਹੰਭ ਗਏ, ਟੈਸਟ ਕਰਾ ਕੇ ਹੰਭ ਗਏ। ਇਸ ਟਾਈਮ ਤਾਂ ਸਮਝ ਲਓ ਵੀ ਅਰਦਾਸ ਹੀ ਕਰਦੇ ਆ, ਤੇ ਜਾਂ ਹੁਣ ਅਸੀਂ ਤੁਹਾਨੂੰ ਕੋਈ ਨੁਸਖਾ ਦੱਸੇ ਤੇ ਉਹਦੀ ਕੁਆਂਟੀਟੀ ਸਹੀ, ਵੀ ਕਿੰਨੀ ਕਿਹੜੀ ਚੀਜ਼ ਲੈਣੀ ਆ, ਤੇ ਉਹਦੇ ਬਾਰੇ। ਠੀਕ ਹੈ ਜੀ, ਬਹੁਤ ਵਧੀਆ ਪ੍ਰੋਗਰਾਮ ਹੈ ਤੁਹਾਡਾ, ਕਾਫੀ ਭੱਜਦਾ ਕੰਮ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਹੁਤੀ ਵਾਰੀ ਇਹ ਦੱਸਿਆ ਗਿਆ ਪਰ ਮੈਨੂੰ ਇੱਦਾਂ ਤੇ ਯਾਦ ਨਹੀਂਗਾ, ਪਰ ਰਾਈਟ ਵੇ ਤੁਸੀਂ ਕੀ ਕਰ ਸਕਦੇ ਆ, ਜੇ ਤਾਂ ਕਿਸੇ ਨੇ ਦੱਸ ਦਿੱਤਾ ਤਾਂ ਬਹੁਤ ਵਧੀਆ ਆ। ਬਾਰਲੇ ਜਿਹੜੇ ਹੁੰਦੇ ਆ ਨਾ, ਜਿਹਨੂੰ ਆਪਾਂ ਜੌਂ ਕਹਿੰਦੇ ਹੈਗੇ ਆ, ਉਹ ਤੁਹਾਨੂੰ ਗੋਰਿਆਂ ਦੇ ਸਟੋਰਾਂ ਦੇ ਵਿੱਚੋਂ ਵੀ ਮਿਲ ਜਾਣੇ ਆ। ਰਾਈਟ ਵੇ ਤਾਂ ਤੁਸੀਂ ਉਹਨਾਂ ਨੂੰ ਲਿਆ ਕੇ ਥੋੜ੍ਹੇ ਜਿਹੇ ਪਾ ਕੇ ਪਾਣੀ ਦੇ ਵਿੱਚ ਪਾ ਕੇ ਤਾਂ ਉਬਾਲ ਕੇ ਠੰਡੇ ਕਰਕੇ ਤਾਂ ਉਹਨੂੰ ਉਹ ਪਾਣੀ ਦੇਣਾ ਜ਼ਰੂਰ ਸ਼ੁਰੂ ਕਰ ਦਿਓ,
ਕਿਉਂਕਿ ਜਿਹੜੀਆਂ ਤੁਹਾਡੀਆਂ ਇਹ ਪ੍ਰੋਬਲਮ ਹੁੰਦੀਆਂ ਉਹਦੇ ਲਈ ਉਹ ਬਹੁਤ ਠੀਕ ਹੁੰਦਾ ਆ। ਸੋ ਪਰ ਆਪਾਂ ਆਸ ਕਰਦੇ ਹਾਂ ਵੀ ਕੋਈ ਨਾ ਕੋਈ ਜਿਹੜਾ ਆ ਇਹਦੇ ਬਾਰੇ ਜ਼ਰੂਰ ਦੱਸੂਗਾ। ਅਤੇ ਆਪਾਂ ਰਿਕੁਐਸਟ ਵੀ ਕਰਦੇ ਹੈਗੇ ਹਾਂ। ਗੁਰਦੀਪ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਦੁਬਾਰਾ ਕਾਲ ਕਰ ਸਕਦੇ ਹੋ 4082725200 ਸਟੂਡੀਓ ਫੋਨ ਨੰਬਰ। ਇੱਕ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ। ਜਿਹੜੇ ਹੋਲਡ 'ਤੇ ਪਲੀਜ਼ ਇਸੇ ਤਰ੍ਹਾਂ ਹੋਲਡ 'ਤੇ ਬਣੇ ਰਹਿਣਾ। ਜਿੰਨੀ ਕਾਲ ਕਰਨੀ ਆ 4082725200। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ USA ਨਾਲ ਸਿਹਤ ਸੰਭਾਲ ਪ੍ਰੋਗਰਾਮ ਜੀ। ਮੰਗਲਵਾਰ ਨੂੰ 4 ਤੋਂ ਲੈ ਕੇ 5:30 ਵਜੇ ਤੱਕ ਹੁੰਦਾ। ਇਸ ਦਾ ਰਿਪੀਟ ਐਤਵਾਰ ਨੂੰ ਹੁੰਦਾ, ਜਿਸ ਦੇ ਵਿੱਚ ਅਸੀਂ ਕੋਈ ਕਾਲ ਨਹੀਂ ਲੈਂਦੇ। ਕਾਲ ਕਰਕੇ ਤੁਸੀਂ ਪੁੱਛ ਸਕਦੇ ਹੋ, ਕੋਈ ਇਲਾਜ ਦੱਸਣਾ ਆ, ਕੋਈ ਬਿਮਾਰੀ ਬਾਰੇ ਪੁੱਛਣਾ ਆ। ਮੰਗਲਵਾਰ ਨੂੰ ਉਸੇ ਦਿਨ ਹੀ ਜਿਹੜੀਆਂ ਕਾਲਸ ਲਈਆਂ ਜਾਂਦੀਆਂ। ਜਗਵੀਰ ਸਿੰਘ ਹੁੰਦੇ ਨੇ ਸਾਡੇ ਨਾਲ ਵੀਰਵਾਰ ਨੂੰ 3:30 ਤੋਂ 4 ਵਜੇ ਤੱਕ, ਪਰ ਉਹ ਕਾਲ ਕੋਈ ਨਹੀਂ ਲੈਂਦੇ। ਇੱਥੇ ਪੁੱਛ ਸਕਦੇ ਆ, ਉਹ ਪ੍ਰੋਗਰਾਮ ਨੂੰ ਸੁਣਦੇ ਆ। ਜਿਹੜੇ ਉਹਨਾਂ ਕੋਲ ਇਲਾਜ ਹੁੰਦੇ ਆ ਉਹ ਦੱਸ ਦਿੰਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਫੋਨ ਦੇ ਉੱਤੇ ਅਪਲੋਡ ਕਰ ਦਿੱਤਾ ਜਾਂਦਾ ਇਹ ਪ੍ਰੋਗਰਾਮ, ਤਾਂ ਵੀ ਸੁਣ ਸਕਦੇ ਆ ਤੁਸੀਂ। ਅਤੇ ਇਸ ਨੂੰ YouTube ਵੀ ਬਣਾਈ ਜਾਂਦੀ ਹੈ। ਇਸ ਦੀ ਉਹ ਵੀ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ 'ਤੇ ਜਾ ਕੇ ਇਹਨਾਂ ਦੀਆਂ YouTube ਸੁਣ ਸਕਦੇ ਆ ਜੀ। 4082725200 ਸਟੂਡੀਓ ਦਾ ਫੋਨ ਨੰਬਰ। ਸਾਡੇ ਨਾਲ ਜੁੜੇ ਹੋਏ ਨੇ ਮਨਜੀਤ ਸੰਦਰ ਜੀ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸੌਰੀ ਮੁੜ ਕੇ ਫੇਰ ਆ ਗਏ ਪੁੱਛਦੇ ਕੌਡੀਆਂ ਵਾਲਾ ਨੁਕਤਾ। ਹਾਂਜੀ ਹਾਂਜੀ ਭੈਣ ਜੀ, ਆਪਣੇ ਉਹ ਨੰਗਾ ਨਹੀਂ ਛੱਡਣਾ, ਨਾ ਕੱਪੜਾ ਦੇਣਾ ਆ ਉਹਨੂੰ, ਫਿਰ ਤੋਂ ਦਵਾਈ ਬਣਨੀ ਨਹੀਂ ਹੈ ਨਾ ਆਪਣੀ। ਢੱਕਣ ਦੇਣਾ ਹੈ? ਹਾਂਜੀ ਹਾਂਜੀ, ਢੱਕਣ ਜਦੋਂ ਆਪਾਂ ਭੈਣ ਜੀ ਸਵੇਰ ਜਿੱਦਾਂ ਟਰੱਕ ਦਾ ਕਾਰ ਦਾ ਭਰੇ ਜੀ ਢੱਕਣ ਖੋਲੀ ਦਾ ਗਰਮ ਹੋਈ, ਉਹਨੂੰ ਮਾੜਾ ਜਿਹਾ ਢਿੱਲਾ ਪਹਿਲੋਂ ਕਰੋ। ਅੱਛਾ, ਢਿੱਲਾ ਕਰ ਦੋ। ਮੈਂ ਕਿਹਾ ਉੱਡ ਗਿਆ ਸੀ, ਮੇਰਾ ਤਾਂ ਉੱਡ ਗਿਆ ਸੀਗਾ। ਨਹੀਂ, ਉਹਨੂੰ ਸਵੇਰੇ ਜੋ ਖੋਲਣਾ ਉਹਨੂੰ ਥੋੜਾ ਜਿਹਾ ਪਹਿਲਾਂ ਲੂਜ ਕਰੋ, ਫਿਰ ਉਹਨੂੰ ਖੋਲੋ, ਹੈ ਨਾ, ਗੈਸ ਨਿਕਲੀ। ਠੀਕ ਆ। ਹਾਂਜੀ, ਆਪਣੇ ਨਿੰਬੂ ਲੈ ਕੇ ਤੇ ਭੈਣ ਜੀ ਉਹ ਮਰਦਵਾਨ ਲੈ ਲੈਣਾ ਕੱਚ ਦਾ, ਤੇ ਨਿੰਬੂ ਲੈ ਕੇ ਉਹਦੇ ਨਿੰਬੂ ਕੱਟ ਕੇ ਉਹਦੀ ਬਾਹਰ ਕੱਢਣੇ ਵਿੱਚ ਨੇ। ਹਾਂਜੀ, ਨਿੰਬੂ ਆਪਾਂ ਉਹਨੂੰ ਬਾਹਰ ਕੱਢ ਲੈਣੇ, ਨਿੰਬੂ ਜਿੱਦਾਂ ਵਿੱਚ ਨੇ ਉਹਨੇ। ਜੇ ਬਾਹਲਾ ਤੇ ਕਹਿੰਦੇ ਲੀਟਰ ਨਿਗਾ, ਉਹ ਅੱਧਾ ਲੀਟਰ ਪਾ ਲੈਣਾ, 4 ਕੌਡੀਆਂ ਪਾ ਲੈਣਾ ਜੀ। ਅੱਧਾ ਲੀਟਰ ਲੈ ਕੇ ਜੂਸ ਕੱਢ ਕੇ ਉਦੋਂ ਖਤਮ ਹੋਣ ਲੱਗੇ ਹਫ਼ਤਾ ਇੱਕ ਪਹਿਲੋਂ ਫੇਰ ਬਣਾ ਲਓ। ਅੱਧਾ ਲੀਟਰ 4 ਕੌਡੀਆਂ ਪਾ ਲਾ, ਤਾਂ ਉਹਦਾ 1 ਚਮਚਾ ਪੀਣਾ ਭੈਣ ਜੀ, 2-3 ਚਮਚੇ ਨਹੀਂ ਪੀਣੇ। ਅੱਛਾ, ਇੱਕੋ ਚਮਚਾ। ਠੀਕ ਹੈ। ਹਾਂਜੀ, 1 ਚਮਚਾ। ਇੱਕ ਤਾਂ ਛੋਟਾ ਹੁੰਦਾ, ਜੇ ਨੋਰਮਲ ਆਪਾਂ ਚੌਲ ਨਹੀਂ ਖਾਈਦੇ, ਦਹੀਂ ਦੀ ਵੱਡਾ ਇੱਕੋ ਦਿਨ ਚ ਇੱਕੋ ਹੀ ਪੀਣਾ ਨਾ। ਹਾਂਜੀ, ਸਵੇਰੇ ਨਿਰਣੇ ਕਾਲ ਜਾਂ ਚਮਚਾ ਹੀ ਪੀਣਾ। ਠੀਕ ਹੈ। ਆਇਆ ਵੀ 1 ਚਮਚਾ ਪੀਣਾ, ਫਿਰ 1.5-2 ਘੰਟੇ, ਜਿੰਨਾ ਆਪਣੇ 1.5 ਘੰਟਾ ਤੋਂ ਘੱਟ ਨਾ ਖਾਣ। ਬਾਕੀ ਜੇ ਵੱਧ ਕਰ ਸਕਦੇ ਉਹਨਾਂ ਦੀ ਮਰਜ਼ੀ ਆ। ਤੇ ਆਪਣੇ ਬੈੱਡ ਦੇ ਆਪਣੇ ਸਰਾਣੇ ਕੋ ਰੱਖ ਲੈਣ, ਸਵੇਰੇ ਉੱਠਣ ਪੀ ਲੈਣ, ਬਾਅਦ ਚ 1.5 ਘੰਟਾ ਆਪਣਾ ਬ੍ਰੇਕਫਾਸਟ ਕਰ ਲਓ, ਜੋ ਕਰਨਾ ਕਰ। ਹਾਂਜੀ ਹਾਂਜੀ, ਆਈਏ ਭੈਣ ਜੀ, 4 ਕੌਡੀਆਂ ਅੱਧਾ ਲੀਟਰ ਬਣਾ ਲੈਣ, ਇੰਨਾ ਕਰ। ਹਾਂਜੀ, ਥੋੜਾ ਕਰ ਲੈਣ। ਠੀਕ ਹੈ। ਹਾਂਜੀ, ਅੱਧਾ ਲੀਟਰ ਕਰ ਲੈਣ, 4 ਕੌਡੀਆਂ ਪਾ ਲੈਣ। ਠੀਕ ਹੈ। ਹਾਂਜੀ, ਆਈਏ ਭੈਣ। ਚਲੋ, ਥੈਂਕ ਯੂ ਜੀ। ਬੜੇ ਇੰਡੀਆ ਜਾ ਰਹੇ ਨਾਲੇ ਹੁਣ। ਥੈਂਕ ਯੂ ਜੀ, ਧੰਨਵਾਦ ਜੀ ਬਹੁਤ। ਤੁਸੀਂ ਕੋਈ ਵੀ ਚੀਜ਼ ਆਪਣੇ ਖਾਣ ਲਈ ਅਰੇਂਜ ਕਰ ਸਕਦੇ ਆ। ਤੁਸੀਂ ਸਰਾਣੇ ਕੋ ਰੱਖ ਲਓ, ਤੁਸੀਂ ਉੱਠ ਕੇ ਕਿਚਨ 'ਚ ਜਾਂਦੇ ਆ ਅਤੇ ਤੁਹਾਨੂੰ ਕਈ ਵਾਰੀ 4-5 ਵਜੇ ਜਾਗ ਆਉਂਦੀ ਆ, ਉਹ ਪੀ ਕੇ ਫੇਰ ਪੈ ਜਾਓ। ਸੋ ਕਿਸੇ ਨਾ ਕਿਸੇ ਤਰ੍ਹਾਂ ਅਰੇਂਜ ਕਰ ਸਕਦੇ ਆ। ਸੁਰਿੰਦਰ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਭੈਣ ਜੀ, ਪ੍ਰੋਗਰਾਮ ਬਹੁਤ ਸੋਹਣਾ ਤੁਹਾਡਾ। ਥੈਂਕ ਯੂ। ਹਾਂਜੀ, ਇੱਕ ਗੱਲ ਭੈਣ ਮੈਂ ਪੁੱਛਣੀ ਸੀ ਵੀ ਜਿਹੜੇ ਇੰਡੀਆ ਤੋਂ ਵੀਰ ਮੰਗਲ ਸਿੰਘ ਤਾਂ ਅੱਜ ਸ਼ਿਕਾਗੋ ਤੋਂ ਸ਼ਰਲੀ ਭੈਣ ਨੇ ਦੱਸਿਆ ਵੀ ਜਿਹੜਾ ਸਵੇਰ ਨੂੰ ਫਰੂਟ ਖਾਣਾ ਸ਼ੂਗਰ ਵਾਲਿਆਂ ਨੇ, ਉਹ ਇੱਕੋ ਹੀ ਖਾਣਾ ਕਿ ਫਰੂਟ ਮਿਕਸ ਕਰਨੇ? ਓਕੇ ਭੈਣ ਜੀ, ਇੱਕ ਬੋਲ ਬਣਾਉਣਾ, ਜਿੱਦਾਂ 700 ਗ੍ਰਾਮ ਮਿਕਸ ਫਰੂਟ ਕਰਕੇ ਇੱਕ ਬੋਲ ਬਣਾ ਲੈਣਾ। ਹਾਂਜੀ। ਓਕੇ ਭੈਣ ਜੀ, ਥੈਂਕ ਯੂ। ਮੈਂ ਪਤਾ ਕਰਨਾ ਸੀ ਕਿਤੇ ਇੱਕ ਨਾ ਖਾਣਾ ਹੋਵੇ, ਮਿਕਸ ਕਰ ਲਿਆ। ਓਕੇ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਅੱਗੇ ਸਾਡੇ ਨਾਲ ਜੁੜੇ ਨੇ ਜੀ ਅੰਕਲ ਸੇਠੀ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਮੈਂ ਪਹਿਲਾਂ ਸਭ ਤੋਂ ਆਪਣੇ ਸਿੰਗਲ ਦਾ ਪੁੱਛਿਆ ਸੀਗਾ। ਹਾਂਜੀ, ਸਿੰਗਲ ਦਾ ਪੁੱਛਿਆ ਸੀ। ਹਾਂਜੀ, ਤੇ ਉਹ ਆਪਣਾ ਇੰਡੀਆ 'ਚ ਆਪਣੀ ਘਰ ਵਰਗੀ ਮੱਖਣੀ ਲੈ ਕੇ ਤੇ ਉਹਨੂੰ 100 ਵਾਰੀ ਧੋਣਾ ਤੇ ਉਹਦੇ 'ਚ ਮੁਸ਼ਕਪੂਰ ਮਿਕਸ ਕਰਕੇ ਤੇ ਉਹਨੂੰ ਉੱਥੇ ਮਸਾਜ ਕਰਨਾ। ਠੀਕ ਹੈ। ਤੇ ਜੇ ਆਪਾਂ ਇੰਡੀਆ ਵਰਗੀ ਮੱਖਣੀ ਨਹੀਂ ਮਿਲਦੀ ਤੇ ਕੋਕੋਨਟ ਲੈ ਕੇ ਆਇਲ, ਉਹਦੇ 'ਚ ਮੁਸ਼ਕਪੂਰ ਪਾ ਕੇ ਤੇ ਉਹਨੂੰ ਵਿੱਚ ਘੋਲ ਕੇ ਤੇ ਉਹਦੀ ਮਸਾਜ ਕਰਨ, ਜਿੱਥੇ ਉਹ ਜਲਨ ਹੁੰਦੀ ਜਾਂ ਦਰਦ ਹੁੰਦੀ ਹੈ ਜੀ। ਤੇ ਇੱਕ ਨਾਲ ਜੋ ਮੈਂ ਕੀਤਾ ਸੀਗਾ ਉਹ ਦੱਸ ਰਿਹਾ। ਇੱਕ ਨਾਲ ਮੈਨੂੰ ਗਾਬਾ ਪੈਂਟਨ ਦੇ ਕੈਪਸੂਲ ਵੀ ਖਾਣੇ ਪਏ ਸੀ। ਉਹ ਪੇਨ ਵਾਸਤੇ ਹੁੰਦੇ ਆ, ਵੀ ਜ਼ਿਆਦਾ ਤਕਲੀਫ ਨਾ ਹੋਵੇ ਓਨੀ ਦੇਰ ਖਾ ਲਓ। ਉਹਦੀ ਪ੍ਰਸਕ੍ਰਿਪਸ਼ਨ ਲੈਣੀ ਪੈਣੀ ਹੈ। ਹਾਂਜੀ, ਉਹ ਤਾਂ ਦੇ ਹੀ ਰਹੇ ਆ। ਹਾਂਜੀ, ਉਹ ਪੇਨ ਵਾਸਤੇ ਹੁੰਦੇ ਆ, ਨਰਵਸ ਪੇਨ ਵਾਸਤੇ ਹੀ ਹੁੰਦੇ ਆ ਸਿਰਫ। ਹਾਂਜੀ। ਤੇ ਸੈਕੰਡ ਆਪਣੇ ਕਾਲਾ ਮੋਤੀਆ ਦਾ ਦੱਸਿਆ ਸੀਗਾ। ਤੇ ਦੇਖੋ, ਉਹ ਅਗਾਂਹ ਨਾ ਵਧੇ, ਉਹ ਤਾਂ ਹੋ ਸਕਦਾ ਹੈ ਮੇਰੇ ਕੋਲ ਜਿਹੜਾ ਟ੍ਰੀਟਮੈਂਟ ਹੈਗਾ ਵੀ ਹੋਰ ਨਾ ਵਧੇ। ਉਹ ਮੈਂ ਦੱਸ ਦਿੰਦਾ। ਹਾਂਜੀ, ਜ਼ਰੂਰ। ਉਹ ਹੈ ਜੀ 400 ਗ੍ਰਾਮ ਤੁਸੀਂ ਸੌਂਫ ਲੈਣੇ ਆ,
100 ਗ੍ਰਾਮ ਖਸਖਸ, 100 ਗ੍ਰਾਮ ਚਾਰੇ ਮਗਜ਼, 100 ਗ੍ਰਾਮ ਬਦਾਮ, 100 ਗ੍ਰਾਮ ਅਖਰੋਟ ਗਿਰੀ ਤੇ 100 ਗ੍ਰਾਮ ਹੀ ਹਰਾ ਪਿਸਤਾ ਤੇ 25 ਗ੍ਰਾਮ ਕਾਲੀਆਂ ਮਿਰਚਾਂ ਤੇ ਇਹਦੇ ਭਾਵੇਂ 50 ਗ੍ਰਾਮ ਕਾਲੀਆਂ ਮਿਰਚਾਂ ਪਾ ਲੈਣ, ਕੋਈ ਹਰਜ ਨਹੀਂਗਾ। ਹਾਂ, ਚੰਗੀਆਂ ਹੁੰਦੀਆਂ ਨਿਗਾਲੀ। ਹਾਂਜੀ ਹਾਂਜੀ, ਤੇ 50 ਗ੍ਰਾਮ ਹੀ ਛੋਟੀਆਂ ਇਲਾਚੀਆਂ ਪਾ ਲੈਣ। ਹਾਂਜੀ, ਤੇ ਇਹ ਨਿਗਾਹ ਜਿਹੜੀ ਹੈ ਉਹ ਜਿੱਥੇ ਠਹਿਰੀ ਹੈ ਉੱਥੇ ਠਹਿਰ ਜਾਏਗੀ, ਮਤਲਬ ਅਗਾ ਨਹੀਂ ਵਧੇਗਾ। ਬਾਕੀ ਇਹਦੇ ਵਿੱਚ ਇਹ ਹੈ ਕਿ ਜੇ ਅੱਖਾਂ 'ਚ ਪਾਉਣ ਵਾਸਤੇ ਹੈ ਉਹ 25 ਗ੍ਰਾਮ ਆਪਣਾ ਵਾਈਟ ਪਿਆਜ਼ ਮਿਲ ਜੇ ਉਹਦਾ ਰਸ ਤੇ 25 ਗ੍ਰਾਮ ਹੀ ਅਦਰਕ ਦਾ ਰਸ ਤੇ 25 ਗ੍ਰਾਮ ਹੀ ਆਪਣਾ ਨਿੰਬੂ ਦਾ ਰਸ। ਇਹ ਤਿੰਨੇ 75 ਗ੍ਰਾਮ ਹੋ ਜਾਣਗੇ। ਇਹਨਾਂ ਨੂੰ 75 ਗ੍ਰਾਮ ਹੀ ਵਿੱਚ ਸ਼ਹਿਦ ਪਾ ਲੈਣਾ। ਸ਼ਹਿਦ ਪਾ ਕੇ ਮਿਕਸ ਕਰਕੇ ਤੇ 2-3 ਦਿਨ ਇਹਨੂੰ ਬਾਅਦ ਪਾਣਾ, ਹਲਾਈ ਜਾਣ 2-3 ਦਿਨ ਤੇ ਉਸ ਤੋਂ ਬਾਅਦ ਇਹ ਮੈਡੀਸਨ ਤਿਆਰ ਹੋਏਗੀ। ਉਹਦੇ ਨਾਲ ਜੋ ਵੀ ਹੈ ਅੱਖਾਂ 'ਚ ਉਹ ਥੋੜਾ ਚਮਾਏਗਾ ਜ਼ਰੂਰ। ਉਹਨੂੰ ਫਿਰ ਅੱਖਾਂ ਥੋੜੀਆਂ ਢਿੱਲੀਆਂ ਛੱਡ ਕੇ ਜਿੰਨਾ ਪਾਣੀ ਨਿਕਲਦਾ ਨਿਕਲ ਜਾਵੇ। ਇਹ ਵੀ ਬਹੁਤ ਫਾਇਦੇਮੰਦ ਚੀਜ਼ ਹੈ। ਹਾਂਜੀ, ਇੱਕ ਗੈਸ ਵਾਸਤੇ ਭੈਣ ਜੀ ਨੇ ਪੁੱਛਿਆ ਸੀਗਾ, ਉਹ ਗੈਸ ਵਾਸਤੇ ਜੋ ਅਸੀਂ ਨੁਸਖਾ ਅਜ਼ਮਾਇਆ ਜਾਂ ਘਰੇ ਕਰਦੇ ਹਾਂ ਉਹ ਮੈਂ ਦੱਸ ਦਿੰਦਾ। ਆਪਣਾ ਬਰਾਬਰ ਦੀਆਂ 3 ਚੀਜ਼ਾਂ ਲੈਣੀਆਂ ਜੀ ਆਪਣੀਆਂ, ਚਾਰੇ 3 ਆਪਣੀਆਂ ਅਜਵੈਨ, ਜੀਰਾ ਤੇ ਆਪਣਾ ਕੀ ਸੀਗਾ ਸੁੱਕਾ ਧਨੀਆ ਜੀ। ਅਜਵੈਨ, ਜੀਰਾ, ਸੁੱਕਾ ਧਨੀਆ ਇਹ ਬਰਾਬਰ ਦੀ ਮਾਤਰਾ 'ਚ ਲੈ ਕੇ ਇਹਨਾਂ ਨੂੰ ਭੁੰਨ ਕੇ ਤੇ ਇਹਦਾ ਪਾਊਡਰ ਬਣਾ ਲੈਣਾ ਤੇ ਇਹਦੇ ਵਿੱਚ ਕਾਲਾ ਨਮਕ ਪਾ ਲਓ ਤੁਸੀਂ, ਉਹ ਆਪਦੇ ਸਵਾਦ ਅਨੁਸਾਰ ਹੈ। ਤੇ 1 ਚਮਚਾ ਅੱਧਾ ਘੰਟਾ ਪਹਿਲੇ ਐਵਰੀ ਮੀਲ ਤੋਂ 1 ਚਮਚਾ ਪਾਣੀ 'ਚ ਭਿਓ ਕੇ ਲੈ ਲੈਣਾ ਜਾਂ ਮੂੰਹ 'ਚ ਲੰਘਾ ਕੇ ਉੱਤੋਂ ਪਾਣੀ ਪੀ ਲੈਣ, ਜਿਵੇਂ ਈਜ਼ੀ ਰਹਿੰਦਾ। ਤੇ ਅੱਧਾ ਘੰਟਾ ਉਸ ਤੋਂ ਬਾਅਦ ਜੋ ਵੀ ਕੁਝ ਖਾਣਾ ਅੱਧਾ ਘੰਟੇ ਬਾਅਦ ਖਾਣਾ, ਪਹਿਲਾਂ ਨਹੀਂ ਖਾਣਾਗਾ। ਠੀਕ ਹੈ ਜੀ। ਹਾਂਜੀ, ਤਾਂ ਇਹ ਸੀਗਾ। ਥੈਂਕ ਯੂ ਜੀ, ਥੈਂਕ ਯੂ ਅੰਕਲ ਸੇਠੀ ਜੀ, ਬਹੁਤ ਬਹੁਤ ਧੰਨਵਾਦ। ਆ ਜਿਹੜਾ ਇਨੀ ਗੈਸ ਦਾ ਦੱਸਿਆ ਉਹ ਜੂਸਾਂ ਨਾਲੋਂ ਈਜ਼ੀ ਹੈਗਾ ਆ, ਉਹ ਵੀ ਤੁਸੀਂ ਕਰ ਸਕਦੇ ਆ ਜੀ। ਹਰਬੰਸ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰਾ ਕੁਐਸਚਨ ਵੀ ਸਾਰੇ ਪਏ ਬੁਖਾਰ ਚੜਿਆ, ਗਲੇ ਖਰਾਬ ਹੋਏ ਗਏ। ਮੇਰਾ ਪੁੱਤਰੇ ਨੂੰ ਵੀ ਐਮਰਜੈਂਸੀ 10-11 ਦਿਨ ਹੋ ਗਏ। ਬੁਖਾਰ ਨਹੀਂ ਲੈਂਦਾ, ਨਾ ਖੰਘ ਜ਼ੁਕਾਮ ਹਟਦਾ ਇਹਨਾਂ ਦਾ, ਨਾ ਮੇਰਾ ਵੀ ਨਹੀਂ ਆਪਦਾ ਹਟਦਾ। ਇੱਕ ਜਣਾ ਸਾਹਮਣੇ ਦੂਜਾ ਲੱਗ ਜਾਣਾ। ਕੋਈ ਦੇਸੀ ਦਵਾਈ ਸਾਨੂੰ ਦੱਸ ਦਿਓ। ਜ਼ਰੂਰ ਕੋਈ ਨਾ ਕੋਈ ਜ਼ਰੂਰ ਦੱਸੂਗਾ ਜੀ। ਮੈਂ ਤਾਂ ਕਦੇ ਵੇਸਣ ਦਾ ਭੋਗ ਬਣਾ ਕੇ ਖਵਾਤਾ, ਕਦੇ ਕੁਛ ਖਵਾਤਾ, ਕਦੇ ਗੁੜ ਦਿੱਤਾ ਕਰਕੇ ਦੇਤਾ। ਹਾਂਜੀ, ਕੋਈ ਨਹੀਂ, ਗਲੋ ਜਿਹੜਾ ਹੈ ਨਾ ਉਹ ਪੀਓ, ਬੁਖਾਰ ਤੋਂ ਉਹੀ ਮੋੜਾ ਪਾਉਂਦਾ ਹੈ। ਹਾਂਜੀ, ਠੀਕ ਹੈ ਜੀ। ਆਪਾਂ ਪੁੱਛਦੇ ਵੀ ਹੈਗੇ ਆ, ਕੋਈ ਨਾ ਕੋਈ ਜ਼ਰੂਰ ਦੱਸਦਾ। ਕਈ ਵਾਰੀ ਸਾਰਾ ਟੱਬਰ ਹੀ ਪੈ ਜਾਂਦਾ। ਰਾਣੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ। ਮੇਰਾ ਕੁਐਸਚਨ ਇਹ ਆ ਕਿ ਜਿੱਦਾਂ ਮੇਰੀ ਉਮਰ 49 ਦੀ ਆ ਤੇ ਜਿੱਦਾਂ ਮੇਰੇ ਪੀਰੀਅਡ ਬਹੁਤ ਹੈਵੀ ਆਉਂਦੇ ਆ। ਠੀਕ ਆ। 10 ਦਿਨ ਹੋ ਗਏ ਆ, ਕਿਸੇ ਨੂੰ ਪਤਾ ਹੋਵੇ ਤੇ ਜ਼ਰੂਰ ਪੁੱਛਦੇ ਆਪਾਂ। ਪਲੀਜ਼। ਜ਼ਰੂਰ ਸੁਣਦੇ ਰਹਿ ਜੀ। ਜਸਵੀਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਵੀਰ ਨੇ ਇੱਕ ਨੇ ਕਿਹਾ ਸੀ ਮੈਨੂੰ ਚੱਕਰ ਬਹੁਤ ਆਉਂਦੇ ਆ। ਹਾਂਜੀ, ਇਹ ਮੈਂ ਆਪ ਵਰਤਿਆ ਜਿਹੜੀਆਂ ਚਾਰੇ ਚੀਜ਼ਾਂ ਆਪਣੇ ਪਿੱਤ ਪਾਪੜਾ, ਪਨੀਰ ਡੋਡੀਆ, ਚਰੈਤਾ ਤੇ ਅਫਲਾਤੀਨ ਆ। ਇਹਨੂੰ ਜਿੱਦਾਂ ਲਗਾਤਾਰ 3-4 ਮਹੀਨੇ ਪੀਣ। ਅੱਛਾ ਤੇ ਜੀ। ਗਰੰਟੀ ਆ ਚੱਕਰ ਨਹੀਂ ਆਉਣਗੇ, ਕਿਉਂ ਮੈਂ ਸਾਰੀਆਂ ਹੀ ਗੋਲੀਆਂ ਮੇਰੀਆਂ ਛੁੱਟ ਗਈਆਂ। ਸਿਰਫ ਇੱਕ ਰਹਿ ਗਈ ਆ ਬਲੱਡ ਪ੍ਰੈਸ਼ਰ ਦੀ, ਉਹ ਵੀ 2-3 ਤੋਂ 1 ਤੇ ਆ ਗਈਆਂ। ਠੀਕ ਹੈ ਜੀ। ਜੋ ਵੀ ਮੈਂ ਇੱਕ ਤਾਂ ਸੁਣਦੀ ਸਾਰੇ ਮੈਂ ਜਿੱਦਾਂ ਏਦਾਂ ਮੈਂ 3-3, 4-4 ਮਹੀਨੇ ਦਾ ਕੋਰਸ ਉਹਦਾ ਕਰਦੀ ਆ। ਕੋਈ ਮੇਰੇ ਕਿਤੇ ਪੇਨ ਨਹੀਂ। ਖੂਨ ਦੀ ਘਾਟ ਦੀ ਗੋਲੀ ਲੱਗੀ ਸੀ, ਮੈਂ ਉਹ ਵੀ ਬੰਦ ਕਰ ਦਿੱਤੀ। ਵਾਹਿਗੁਰੂ ਦਾ ਨਾਮ ਲੈ ਕੇ ਜੋ ਸੁਣਦੇ ਬਣਾ ਕੇ ਖਾਣ, ਗਰੰਟੀ ਆ ਹਰ ਇੱਕ ਦੁੱਖ ਨਖੰਡ ਹੋਊ। ਬਿਲਕੁਲ ਜੀ, ਉਹਦਾ ਤਾਂ ਬਹੁਤ ਫਾਇਦਾ ਹੁੰਦਾ, ਉਹਨਾਂ ਚੀਜ਼ਾਂ ਦਾ ਤਾਂ ਬਹੁਤ ਫਾਇਦਾ। ਮੈਂ ਸਾਰਾ ਕੁਛ ਹੀ ਬਣਾ ਕੇ 3-3 ਮਹੀਨੇ ਦਾ ਤਾਂ ਲਗਾਤਾਰ ਦਾ ਕੋਰਸ ਜ਼ਰੂਰੀ ਆ ਜੀ ਜੀ। ਤੇ ਬੇਸਨ ਦੇ ਲਓ ਮੈਨੂੰ 5 ਸਾਲ ਹੋ ਗਏ, ਮੈਂ ਕਦੇ ਮੁੱਕਣ ਨਹੀਂ ਦਿੱਤਾ ਫੜਕੜੀ, ਕਿ ਮੈਂ ਆਪ ਤੋਂ ਉਹਦਾ ਘੱਟ ਖਾਨੀ। 3-4 ਮਹੀਨੇ ਲਗਾਤਾਰ ਅੱਗੇ ਕਰਦਾ, 3 ਮਹੀਨਾ ਫੇਰ ਲਗਾਤਾਰ ਖਾਣਾ। ਮੇਰੇ ਹਸਬੈਂਡ ਨੂੰ ਮੈਂ ਰੋਜ਼ਾਨਾ ਸਵੇਰ ਨੂੰ 1 ਟੁਕੜੀ ਰੋਜ਼ ਰਾਜ ਲੈਂਦੇ। ਦੇਖੋ ਉਹਦਾ ਸਾਈਡ ਇਫੈਕਟ ਕੋਈ ਨਹੀਂ। ਹਾਂਜੀ ਹਾਂਜੀ, ਵਧੀਆ। ਕੋਈ 2 ਵਾਰੀ ਉਹ ਡੇ ਕੇਅਰ ਵਾਲਿਆਂ ਦੇ ਰਹੇ ਆ। ਜੇ ਹੁਣ ਕੋਈ ਸਿਹਤ ਦੇਖੇ ਤੇ ਕਹਿ ਨਹੀਂ ਸਕਦਾ ਵੀ ਇੰਨਾ ਸਿੱਕ ਹੋ ਕੇ ਹਟਿਆ। ਇਹ ਸਾਰਾ ਇਸੀ ਰੇਡੀਓ ਤੋਂ ਸੁਣ ਕੇ। ਦੂਜਾ ਸ਼ੂਗਰ ਤੋਂ ਜਿਹੜੀ ਆਹ ਕੌੜੇ ਜੌਂ, ਇੰਦਰ ਜੌਂ ਜਿਹਨਾਂ ਨੂੰ ਕਹਿੰਦੇ, ਤੇ ਆਪਣੇ ਛੋਲਿਆਂ ਦੇ ਦਾਣੇ, ਛੋਲੇ ਭੁੱਜੇ ਤੇ ਬਦਾਮ ਬਰਾਬਰ ਮਾਤਰਾ 'ਚ, ਉਹਨਾਂ ਨੂੰ ਉਧਰ 2 ਮਹੀਨਿਆਂ ਬਾਅਦ ਉਹਨਾਂ ਨੇ ਕੰਟਰੋਲ ਕੀਤੀ ਸ਼ੂਗਰ, ਕਿ ਉਹਨਾਂ ਨੂੰ ਹੋਰ ਵੀ ਕਈ ਕੁਛ ਨਾਲ ਟਾਈਮ ਲੱਗਦਾ ਹੈ ਨਾ ਚੀਜ਼ਾਂ ਨੂੰ। ਹਾਂਜੀ, ਤੇ 2 ਮਹੀਨੇ ਬਾਅਦ, ਪਰ ਉਹਨਾਂ ਸਾਨੂੰ 1.5 ਵੀਕ ਹੋ ਗਈ ਸੀ ਟੀਕਾ ਨਹੀਂ ਲਾਇਆ। ਗੋਲੀ ਤਾਂ ਲੈਂਦੇ ਆ ਪਰ ਟੀਕਾ ਬੰਦ ਹੋਇਆ। ਠੀਕ ਆ।
ਤੇ ਇਹ ਯਕੀਨ ਨਾ ਕਰੇ ਜਿੰਨ ਵੀ ਕਰਨਾ। ਹੁਣ ਜਦੋਂ ਕਹਿੰਦੀ ਬੀਬੀ ਸਾਨੂੰ ਗਰਮੀ ਕਰਦੀ ਤੁਸੀਂ ਲੱਸੀ ਬਣਾ ਕੇ ਕੱਚੀ ਲੱਸੀ ਪੀ ਲਓ, ਕੁਝ ਹੋਰ ਲੈ ਲਓ। ਹਾਂਜੀ ਮੈਂ ਹੁਣ ਏਦਾਂ ਹੀ ਆ, ਹੁਣ ਮੈਨੂੰ ਜਿੱਦਾਂ ਇੰਨੀਆਂ ਚੀਜ਼ਾਂ ਮੈਂ ਖਾਧੀਆਂ, ਮੈਨੂੰ ਆਪਣੇ ਆਪ ਨੂੰ ਗਰਮੀ ਜਿੱਦਾਂ ਵੀ ਚੀਜ਼ ਗਰਮ ਪਚਣੀ ਘਟੀ ਆ, ਮੈਂ ਰੋਜ਼ ਲੱਸੀ ਦਾ ਗਲਾਸ ਬਣਾ ਕੇ ਪੀਣੀ ਦਹੀਂ ਦਾ। ਹਾਂਜੀ ਰੋਜ਼ ਵੀ ਲੈ ਸਕਦੇ ਨੇ ਤੇ ਆਪਦੀ ਚੀਜ਼ ਵੀ ਆਪਣੀ ਆ, ਉਹ ਚੀਜ਼ਾਂ ਜਿਹੜੀਆਂ 16 ਚੀਜ਼ਾਂ ਵਾਲੀ ਮੈਂ ਦਵਾਈ ਉਹ ਵੀ ਬਣਾਈ ਆ, ਤੁਰੀ ਜਾਂਦੀ ਨੂੰ ਕੋਈ ਨਹੀਂ ਕਹਿ ਸਕਦਾ ਮੇਰੇ ਇੰਨੇ ਗੋਡੇ ਦੁੱਖ ਕੇ ਹਟੇ। ਠੀਕ ਹੈ, ਥੈਂਕ ਯੂ ਜੀ। ਨਾਲ ਫੀਡਬੈਕ ਵੀ ਆ। ਜਿਗਰ ਮਿਹਨਤ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਦੀ। ਮੈਂ ਕਦੇ ਕੁੱਟੀ ਚੀਜ਼ ਨਹੀਂ ਲਿਆਂਦੀ, ਆਪ ਲਿਆਣ ਕੇ ਕੁੱਟਦੀ। ਠੀਕ ਹੈ ਨਾ ਮੇਰਾ ਅਜੇ ਸੱਜਾ ਹੱਥ ਕੰਮ ਨਹੀਂ ਕਰਦਾ, ਮੇਰੇ ਸੱਟ ਲੱਗੀ ਸੀ ਇਸ ਹੱਥ ਤੇ ਬਹੁਤ ਜ਼ਿਆਦਾ, ਤੇ ਪਰ ਮੈਂ ਚੀਜ਼ ਫੇਰ ਵੀ ਆਪ ਲਿਆਣ ਕੇ ਆਪ ਬਣਾਉਣੀ ਕੁੱਟ ਕੇ ਹਰ ਇੱਕ ਚੀਜ਼। ਥੈਂਕ ਯੂ ਜੀ। ਮੈਂ ਤਾਂ ਮੰਡਦੀ ਵੀ ਬਥੇਰਾ, ਮੈਂ ਤਾਂ ਤੇਲ ਬਣਾ ਕੇ ਤਿਲਾਂ ਵਾਲਾ ਵੀ ਬਹੁਤ ਸਾਰਿਆਂ ਨੂੰ ਦਿੱਤਾ। ਚਲੋ ਕਿਸੇ ਦਾ ਜੇ ਭਲਾ ਹੁੰਦਾ ਤਾਂ ਉਹਦਾ ਕਰਕੇ ਸਾਡਾ ਵੀ ਦੁਕਾਨ। ਹਾਂਜੀ ਬਹੁਤ ਫਰਕ ਪੈਂਦਾ ਇਹਨਾਂ ਚੀਜ਼ਾਂ ਨਾਲ। ਤੇ ਇਹ ਯਕੀਨ ਨਾ ਕਰਨ, ਉਹ ਜ਼ਰੂਰ ਚਾਰੇ ਚੀਜ਼ਾਂ ਪੀਣ ਤੇ ਗਰੰਟੀ ਆ ਮੈਨੂੰ ਬਹੁਤ ਜ਼ਿਆਦਾ ਏਦਾਂ ਚੱਕਰ ਆਉਂਦੇ ਸੀ। ਠੀਕ ਹੈ ਜੀ। ਇਹ ਤੁਹਾਡੇ ਕੋਈ ਸਿਰ 'ਚ ਉਹਨਾਂ ਦੇ ਕੰਨਾਂ ਦੇ ਪਿੱਛੇ ਨਾੜ ਦੇ 'ਚ ਹੀ ਖੂਨ ਖਾਂਦਾ ਆ, ਹੋਰ ਕੁਛ ਨਹੀਂ। ਤੇ ਬਾਕੀ ਉਹਨਾਂ ਦੱਸ ਹੀ ਦਿੱਤਾ ਵੀ ਬੇਸਣ ਨਾਲ ਉਹਨਾਂ ਨੂੰ ਵੀ ਕਾਫੀ ਫਰਕ ਹੈ। ਹਾਂਜੀ ਥੈਂਕ ਯੂ ਜੀ। ਚੰਗਾ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜਸਵੀਰ ਜੀ, ਬਹੁਤ ਬਹੁਤ ਧੰਨਵਾਦ ਆ। ਨਾਲ ਤੁਸੀਂ ਫੀਡਬੈਕ ਬਹੁਤ ਸਾਰੀਆਂ ਦੇ ਗਏ ਆ। ਬਾਕੀ ਦੇਖੋ ਇਹਨਾਂ ਚੀਜ਼ਾਂ ਦਾ ਕੋਈ ਤੁਹਾਨੂੰ ਨੁਕਸਾਨ ਨਹੀਂ ਹੈਗਾ। ਬਿਮਾਰੀਆਂ ਬਹੁਤ ਚਿਰਾਂ ਦੀਆਂ ਲੱਗੀਆਂ ਹੁੰਦੀਆਂ, ਪਰ ਉਹਨੂੰ ਤੁਹਾਨੂੰ ਆਰਾਮ ਆਉਣ ਲਈ ਵੀ ਥੋੜ੍ਹਾ ਟਾਈਮ ਲੱਗਦਾ ਆ। ਸੋ ਜਿਹਨਾਂ ਨੂੰ ਨਹੀਂ ਯਕੀਨ, ਉਹਨਾਂ ਨੂੰ ਕਈਆਂ ਨੂੰ ਯਕੀਨ ਹੁੰਦਾ ਨਹੀਂ, ਪਰ ਯਕੀਨ ਨਾ ਜ਼ਰੂਰ ਕਰਿਆ ਕਰੋ। ਮਲਕੀਤ ਕੌਰ ਜੀ। ਜੀ ਮੈਂ ਦੱਸਣਾ ਸੀ ਜਿਹੜਾ ਇਨਫੈਕਸ਼ਨ ਦਾ ਦੱਸਿਆ ਬਲੈਡਰ ਦਾ। ਹਾਂਜੀ ਉਹਦਾ ਇੱਕ ਤੇ ਹੈਗਾ, ਸਭ ਤੋਂ ਪਹਿਲਾਂ ਵੀ ਜੌਂ ਉਬਾਲ ਕੇ ਪਾਣੀ ਪੀਓ, ਫਿਰ ਅਸਗੰਧ ਦੀ ਚਾਹ ਬਣਾ ਕੇ ਪੀਓ। ਠੀਕ ਆ। ਹਿੰਗ ਜੀਰਾ ਭੁੰਨ ਕੇ ਸ਼ਹਿਦ ਰਲਾ ਕੇ ਖਾਓ। ਹਿੰਗ ਜੀਰਾ ਭੁੰਨ ਕੇ ਸ਼ਹਿਦ ਰਲਾ ਕੇ ਖਾਣਾ। ਠੀਕ ਆ। ਹਾਂਜੀ ਤੇ ਇੱਕ ਹੋਰ ਰੇਡੀਓ ਤੋਂ ਹੀ ਸੁਣਿਆ ਸੀ ਮੈਂ ਭੈਣ ਜੀ। ਹਾਂਜੀ ਕੜੀ ਪੱਤਾ ਪਾਣੀ ਵਿੱਚ ਉਬਾਲ ਕੇ ਤੇ ਉਹ ਪੀਓ, ਪਾਣੀ ਪੀਓ। ਠੀਕ ਆ। ਤੇ ਜੇ ਪਿਸ਼ਾਬ ਦੇ ਨਾਲ ਖੁਰਕ ਹੁੰਦੀ ਆ ਤੇ ਫੇਰ ਕੱਚੀ ਫਟਕੜੀ ਦੀ ਟਕੋਰ ਕਰੋ। ਠੀਕ ਆ। ਤੇ ਇਹ ਖੁਰਕ ਵਾਸਤੇ ਵੀ ਜੇ ਖਾਰਸ਼ ਹੁੰਦੀ ਹੋ। ਠੀਕ ਆ। 20 ਗ੍ਰਾਮ ਔਲੇ ਦਾ ਪਾਊਡਰ ਤੇ 10 ਗ੍ਰਾਮ ਮਿਸ਼ਰੀ ਸ਼ਹਿਦ ਵਿੱਚ ਰਲਾ ਕੇ ਉਹ ਮਤਲਬ ਖਾਓ, ਤੇ ਇਹਦੇ ਨਾਲ ਫਰਕ ਜ਼ਰੂਰ ਪਊਗਾ। ਬਸ ਇਹੀ ਦੱਸਣਾ ਸੀ ਜੀ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ ਭਾਈ। ਜਿਹਨਾਂ ਨੂੰ ਦੱਸਿਆ ਹੈਗਾ ਆ, ਜਿਹੜੀ ਵੀ ਚੀਜ਼ ਜਿਹੜੀ ਵੀ ਯਾਦ ਆ, ਜ਼ਰੂਰੀ ਨਹੀਂ ਤੁਹਾਨੂੰ ਡਰਾਈਵ ਕਰਦਿਆਂ ਘਰ ਬੈਠਿਆਂ ਸਾਰੀਆਂ ਚੀਜ਼ਾਂ ਯਾਦ ਹੋਣ। ਜਿਹੜੀ ਕੱਲੀ ਚੀਜ਼ ਵੀ ਯਾਦ ਆ ਨਾ, ਉਹਨੂੰ ਕਰਨਾ ਹੀ ਸ਼ੁਰੂ ਕਰ ਦਿਓ। ਜੇ ਤੁਸੀਂ ਬਾਹਰ ਤੁਰਦੇ ਫਿਰਦੇ ਆ, ਕੰਮ ਕਰਦੇ ਆ, ਤੇ ਘਰੇ ਕਾਲ ਕਰਕੇ ਦੱਸ ਦਿਓ ਕਿ ਆਹ ਚੀਜ਼ਾਂ ਛੇਤੀ ਕਰਨੀਆਂ ਸ਼ੁਰੂ ਕਰ ਦਿਓ, ਕਿਉਂਕਿ ਇਹ ਸਾਰੀਆਂ ਚੀਜ਼ਾਂ ਆਮ ਸਟੋਰਾਂ ਤੋਂ ਮਿਲ ਜਾਂਦੀਆਂ। ਗਰਮੇਲ ਕੌਰ ਸਿੱਧੂ ਜੀ। ਹਾਂ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਇੱਕ ਤਾਂ ਜਿਹਨੂੰ ਚੱਕਰ ਆਉਂਦੇ ਆ, ਧਨੀਆ ਲੈ ਲਵੇ ਇੱਕ ਗੁੱਟੀ ਹਰਾ, ਤੇ ਪੁਦੀਨਾ ਉਹਨੂੰ ਗ੍ਰਾਈਂਡ ਕਰਕੇ ਮਿਕਸੀ ਦੇ ਵਿੱਚ। ਮੇਰੇ ਹਸਬੈਂਡ ਨੂੰ ਬਹੁਤ ਚੱਕਰ ਆਉਂਦੇ ਸੀ 2-3 ਸਾਲਾਂ ਤੋਂ। ਅੱਛਾ ਜੀ। ਤੇ ਗ੍ਰਾਈਂਡ ਕਰਕੇ ਮਿਕਸੀ ਦੇ ਵਿੱਚ ਉਹਨੂੰ ਪੁਣਨੀ ਨਾਲ ਠੰਡਾ ਹੀ, ਬਸ ਉਹਨੂੰ ਗਰਮ ਨਹੀਂ ਕੁਛ ਵੀ ਕਰਨਾ। ਜੂਸ ਬਣਾ ਲੇ, ਇੱਕ ਬੋਤਲ ਪਹਿਲਾਂ ਬਣਾ ਲੇ ਪਾਣੀ ਵਾਲੀ, ਛੋਟੀਆਂ ਬੋਤਲਾਂ ਜਿਹੜੀਆਂ ਆਪਣੀਆਂ ਹੁੰਦੀਆਂ, ਤੇ ਇੱਕ ਫੇਰ, ਤੇ ਬਸ 2 ਬੋਤਲਾਂ ਨਾਲ ਹਟ ਗਿਆ ਆਪਣਾ ਚੱਕਰ, ਉਹਨੂੰ ਹਟ ਗਏ। ਅੱਛਾ ਜੀ। ਹਾਂ, ਪੁਦੀਨਾ ਤੇ ਧਨੀਆ ਹਰਾ। ਤੇ ਇੱਕ ਜਿਹਦੇ ਹੈਗਾ ਆਪਣਾ ਜਨੇਊ ਸਿੰਗਰ ਕਹਿੰਦੇ ਆਗੇ, ਉਹਦੇ ਵਿੱਚ ਮੱਖਣੀ ਕੁੱਤਰ 100 ਵਾਰੀ ਧੋ ਕੇ 100 ਵਾਰੀ ਧੋ ਕੇ, ਤੇ ਵਿੱਚ ਉਹਦੇ ਰਲਾ ਲਓ ਆਪਣਾ ਆਹ ਮੁਸ਼ਕ ਕਪੂਰ। ਹਾਂਜੀ, ਫਿਰ ਉਹ ਜਮਾ ਠੰਡ ਪਾ ਦੂਗਾ। ਠੀਕ ਹੈ ਜੀ। ਸਤਿ ਸ੍ਰੀ ਅਕਾਲ ਭਾਈ। ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ ਜੀ। ਹਾਂਜੀ, ਮੈਨੂੰ ਯਾਦ ਭੁੱਲ ਗਿਆ, ਜਿਹੜੀ ਮੱਖਣੀ ਧੋ ਲੈਂਦੇ ਨਾ ਆਪਾਂ 100 ਵਾਰੀ, ਕੁੱਤਰ 100 ਵਾਰੀ ਜਾਂ 50 ਵਾਰੀ, ਉਹ ਜ਼ਹਿਰ ਬਣ ਜਾਂਦੀ ਆ। ਉਹ ਇੱਦਾਂ ਖਿਆਲ ਰੱਖਿਓ ਕਿ ਉਹ ਮੂੰਹ ਨੂੰ ਨਾ ਲੱਗੇ। ਉਹ ਜ਼ਹਿਰ ਹੁੰਦੀ ਆ ਵੈਸੇ, ਕਿਉਂਕਿ ਜ਼ਹਿਰ ਨੂੰ ਜ਼ਹਿਰ ਹੀ ਮਾਰਦੀ ਆ। ਤੇ ਉਹਨੂੰ ਖਿਆਲ ਰੱਖਿਓ। ਜੇ ਕਿਸੇ ਨੇ ਮੱਖਣੀ ਕਿਸੇ ਨੂੰ ਨਹੀਂ ਪਤਾ ਕਿੱਥੋਂ ਲੈਣੀ ਆ, ਤੁਸੀਂ ਵਿਪ ਕਰੀਮ ਲੈ ਆਵੋ, ਉਹਨੂੰ ਗਰਮ ਕਰਕੇ ਜਾਗ ਲਾਵੋ, ਤੇ ਦੂਜੇ ਦਿਨ ਆਪਣਾ ਉਹਨੂੰ ਗ੍ਰਾਈਂਡ ਕਰ ਲਓ, ਬਲੈਂਡਰ 'ਚ ਪਾ ਲਓ, ਕਿਤੇ ਕੁਛ ਵੀ ਕਰ ਲਓ ਉਹਨੂੰ, ਤੇ ਤੁਸੀਂ ਉਹਨੂੰ ਉਹਦੇ ਵਿੱਚੋਂ ਤੁਹਾਨੂੰ ਮੱਖਣ ਬਹੁਤ ਨਿਕਲ ਆਉਣਾ ਹੈ। ਠੰਡਾ ਪਾਣੀ ਪਾ ਲਓ, ਮੱਖਣ ਨਿਕਲ ਆਉਂਦਾ, ਉਹਨੂੰ ਵੀ ਤੁਸੀਂ ਯੂਜ਼ ਕਰ ਸਕਦੇ ਆ। ਅੱਗੇ ਸਾਡੇ ਨਾਲ ਜੁੜੇ ਨੇ ਜਸਪਾਲ ਸਿੰਘ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਇੱਕੋ ਜਿਹੜੀ ਆਹੀ ਆਪਣੇ ਕਹਿੰਦੇ ਸੀ ਨਾ ਯੂਰਨ ਦੇ ਵਿੱਚ ਬਲੱਡ ਆਉਂਦਾ, ਹਾਂਜੀ, ਬੇਟੀ ਦੇ, ਹਾਂਜੀ, ਤੇ ਇਹ ਹੈ ਵੈਸੇ ਮਤਲਬ ਹੋਮੋਪੈਥੀ ਦਵਾਈ ਆ। ਹਾਂਜੀ, 2 ਦਵਾਈਆਂ ਨੇ ਇਹ, ਤੇ ਇੱਕ ਤਾਂ ਹੈਗੀ ਬਰਬਰਸ ਬਲਗੈਰਿਸ, ਇਹ ਕਹਿੰਦੇ ਨੇ BERBERIS VULGARIS। ਇਹ ਮਤਲਬ ਪਿਓ ਮਦਰ ਟਿੰਕਚਰ ਦੇ ਵਿੱਚ। ਠੀਕ ਹੈ। ਹਾਂਜੀ, ਇਹ ਮਤਲਬ ਵੱਡੀ, ਜਿਵੇਂ 100 ਗ੍ਰਾਮ ਦੀ ਬੋਤਲ ਵੱਡੀ ਲੈ ਲੈਣ। ਠੀਕ ਆ। ਤੇ ਇਹਦੇ 15 ਡ੍ਰੌਪ ਇਹਨਾਂ ਨੇ 1 ਔਂਸ ਪਾਣੀ ਦੇ ਵਿੱਚ
ਪਾ ਕੇ ਮਤਲਬ ਖਾਲੀ ਪੇਟ ਸਵੇਰੇ ਲੈਣ ਜੀ। ਠੀਕ ਹੈ। ਤੇ ਦਿਨ 'ਚ 3 ਵਾਰੀ ਮਤਲਬ ਮੋਸਟਲੀ ਗੈਪ ਰੱਖ ਕੇ ਖਾਣ ਪੀਣ ਤੇ ਇਹ ਮੈਨੂੰ ਲੱਗਦਾ ਵੀ ਇਹਨਾਂ ਦਾ ਹਫ਼ਤੇ ਦੇ ਵਿੱਚ ਇਹਨਾਂ ਦਾ ਕਾਫੀ ਉਹਦੇ 'ਚ ਫਰਕ ਪੈ ਜਾਣਾ। ਤੇ ਨਾਲ ਇੱਕ ਹੈਗੀ ਆ ਆਰਨਿਕਾ ਦਵਾਈ, ਆਰਨਿਕਾ 30। ਹਾਂਜੀ। ਇਹ ਵੀ ਇਹ ਮਤਲਬ 2 ਡਰਾਪ 3 ਵਾਰੀ ਇਹ ਮਤਲਬ ਲੈ। ਵੈਸੇ ਇਹ ਬਲਵਰਸ ਆ ਜਿਹੜੀ ਇਹ ਤਕਰੀਬਨ ਮਹੀਨਾ ਕੁ ਲੈ ਸਕਦੇ ਨੇ ਲਗਾਤਾਰ। ਤੇ ਸਰ ਅਸੀਂ ਆਪ ਇਹ ਮਤਲਬ ਬੇਟੇ ਨੂੰ ਪ੍ਰੋਬਲਮ ਸੀਗੀ, ਉਹਨੂੰ ਤਾਂ ਇੱਕਦਮ ਅਚਾਨਕ ਹੀ ਆਈ ਸੀ। ਹਾਂਜੀ। ਤੇ ਉਹਦਾ 3-4 ਦਿਨਾਂ ਦੇ ਵਿੱਚ ਹੀ ਮਤਲਬ ਉਹਨੂੰ ਤਾਂ ਬਲੱਡ ਜਿਵੇਂ ਉਹਨੂੰ ਇਹ ਲੱਗਿਆ ਸੀਗਾ ਵੀ ਜਿਵੇਂ ਯੂਰਨ ਨਹੀਂ ਹੈਗਾ, ਮੇਰਾ ਬਲੱਡ ਹੀ ਅੰਦਰੋਂ ਆਇਆ। ਤੇ ਉਹਦਾ ਦੂਜੇ ਤੀਜੇ ਦਿਨ ਮਤਲਬ ਉਹਦਾ ਫਰਕ ਪੈ ਗਿਆ। ਤੇ ਇਹ ਚੀਜ਼ ਮਤਲਬ ਕਰਕੇ ਦੇਖ ਲੈਣ, ਇਹ ਹਫ਼ਤਾ 10 ਦਿਨ ਇਹਨਾਂ ਨੂੰ ਫਰਕ ਪੈ ਜਾਊਗਾ। ਠੀਕ ਹੈ। ਤੇ ਇੱਕ ਜਿਹੜੇ ਦੂਜੇ ਭਾਈ ਸਾਹਿਬ ਕਹਿੰਦੇ ਸੀਗੇ ਵੀ ਮੂੰਹ 'ਚ ਪਾਣੀ ਆਈ ਜਾਂਦਾ। ਹਾਂਜੀ। ਤੇ ਉਹਨਾਂ ਨੇ ਨਕਸ ਦਵਾਈ ਲਈ ਸੀਗੀ, ਉਹ ਇੱਕ ਹੋਮੋਪੈਥੀ ਦੀ ਇਹ ਹੈਗੀ ਹੈ ਮਰਕਸੋਲ, MERCSOL। ਹਾਂਜੀ। ਇਹ 30 ਦੇ ਵਿੱਚ ਲੈ ਲੈਣ। ਇਹ ਵੀ 2 ਡਰਾਪ 3 ਵਾਰੀ ਇਹ ਲਿਕੁਇਡ ਲੈ ਲੈਣ, ਗੋਲੀਆਂ ਨਾ ਲੈਣ। ਲਿਕੁਇਡ ਮਤਲਬ ਵੱਧ ਟਾਈਮ ਚੱਲ ਜਾਂਦੀ ਆ, ਉਹ ਲਿਕੁਇਡ ਲੈ ਲੈਣ ਮਰਕਸੋਲ 30। ਤੇ ਇਹ ਮੋਸਟਲੀ ਮਤਲਬ ENT ਦਾ ਜਿਹੜਾ ਆਪਾਂ ਕਹਿੰਦੇ ਈਅਰ ਨੋਜ਼ ਥਰੋਟ, ਹਾਂਜੀ, ਉਹਦੀਆਂ ਤਕਰੀਬਨ ਜ਼ਿਆਦਾ ਬਿਮਾਰੀਆਂ ਨੂੰ ਇਹ ਮਤਲਬ ਠੀਕ ਕਰ ਦਿੰਦੇ। ਹਾਂਜੀ। ਇਹ ਕਿੰਨੇ ਡ੍ਰੌਪ ਲੈਣੇ ਨੇ? ਇਹ ਵੀ ਮਤਲਬ ਜਿਵੇਂ ਜੀਭ ਦੇ ਪਾਉਂਦੇ ਨੇ 2 ਡ੍ਰੌਪ ਲੈ ਲੈਣ। ਠੀਕ ਹੈ। 30 ਤਾਕਤ ਦੀ ਇਹਨਾਂ ਚੀਜ਼ਾਂ ਬਾਰੇ। ਤੇ ਇੱਕ ਜਿਹੜਾ ਬੱਚੇ ਦੇ ਕਹਿੰਦੇ ਸੀਗੇ ਵੀ ਅੱਖਾਂ ਦੇ ਵਿੱਚ ਉਹ ਦੱਸਿਆ ਵੀ ਭਾਈ ਸਾਹਿਬ ਨੇ ਚਿੱਟਾ ਪਿਆਜ਼, ਤੇ ਉਹ ਇੱਕ ਮਤਲਬ ਜਿਵੇਂ ਚਿੱਟਾ ਪਿਆਜ਼ ਹੀ ਇੱਕ ਚਾਂਦੀ ਦਾ ਸੁਰਮਚੂ ਲੈ ਕੇ ਤੇ ਉਹ ਚਿੱਟੇ ਪਿਆਜ਼ ਦੇ ਵਿੱਚ ਖੁਬੋ ਕੇ ਉਹਨੂੰ ਮਤਲਬ ਅੱਖਾਂ ਦੇ ਵਿੱਚ ਫੇਰ ਲੈਣਾ ਉਹਨਾਂ ਨੇ ਬਸ। ਜਿਹਨਾਂ ਦੇ ਮੋਤੀਆ ਸੀ? ਕਾਲਾ ਮੋਤੀਆ। ਕਾਲਾ ਮੋਤੀਆ। ਠੀਕ ਹੈ। ਕਿਉਂਕਿ ਇਹ ਅੱਖ ਦਾ ਪ੍ਰੈਸ਼ਰ ਹੀ ਵੱਧਦਾ ਹੁੰਦਾ ਮੋਸਟਲੀ। ਇਹ ਮਤਲਬ ਅੱਖ ਦਾ ਪ੍ਰੈਸ਼ਰ ਇੱਕਦਮ ਵੱਧ ਕੇ ਨਾੜ ਫਟਣ ਦਾ ਖਤਰਾ ਹੁੰਦਾ, ਉਹ ਕਾਲਾ ਮੋਤੀਆ ਕਹਿ ਦਿੰਦੇ ਨੇ ਇਹ। ਠੀਕ ਹੈ ਜੀ। ਅੱਖ ਦਾ, ਹਾਂਜੀ, ਅੱਖ ਦੇ ਵਿੱਚ ਨਾ ਬਲੱਡ ਪ੍ਰੈਸ਼ਰ, ਜਿਹੜਾ ਅੱਖ ਦਾ ਪ੍ਰੈਸ਼ਰ ਹੁੰਦਾ ਉਹਨੂੰ ਕਹਿੰਦੇ ਨੇ ਉਹ ਵਧਣਾ ਸ਼ੁਰੂ ਹੋ ਜਾਂਦਾ। ਉਹ ਹੌਲੀ ਹੌਲੀ ਮਤਲਬ ਫਿਰ ਵੱਧਦਾ ਰਹਿੰਦਾ। ਉਹ ਕਿਸੇ ਵੀ ਵੇਲੇ ਇਹ ਮਤਲਬ ਉਹਦੀ ਪ੍ਰੋਬਲਮ ਹੁੰਦੀ ਹੈ। ਫਿਰ ਉਹ ਜਾਨੀ ਇਹ ਚਿੱਟਾ ਪਿਆਜ਼ ਲੈਣਾ ਨਾ, ਚਿੱਟਾ ਪਿਆਜ਼, ਉਹਦੇ ਵਿੱਚ ਚਾਂਦੀ ਦਾ ਜੇ ਸੁਰਮਚੂ ਮਿਲ ਜਾਵੇ ਉਹ ਵਿੱਚ ਖਵੋ ਕੇ ਬਸ ਉਹਨੂੰ ਅੱਖ 'ਚ ਫੇਰ ਲੈਣਾ ਉਹਨਾਂ ਨੇ। ਠੀਕ ਹੈ ਜੀ। ਇਹ ਕਰਕੇ ਇਹਦੇ ਨਾਲ ਕਾਫੀ ਫਰਕ। ਠੀਕ ਹੈ ਜੀ। ਠੀਕ ਹੈ। ਥੈਂਕ ਯੂ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਬੜੇ ਸੌਖੇ ਤਰੀਕੇ ਵੀ ਆ ਪਾਣੀ ਕੱਢਣ ਨਾਲੋਂ। ਤੇ ਆ ਵਧੀਆ ਹੈਗਾ। ਜਿਨ੍ਹਾਂ ਨੇ ਲਸਣ ਦੱਸਿਆ ਸੀ, ਉਹ ਲਸਣ ਦੇ ਵਿੱਚ ਵੀ ਸੁਰਮਚੂ ਖਮਾ ਕੇ ਉਹ ਪਾ ਸਕਦੇ ਆ। ਵੈਸੇ ਉਹਦਾ ਵੀ ਫਾਇਦਾ ਬੜਾ ਹੁੰਦਾ, ਪਰ ਇਹ ਕਾਲੇ ਮੋਤੀ ਦੱਸਿਆ ਗਿਆ। ਤੇ ਹੁਣ ਅਗਲੇ ਕਾਲਰ ਨੇ ਜੀ ਸਾਡੇ ਨੀਲਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਦਾਂ ਹਾਲ ਚਾਲ ਭੈਣ ਜੀ? ਠੀਕ ਹੈ ਜੀ। ਅੱਛਾ ਭੈਣ ਜੀ, ਮੈਂ ਆਪਣੇ ਮਦਨ ਲਾਲ ਬਾਰੇ ਪੁੱਛਣਾ ਸੀ। ਉਹਨਾਂ ਦੀ ਕੈਲਸ਼ੀਅਮ ਬੜੀ ਹਾਈ ਹੁੰਦੀ ਆ। ਡਾਕਟਰ ਨੇ ਸਰਜਰੀ ਨੂੰ ਉਹਨਾਂ ਨੂੰ ਕਹਿ ਦਿੱਤਾ ਸੀਗਾ। ਹਾਂਜੀ, ਬਹੁਤ ਜ਼ਿਆਦਾ ਹੀ ਉਹਨਾਂ ਦੇ ਸਿਆਣੇ ਹੋਏ ਆ ਉੱਦਾਂ। ਤੇ ਪਰ ਜਿੱਦਾਂ ਉਹਨਾਂ ਦੀ ਕੈਲਸ਼ੀਅਮ ਬਹੁਤ ਜ਼ਿਆਦਾ ਹਾਈ ਆ, ਉਹਨਾਂ ਦੇ ਦੁੱਧ ਦੀਆਂ ਸਾਰੀਆਂ ਚੀਜ਼ਾਂ ਵੀ ਬੰਦ ਕੀਤੀਆਂ ਹੋਈਆਂ ਆ। ਠੀਕ ਆ। ਤੇ ਵੀ ਡਾਕਟਰ ਕਹਿੰਦੇ ਕੋਈ ਇਹਦੀ ਦਵਾਈ ਹੈ ਨਹੀਂ, ਉਹ ਜਿੱਦਾਂ ਪਤਾ ਨਹੀਂ ਏਦਾਂ ਕੁਛ ਕਹੀ ਜਾਂਦੇ ਆ। ਠੀਕ ਆ, ਆਪਾਂ ਪੁੱਛਦੇ ਜੇ ਕਿਸੇ ਨੂੰ ਪਤਾ ਹੋਇਆ ਜ਼ਰੂਰ ਦੱਸੋ। ਮੈਂ ਵੀ ਪਹਿਲੀ ਵਾਰ ਸੁਣਿਆ ਵੈਸੇ। ਅੱਛਾ। ਹਾਂਜੀ, ਸਾਨੂੰ ਵੀ ਨਹੀਂ ਸੀ ਇੰਨਾ ਪਤਾ। ਤਾਂ ਉਹਨਾਂ ਨੇ ਫਿਰ ਡਾਕਟਰਾਂ ਨੇ ਕਿਹਾ, ਕਹਿੰਦੇ ਵੀ ਇਹਨਾਂ ਦੀ ਕੈਲਸ਼ੀਅਮ ਵੀ ਜ਼ਿਆਦਾ ਹਾਈ ਹੋਈ ਜਾਂਦੀ। ਉਹ ਕੈਲਸ਼ੀਅਮ ਦੀ ਕੋਈ ਦਵਾਈ ਵਗੈਰਾ ਤਾਂ ਕੁਛ ਲੈਂਦੇ ਨਹੀਂ ਹੈਗੇ। ਤੇ ਉਹਨਾਂ ਦਾ ਜ਼ਿਆਦਾ ਹੋਇਆ। ਤੇ ਇੱਕ ਮੈਂ ਆਪਣੇ ਬੇਟੇ ਬਾਰੇ ਪੁੱਛਣਾ ਸੀ। ਉਹਨਾਂ ਦੇ ਨਾ ਦਾੜੀ ਦੇ ਵਿੱਚੋਂ ਜਿੱਦਾਂ ਸਪਾਟ ਜੇ ਪਈ ਜਾਂਦੇ, ਮਿਸ ਹੋਈ ਜਾਂਦੇ, ਵਾਲ ਨਿਕਲ ਜਾਂਦੇ। ਹਾਂਜੀ, ਅੱਗੇ ਨਹੀਂ ਸੀ। ਉਹਦੇ ਮਹੀਨਾ ਕਈ ਹੋਇਆ, ਜਾਂ ਤਾਂ ਪਤਾ ਨਹੀਂ ਕਿਹੜੀ ਚੀਜ਼ ਤੋਂ ਉਹਨੂੰ ਹੋ ਗਿਆ। ਹਾਂਜੀ, ਪਤਾ ਨਹੀਂ ਕੀ ਗੱਲ ਹੋ ਗਈ। ਇਹਦੇ ਬਾਰੇ ਜੇ ਕੁਛ ਪਤਾ ਹੋਵੇ ਤਾਂ ਜ਼ਰੂਰ ਦੱਸਿਓ ਜੀ। ਠੀਕ ਹੈ ਜੀ। ਤਾਂ ਇੱਕ ਹੋਰ ਸੀ, ਹਾਰਨੀਆਂ ਦਾ ਪੁੱਛਣਾ ਸੀ। ਕਹਿੰਦੇ ਸੀਗੇ ਅੱਗੇ ਵੀ ਇੰਡੀਆ ਕੋਈ ਠਾਕਦਾ ਹੈਗਾ ਜਾਂ ਕਿੱਦਾਂ ਕਹਿੰਦੇ ਸੀਗੇ ਨਾ। ਹਾਂਜੀ। ਤੇ ਜੇ ਕਿਸੇ ਨੂੰ ਕੋਈ ਪਤਾ ਹੈ ਭਾਈ ਨੂੰ ਤਾਂ ਉਹ ਜ਼ਰੂਰ ਦੱਸਿਓ। ਮੇਰੇ ਹਸਬੈਂਡ ਦੇ ਹੈਗੀ ਆ, ਵੈਸੇ ਸਰਜਰੀ ਨਹੀਂ ਉਹਨਾਂ ਨੇ ਕਰਵਾਈ ਹੈਗੀ ਹਾਲੇ। ਠੀਕ ਆ ਜੀ। ਤੇ ਉਹਨਾਂ ਨੇ ਇਹ ਦੱਸਿਆ, ਜੇ ਕਿਸੇ ਨੂੰ ਪਤਾ ਤਾਂ ਪਲੀਜ਼ ਜ਼ਰੂਰ ਦੱਸਿਓ। ਉਹਨਾਂ ਨੇ ਜਾਣਾ ਹੈਗਾ ਆ ਸ਼ਾਇਦ, ਉਹਨਾਂ ਨੇ ਕਿਤੇ ਇੰਡੀਆ ਨੂੰ। ਠੀਕ ਹੈ ਜੀ। ਹਾਂਜੀ, ਤੇ ਇਹੀ ਆ। ਬੜਾ ਤੁਹਾਡਾ ਬਹੁਤ ਸੋਹਣਾ ਪ੍ਰੋਗਰਾਮ ਆ ਜੀ, ਬੜਾ ਸਾਰਿਆਂ ਨੂੰ ਫਾਇਦਾ ਹੁੰਦਾ ਆ। ਥੈਂਕ ਯੂ ਵੈਰੀ ਮੱਚ। ਥੈਂਕ ਯੂ ਜੀ। ਥੈਂਕ ਯੂ। ਹਾਂ, ਮੈਨੂੰ ਲੱਗਦਾ ਕਿ ਤੁਸੀਂ ਥੋੜ੍ਹਾ ਮਿਸ ਕਰ ਗਏ। ਜਿਹੜੇ ਬਾਲਾਂ ਵਾਲਾ ਆ ਉਹ ਗੁਰਦੀਪ ਕੌਰ ਹੁਣੀ ਦੱਸਿਆ ਸੀਗਾ। ਜਦੋਂ ਦੂਜਾ ਪਾਰਟ ਤੁਸੀਂ ਇਹਨਾਂ ਦਾ ਸੁਣੋਗੇ ਨਾ ਐਤਵਾਰ ਰਾਤ ਨੂੰ, ਤੇ ਦੂਜੇ ਪਾਰਟ ਦੇ ਵਿੱਚ ਉਹਨੇ ਦੱਸਿਆ ਹੈਗਾ ਕਿ ਸ਼ਾਇਦ ਡਿਟੋਲ ਦੇ ਵਿੱਚ ਕੁਛ ਰਲਾ ਕੇ ਲਾਉਣਾ ਸੀਗਾ ਉਸ ਪਾਰਟ ਦੇ ਉੱਤੇ। ਉਸ ਤੋਂ ਬਾਅਦ ਇਹਦਾ ਜੀ ਬਹੁਤਾ ਮਸਾਜ ਹੀ ਹੁੰਦਾ ਕਿ ਤੇਲ ਕੋਈ ਨਾ ਕੋਈ ਜਿਹਦੀ ਵੀ ਮਸਾਜ ਕਰਨਾ ਆ। ਬਾਕੀ ਉਹਨਾਂ ਨੇ ਉਹਦੇ ਵਿੱਚ ਦੱਸਿਆ ਹੋਇਆ ਤਾਂ ਕਿ ਬਾਲ ਵਾਪਸ ਆ ਜਾਣ। ਸਰਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰੀ ਇੱਕ ਫੀਡਬੈਕ ਆ। ਤੇ ਫੀਡਬੈਕ ਦਿਓ ਪਹਿਲਾਂ ਜੀ। ਬਹੁਤ ਵਧੀਆ ਜੀ। ਤਾਂ ਨਾ ਮੇਰੀ ਮੰਮੀ ਆ, ਉਹ ਹੈਗੇ ਆ 70 ਸਾਲ ਦੇ। ਉਹਨਾਂ ਦੇ ਦੰਦ ਹੈ ਨੀਗੇ, ਲਵਾਏ ਹੋਏ ਆ। ਤੇ ਉਹਨਾਂ ਦੇ ਗਮ ਬਹੁਤ ਦੁਖਦੇ ਸੀ। ਡਾਕਟਰ ਇਹਦਾ ਪ੍ਰੈਸ਼ਰ ਹੋਊਗਾ ਤੇ 20-22 ਹਜ਼ਾਰ ਲੱਗ ਜਾਣਾ, ਪਰ ਫਿਰ ਵੀ ਗਾਰੰਟੀ। ਅੱਛਾ। ਤੇ ਉਹ ਵਿਚਾਰੇ ਰੋਂਦੇ ਰਹਿੰਦੇ ਸੀ। ਪਾਣੀ ਵੀ ਨਹੀਂ ਸੀ ਲੰਘ ਸਕਦਾ ਅੰਦਰ, ਜਿੱਦਾਂ ਲਾਲਾਂ ਡੀ ਖਾ ਵੀ ਨਹੀਂ ਸਕਦੇ ਜੀ। ਤੇ ਅੱਧੇ ਮੋਏ ਜਿਹੇ ਹੋ ਗਏ ਸੀ। ਫਿਰ ਮੈਂ ਤੁਹਾਡੇ ਇੱਥੇ ਰੇਡੀਓ ਤੇ ਸੁਣਿਆ ਸੀਗਾ, ਤੇ ਉਹ ਨਾ ਹੁਣ ਥੋੜਾ ਚੂਨਾ ਖਾਂਦੇ ਆ।
ਠੀਕ ਆ, ਬਹੁਤ ਵਧੀਆ 2-3 ਮਹੀਨਿਆਂ ਦੇ ਸਨ, ਉਹ ਤੁਹਾਨੂੰ ਬਹੁਤ ਅਸੀਸਾਂ ਦਿੰਦੇ। ਥੈਂਕ ਯੂ ਜੀ। ਪੁੱਛਣਾ ਕੀ ਸੀ? ਹਾਂਜੀ, ਪੁੱਛਣਾ ਇਹ ਆ, ਮੇਰੇ ਹਸਬੈਂਡ ਹੈਗੇ ਆ ਤੇ ਉਹਨਾਂ ਨੂੰ ਹੈਗੇ ਆ ਮਸਟੋਫੀ। ਠੀਕ ਆ। ਉਹਨਾਂ ਨੂੰ ਹੋ ਗਿਆ ਤਕਰੀਬਨ 24-25 ਸਾਲਾਂ ਦੀ ਹੈਗੀ ਆ। ਉਹ ਡੇ ਬਾਈ ਡੇ ਜਿਹੜਾ ਵੀਕ ਹੁੰਦੇ ਜਾਂਦੇ ਤੇ 2013 ਚ ਉਹਨਾਂ ਦੀ ਜਿੱਦਾਂ ਸਰਜਰੀ ਵੀ ਹੋ ਗਈ ਹਾਰਟ ਦੀ, ਤੇ ਉਹ ਤੋਂ ਬਾਅਦ ਉਹ ਖਾ ਵੀ ਨਹੀਂ ਸਕਦੇ ਸੀ। ਉਹਨਾਂ ਦੇ ਜਿੱਦਾਂ ਪੈਕਟ ਵੀ ਲੱਗੀ ਆ। ਅੱਛਾ। ਤੇ ਵਿੱਚ ਦੀ ਖਾਣਾ ਸ਼ੁਰੂ ਕਰ ਲਿਆ ਸੀ, ਥੋੜੇ ਸਟਰੋਂਗ ਹੋ ਗਏ ਸੀ, ਤੇ ਹੁਣ ਫਿਰ ਦੁਬਾਰਾ ਉਹਨਾਂ ਦੇ ਕਿਤੇ ਲੰਗ ਚ ਨਿਕਲ ਗਿਆ ਪਾਣੀ, ਦੁਬਾਰਾ ਉਹਨਾਂ ਨੂੰ ਨਮੋਨੀਆ ਹੋ ਗਿਆ ਸੀ। ਏਜ ਕਿੰਨੀ ਦੱਸੀ? ਏਜ ਉਹਨਾਂ ਦੀ 54 ਹੈ। 54, ਠੀਕ ਹੈ। ਤਾਂ ਉਹ ਹੁਣ ਮੈਂ ਬਹੁਤ ਔਖੀ ਹਾਂ, ਮੈਂ ਤਰੇ ਵੀ ਨਹੀਂ ਜਾਂਦੇ, ਉਹਨਾਂ ਤੋਂ ਤੁਰਿਆ ਵੀ ਨਹੀਂ, ਮੈਂ ਕੰਮ ਵੀ ਕਰਦੀ। ਤੇ ਪਲੀਜ਼ ਹਾਂਜੀ, ਕੋਈ ਨਹੀਂ ਪੁੱਛਦੇ, ਜੇ ਕਿਸੇ ਨੂੰ ਪਤਾ ਹੋਇਆ ਜ਼ਰੂਰ ਦੱਸੋਗਾ ਜੀ। ਮੇਰਾ ਬਹੁਤ ਬੁਰਾ ਹਾਲ ਹੈ, ਮੇਰੇ ਜੀ ਜੀ। ਹਾਂਜੀ ਹਾਂਜੀ ਸਰਜੀਤ ਜੀ, ਸੁਣਦੇ ਰਹੋ। ਥੈਂਕ ਯੂ ਜੀ, ਥੈਂਕ ਯੂ। ਸਾਡਾ ਜਿਹਦੇ ਨਾਲ ਬੀਤਦੀ ਉਹਨੂੰ ਹੀ ਪਤਾ ਹੁੰਦਾ ਜੀ। ਸਵਰਨਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਫੀਡਬੈਕ ਦੇਣੀ ਸੀ। ਜਿਹੜੇ ਕਹਿੰਦੇ ਆ ਨਾ ਗੈਸ ਬਣਦੀ ਹੈ, ਹਾਂਜੀ, ਮੈਂ ਰੇਡੀਓ ਤੋਂ ਹੀ ਸੁਣਿਆ ਸੀਗਾ। ਸੁਬਾਹ ਖਾਲੀ ਪੇਟ ਕੋਸੇ ਪਾਣੀ ਚ ਨਾ ਹਿੰਗ, ਕਣਕ ਦੇ ਦਾਣੇ ਜਿੰਨੀ ਪਾ ਕੇ ਪੀਓ, ਘੋਲ ਕੇ। ਅੱਛਾ, ਹਿੰਗ ਪਾ ਕੇ ਪੀਓ, ਠੀਕ ਹੈ। ਹਾਂਜੀ, ਉਹਦੇ ਨਾਲ ਬਹੁਤ ਫਾਇਦਾ ਗਾ। ਬੜਾ ਸੌਖਾ ਹੈ ਤਾਂ। ਹਾਂਜੀ, ਬਹੁਤ ਈਜ਼ੀ ਹੈਗਾ ਤਰੀਕਾ। ਹਾਂਜੀ, ਠੀਕ ਹੈ ਜੀ। ਹਾਂਜੀ, ਤੇ ਦੂਸਰਾ ਹੈਗਾ ਮੇਰੇ ਗੋਡੇ ਦੇ ਨੈਕਸਸ ਦੇ ਵਿੱਚ ਟੀਅਰ ਆਇਆ ਵਾ। ਅੱਛਾ ਜੀ, ਠੀਕ ਹੈ। ਡਾਕਟਰ ਕਹਿੰਦਾ ਸਰਜਰੀ ਹੋਊ। 2 ਸਾਲ ਹੋ ਗਏ ਮੈਂ ਐਂ ਲਈ ਫਿਰਦੀ ਆ ਨੂੰ, ਉੱਤੇ ਨੀ ਕੈਪ ਰੱਖਦੀ ਆ 24 ਘੰਟੇ। ਠੀਕ ਹੈ। ਹਾਂਜੀ ਹਾਂਜੀ ਹਾਂਜੀ, ਬਚਾ ਕੇ ਰੱਖਦੇ ਆਪਣੇ ਆਪ ਨੂੰ। ਹਾਂਜੀ ਹਾਂਜੀ, ਠੀਕ ਹੈ। ਜੇ ਕਿਸੇ ਨੂੰ ਪਤਾ ਹੋਇਆ ਕੋਈ ਇਲਾਜ ਹੋਇਆ ਜ਼ਰੂਰ ਦੱਸੋ, ਹਨਾ। ਜ਼ਰੂਰ। ਹਾਂਜੀ, ਥੈਂਕ ਯੂ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਰਮਜੀਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭੈਣ ਜੀ, ਮੇਰੀ ਭੈਣ ਗਠੀਆ ਵਾ। ਗਠੀਆ, ਠੀਕ ਹੈ। ਹਾਂਜੀ, ਠੀਕ ਹੈ ਪਰਮਜੀਤ ਜੀ। ਹੁਣ ਪਤਾ ਨੀਗਾ ਵੀ ਜੇ ਕਿਸੇ ਦੀ ਲਾਈਨਾਂ ਤੇ ਰਲ ਜਾਣਗੀਆਂ, ਪਰ ਆਪਣਾ ਟਾਈਮ ਜਿਹੜਾ ਉੱਤੇ ਹੋ ਗਿਆ, ਸ਼ਾਇਦ ਕੋਈ ਨੈਕਸਟ ਵੀਕ ਦੱਸ ਦਿਓ। ਪ੍ਰੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਬਹੁਤ ਜ਼ਿਆਦਾ ਵਧੀਆ ਹੈ, ਬਹੁਤ ਚੰਗਾ ਕੰਮ ਕਰ ਰਹੇ ਆ ਤੁਸੀਂ। ਥੈਂਕ ਯੂ ਜੀ। ਹਾਂਜੀ, ਤੇ ਇੱਕ ਕੈਨੇਡਾ ਤੋਂ ਵੀਰ ਜੀ ਨੇ ਪੁੱਛਿਆ ਸੀਗਾ ਵੀ ਉਹਨਾਂ ਦੀ ਬੇਟੀ ਨੂੰ ਪ੍ਰੋਬਲਮ ਆ। ਹਾਂਜੀ। ਉਹ ਜਿਹੜਾ ਆਪਣੇ ਹਦਵਾਣਾ ਹੁੰਦਾ ਆ, ਹੁਣ ਉਹਨਾਂ ਦੇ ਸੁੱਕੇ ਤਾਂ ਨਹੀਂ ਸੁਕਾ ਕੇ ਰੱਖੇ ਹੋਣੇ, ਤਾਜ਼ਾ ਹੀ ਹਦਵਾਣਾ ਖਾ ਲੈਣ, ਤੇ ਜਿਹੜੇ ਉਹਨਾਂ ਦੇ ਛਿੱਲੜ ਹੁੰਦੇ ਆ, ਹਾਂਜੀ, ਉਹਨਾਂ ਨੂੰ ਬਲੈਂਡਰ ਵਿੱਚ ਚੰਗੀ ਤਰ੍ਹਾਂ ਪੀ ਕੇ ਤੇ ਵਿੱਚ ਹੋਰ ਪਾਣੀ ਪਾ ਕੇ ਤਾਂ ਉਹ ਸਾਰਾ ਦਿਨ ਹੀ ਉਹ ਪੀਣ। ਜਿਨ੍ਹਾਂ ਦੇ ਬਲੀਡਿੰਗ ਹੁੰਦੀ ਆ, ਜਿਨ੍ਹਾਂ ਦੇ ਬਲੀਡਿੰਗ ਹੁੰਦੀ ਆ, ਹਾਂਜੀ, ਐਰੀਜ਼ੋਨਾ ਤੋਂ ਸੀਗੇ, ਇੱਥੋਂ ਹੀ ਸੀਗੇ। ਹਾਂਜੀ ਹਾਂਜੀ, ਠੀਕ ਆ। ਉਹ 2-3 ਦਿਨ ਪੀਣ ਤੇ ਠੀਕ ਹੋ ਜਾਣਗੇ। ਇਹ ਜਿਹਦਾ ਆਰਾਮ ਆਇਆ ਆ ਕਿਸੇ ਨੂੰ, ਹਦਵਾਣਾ ਉਦਾਂ ਹੀ ਖਾ ਲੈਣ, ਤੇ ਜਿਹੜੇ ਉਹਨਾਂ ਦੇ ਖਾ ਲੈਣ, ਜਿਹੜੇ ਉਹਦੇ ਸਿਰਫ ਛਿੱਲੜ ਆ, ਉਹਨਾਂ ਨੂੰ ਬਲੈਂਡਰ ਕਰਨਾ ਚੰਗੀ ਤਰ੍ਹਾਂ, ਗ੍ਰਾਈਂਡ ਕਰਕੇ ਪੀ ਜਾਣ। ਹਾਂਜੀ, ਤੇ ਵਿੱਚ ਪਾਣੀ ਪਾ ਕੇ ਤਾਂ ਉਹ ਪਾਣੀ ਪੀਣ। ਠੀਕ ਹੈ ਜੀ। ਬਾਕੀ ਜੌਂ ਭੇ ਕੇ ਰਾਤ ਨੂੰ ਉਹ ਵੀ ਠੀਕ ਆ। ਠੀਕ ਹੈ ਜੀ। ਪਰ ਹਦਵਾਣੇ ਵਾਲਿਆਂ ਨਾਲੋਂ ਇੱਥੇ ਦੋ ਨੂੰ ਦੱਸਿਆ ਇਹਦਾ ਫਰਕ ਪਿਆ ਆ। ਠੀਕ ਹੈ ਜੀ। ਬਾਕੀ ਆ ਜਿਹਨਾਂ ਨੂੰ ਗੋਡਿਆਂ ਦੀ ਪ੍ਰੋਬਲਮ ਆ, ਇਹ ਜੈਲ ਅੰਦਰ ਮੁੱਕਦੀ ਆ, ਜਿਹੜਾ ਆਪਣਾ ਕੁਆਰ ਹੁੰਦੀ ਆ, ਫਰੈਸ਼ ਛੋਟਾ ਜਿਹਾ ਪੀਸ ਲੈ ਕੇ ਉਹਦੇ ਸਾਈਡਾਂ ਤੋਂ ਕੰਢੇ ਲਾ ਕੇ ਪਾਣੀ ਵਿੱਚ ਡੋਬ ਕੇ ਉਹ ਪਾਣੀ ਪੀਣ। ਅੱਛਾ ਜੀ, ਠੀਕ ਆ। ਮੈਨੂੰ ਬਿਲਕੁਲ ਫਰਕ ਪਿਆ ਆ, ਮੁੜ ਕੇ ਨਵੇਂ ਗੋਡੇ ਬਣ ਗਏ। ਲਓ ਜੀ ਸਵਰਨਜੀਤ ਜੀ, ਸੁਣ ਲਓ, ਇਹ ਇਲਾਜ ਕਰਿਓ। ਠੀਕ ਆ। ਓਕੇ ਭੈਣ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਪ੍ਰੀਤ ਜੀ। ਸਾਡੇ ਲਾਸਟ ਕਾਲਰ ਪਰਮਿੰਦਰ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ, ਸਾਡੇ ਕੁੜੀ ਆ 7 ਸਾਲ ਦੀ, ਉਹ ਕੋਈ ਦਾਲ ਸਬਜ਼ੀ, ਦੁੱਧ, ਦਹੀਂ ਕੁਛ ਨਹੀਂ ਖਾਂਦੀ, ਇਹਦੇ ਬਾਰੇ ਪੁੱਛਣਾ ਸੀ। ਪਹਿਲਾਂ ਖਾਂਦੀ ਸੀ? ਹਾਂਜੀ, ਪਹਿਲਾਂ 5 ਸਾਲ ਦੀ ਸੀ ਤਾਂ ਸਭ ਕੁਝ ਖਾ ਲੈਂਦੀ, ਕੁਛ ਨਹੀਂ ਖਾਂਦੀ, ਸਿਰਫ ਕਿਤੇ ਲੂਣ ਵਾਲੀ ਰੋਟੀ, ਪਰੌਂਠਾ ਜਾਂ ਆਲੂ ਵਾਲਾ ਪਰੌਂਠਾ ਖਾਣਾ, ਬਸ, ਹੋਰ ਕੁਛ ਨਹੀਂ ਖਾਂਦੀ। ਠੀਕ ਹੈ। ਹਾਂਜੀ, ਚਲੋ ਆਪਾਂ ਫਿਰ ਹੁਣ ਨੈਕਸਟ ਵੀਕ ਕੋਈ ਨਾ ਕੋਈ ਦੱਸੂਗਾ। ਥੈਂਕ ਯੂ ਜੀ, ਥੈਂਕ ਯੂ ਜਿਨ੍ਹਾਂ ਨੇ ਕਾਲਾਂ ਕੀਤੀਆਂ, ਇਲਾਜ ਦੱਸਿਆ, ਫੀਡਬੈਕ ਆਪਾਂ ਜ਼ਰੂਰ ਪੁੱਛਦੇ ਹਾਂ, ਫੀਡਬੈਕ ਦਿੱਤੀ ਆ। ਬਹੁਤ ਬਹੁਤ ਧੰਨਵਾਦ। ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਇਹੀ ਪ੍ਰੋਗਰਾਮ ਰਿਪੀਟ ਹੋਊਗਾ ਜੀ ਐਤਵਾਰ ਨੂੰ, ਅਤੇ ਉਹਦੇ ਵਿੱਚ ਤੁਸੀਂ ਕਾਲ ਨਹੀਂ ਕਰ ਸਕੋਗੇ, ਸਿਰਫ ਸੁਣ ਸਕੋਗੇ। ਇਸ ਤੋਂ ਬਾਅਦ ਜਗਵੀਰ ਸਿੰਘ ਦਾ ਪ੍ਰੋਗਰਾਮ ਆਉਂਦਾ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।